ਇੱਕ ਕੁੱਤੇ ਅੱਗੇ ਕਾਗਜ਼ ਕਰਕੇ ਕਹਿੰਦਾ ਭਾਈ ਇੱਥੇ ਅੰਗੂਠਾ ਲਾ ਓ ਯਾਰ ਇਹ ਤਾਂ ਉਹਦੀ ਲੱਕ ਨੂੰ ਪੈਂਦੀ ਗਲੇ ਨੂੰ ਵੀ ਪੈਣ ਕੜਵਾਹਟ ਵਾਲੀ ਆ ਐ ਨਾਲ ਵਿੱਚ ਕਨੈਨ ਆ ਜਿਆਦਾ ਚਕੋਤਰੇ ਵਾਲਾ ਕੰਮ ਨਹੀਂ ਹੁੰਦਾ ਉਹ ਉਹ ਖਟਾਸ ਜਿਹੀ ਆ ਮਿੱਠੇ ਸਾਲਿਓ ਮੇਰੇ ਮੁਕੱਦਰਾਂ 'ਚ ਇਹੋ ਜਿਹੀ ਬਿੱਲੀ ਕਾਲੂ ਆਪਣੀ ਸੱਸ ਨਾਲ ਹੱਥ ਕਰ ਕਰਕੇ ਕਹਿੰਦੇ ਆ ਨਾਗਨ ਡਰਾਮਾ ਲਾ ਦਿਓ ਉਹੀ ਡਰਾਮ ਆ ਉਹ ਚੱਕ ਕੇ ਲਿਆ ਦਿਖਾ ਮਾਲਕਾਂ ਨੂੰ ਇੱਥੇ ਕੀ ਕੀ ਹੁੰਦੇ ਮਾਲਕਾਂ ਨੂੰ ਦਿਖਾ ਚੱਕ ਕੇ ਲਿਆ ਅਸਲਾਮ ਵਾਲੇਕੁਮ ਕੀ ਹਾਲ ਹੈ ਜਾਨੂ ਵਾਲੇਕੁਮ ਭਾਜੀ ਉਹ ਬੇਟਾਈਮਾ ਹੀ ਵਜਾਤਾ ਬੇਟਾ ਮੁਬਾਰਕ ਹੋਵੇ ਬਿਠਾਈ ਗੱਡੀ ਵੇਚ ਗਈ ਆ ਹਾਂਜੀ ਓਹੋ ਓ ਯਾਰ ਤੇ ਨਹੀਂ ਵੱਡੀ ਕਿ ਛੋਟੀ ਮਰਸੀਡੀਜ਼ ਨਹੀਂ ਜਿਹੜੀ 47 ਦੀ ਪੈਂਦੀ ਸੀ ਆਹੋ ਉਹ ਹਾਈਬ੍ਰਿਡ ਮਾਸ਼ਾਅੱਲਾ ਇੱਕ ਵੀਰ ਉਹਨਾਂ ਨੇ ਮੇਲ ਕੀਤੀ ਉਹਨੇ ਕਿਹਾ ਜੀ 25000 ਦੀ ਲੈ ਲਾਂਗਾ ਮੈਂ ਅੱਜ ਤਾਂ ਤੁਸੀਂ ਹਸਾਉਣਾ ਨਹੀਂ ਉਹਨਾਂ ਨੇ ਤੇ ਉਹਦੇ ਹਿਸਾਬ ਨਾਲ ਮਾਰਕੀਟ ਦੇ ਹਿਸਾਬ ਨਾਲ ਗੱਲ ਕਰਨੀ ਨਾ ਉਹਨਾਂ ਵਿਚਾਰਿਆਂ ਦਾ ਕੀ ਕਸੂਰ ਹੈ ਫਿਰ ਤੁਸੀਂ ਅਸਮ ਲੈ ਲਓ ਕਿ ਅੱਜ ਤੋਂ ਬਾਅਦ ਹਸਾਉਣਾ ਨਹੀਂ ਇਹਨਾਂ ਨੂੰ ਫਿਰ ਮੈਨੂੰ 35 ਲੱਗਾ ਇੱਕ ਜਗ੍ਹਾ ਤੋਂ ਅੱਛਾ ਉਹ ਮੈਂ ਕਿਹਾ ਜਾਣਦੇ ਯਾਰ 46 ਦੀ ਘਰ ਪੈਣ ਦੇਈ ਹੈ ਤੂੰ ਮੈਂ ਕਿਹਾ ਫਿਰ ਦੇ 35 ਯਾਰ ਕੀ ਖਿਜੇ ਹੋਣੇ ਉਸ ਗੱਡੀ ਤੋਂ ਯਾਰ ਕਿਤੇ ਪੈਂਤੀ ਵਜੇ 11 ਪੱਲੇ ਪੈ ਗਿਆ ਸਾਜੀ ਉਹ 25 ਵਾਲਾ ਦੇ ਦੇਣੀ ਚਾਹੀਦੀ ਸੀ ਹਾਂ ਕੋਈ ਫਾਇਦਾ ਤੇ ਹੁੰਦਾ ਉਹਨੂੰ ਨਹੀਂ ਕਿੰਨਾ ਨੁਕਸਾਨ ਹੋਇਆ ਜੀ ਨਹੀਂ ਹਾਲੇ ਨਹੀਂ ਹੋਇਆ ਹਾਲੇ ਵੇਚਣੀ ਆ ਹਾਲੇ ਤਾਂ ਰਾਕੇ ਵਿੱਚ ਜੀ ਤੇ ਸਤਾਈ ਅਗਲੇ ਸਾਲ ਤੱਕ ਤੁਹਾਡੀ ਗੱਡੀ ਸੜਦੀ ਹੋ ਗਈ ਉਹ ਯਾਰ ਅੱਛਾ ਉੱਥੇ ਪਾਰਕਿੰਗ ਦਾ ਦੁਬਈ ਸਭ ਤੋਂ ਗੱਡੀ ਦਾ ਐਡਾ ਰੌਲਾ ਨਹੀਂ ਹੈ ਪਾਰਕਿੰਗ ਦਾ ਬਹੁਤ ਰੌਲਾ ਵਾ ਹਾਂ ਦੁਬਈ ਛੋਟਾ ਵਾ ਨਾ ਪਾਰਕਿੰਗ ਹੋਵੇ ਨਾ ਮੈਂ ਕਦੀ ਵੀ ਨਾ ਵੇਚਾਂ ਨਹੀਂ ਜਿਸ ਪਲਾਏ ਤੁਸੀਂ ਰਹਿਣ ਰਹੇ ਇੱਕ ਦੀ ਪਾਰਕਿੰਗ ਹੈ ਨਾ ਹਾਂ ਬਾਕੀ ਕਿਤੇ ਖਲਾ ਮੈਂ 8-8 ਲਾਉਣ ਵਾਲੀਆਂ ਕਿੰਨੀਆਂ ਇਕੱਠੀਆਂ ਕੀਤੀਆਂ ਤਾਂ ਤਾਂ ਗੋਡਾ ਚਾਹੀਦਾ ਵਾ ਆਹੋ ਉਹਨਾਂ ਨੂੰ ਚਾਹੀਦਾ ਵੀ ਮੈਂ ਚੋਕਣਾ ਗੱਡੀਆਂ ਦੇ ਅੰਦਰ ਸੁੱਟੀ ਜਾਵਾਂ ਕਰ ਸਾਜੀ ਤੁਸੀਂ ਗੈਰਾਜ ਬਣਾ ਲਓ ਅੰਡਰ ਉਹ ਤੇ ਪਾਰਕਿੰਗ ਬਹੁਤ ਮਹਿੰਗੀ ਭਾਈ ਉਹ 400 ਰੁਪਏ ਮਹੀਨਾ ਲੈਂਦੇ ਆ 400 ਦਾ 300 ਦਿਰਮ 300 ਦਿਰਮ 400 ਦਿਰਮ ਇੱਕ ਗੱਡੀ ਦਾ ਮਹੀਨਾ 300 ਦਿਰਮ ਵੀ ਮਹੀਨਾ ਹੋਵੇ ਨਾ ਤੇ 300 ਦਿਰਮ 8 ਚੁੱਕਾ 32000 ਰੁਪਏ ਮਹੀਨੇ ਦਾ ਨਜਾਇਜ਼ ਹੀ ਉਸਤਾਦ ਜੀ ਤੁਸੀਂ ਉਹ ਬਣਾ ਲਓ ਜੀ ਰੈਂਟ ਪਾ ਲਓ ਉਧਰ ਸੌਰੀ ਨਹੀਂ ਨਹੀਂ 3 ਗੱਡੀਆਂ ਤੁਹਾਡੇ ਕੋਲ ਹੈ 2 ਇਧਰੋਂ ਲੈ ਰੈਂਟ ਪਾ ਲਓ ਗਾੜੀ ਰੈਂਟ ਏ ਕਾਰ ਤੁਸੀਂ ਭਲਾ ਕੀ ਕਰੋ ਉਸਤਾਦ ਜੀ ਉੱਥੇ ਜਿਹੜੇ ਵਿਚਾਰੇ ਪਾਰਟ ਟਾਈਮ ਜੌਬ ਨਹੀਂ ਕਰਦੇ ਉਹਨਾਂ ਨੂੰ ਗੱਡੀਆਂ ਦੇ ਦਿਓ ਉਹ ਇੱਕ ਮੈਨੂੰ ਕਹਿ ਰਿਹਾ ਮੇਰਾ ਪੁੱਤ ਵਿਚਾਰਾ ਉਹਨੂੰ ਮੈਂ ਦੇ ਹੀ ਦੇਣੀ ਆ ਉਹ ਮੈਨੂੰ ਅੱਲਾ ਦਾ ਵਾਸਤਾ ਤੁਹਾਨੂੰ ਮੌਲਾ ਦਾ ਵਾਸਤਾ ਮੈਂ ਤੁਹਾਡਾ ਪੁੱਤਰ ਆ ਜ਼ਿੰਦਗੀ 'ਚ ਆਸਾਨ ਆ ਮੈਨੂੰ ਐਸੇ ਦੇ ਦਿਓ ਵੈਸੇ ਹੀ ਐਸੀ ਦੇ ਦਿਓ ਨਹੀਂ ਵੈਸੇ ਤਾਂ ਮੁਰਾਦ ਕਹਿੰਦਾ ਮੈਂ ਤੁਹਾਨੂੰ ਪਾਕਿਸਤਾਨੀ 30000 ਰੁਪਏ ਮਹੀਨਾ ਦੇ ਜੂ 400 ਦਿਰਮ ਮਹੀਨੇ ਦਾ ਤੇ ਕਿੰਨੀ ਵਾਰੀ ਦਊਗਾ 4-5 ਸਾਲ ਦਊਗਾ ਅਲਟਮਾ ਦਾ ਅਲਟਮਾ ਛੋਟੀ ਹਾਂ ਜੇ ਮਰਸੀਡੀਜ਼ ਦਾ 400 ਰੁਪਏ ਮਹੀਨਾ ਵਾ ਫਿਰ ਤਾਂ 8-9 ਸਾਲ ਦਊਗਾ ਬਲਕਿ 14-15 ਸਾਲ ਦਊਗਾ ਤੂੰ ਕਹਿੰਦਾ ਮੈਂ ਦੇ ਜੂਗਾ ਤੇ ਜੇ ਅੱਲਾ ਨਾ ਪੈਸਾ ਨਹੀਂ ਰੱਖਦਾ ਤੁਹਾਡਾ ਕੋਈ ਨਹੀਂ ਜੇ ਤੁਹਾਡਾ ਅੱਲਾ ਨਾ ਕਰੇ ਕਿਸੇ ਦਾ ਇੱਕ ਪਿੱਛੋਂ ਬਾਅਦ ਚ ਤੁਹਾਨੂੰ ਦੇ ਜੂਗਾ ਨਹੀਂ 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 ਉਹਨੂੰ ਉਸਤਾਦ ਜੀ ਪੁੱਤਰ ਬਣ ਗਿਆ ਤੁਹਾਡਾ ਇਸ ਤੋਂ ਵੱਡੀ ਕੋਈ ਗੱਲ ਨਹੀਂ ਹੈ ਗੱਡੀਆਂ ਆਉਂਦੀਆਂ ਜਾਂਦੀਆਂ ਹੱਥਾਂ ਹਾਂ ਨਹੀਂ ਨਹੀਂ ਸਹੀ ਗੱਲ ਆ ਨਹੀਂ ਨਾਲੇ ਨਹੀਂ ਸਹੀ ਉਸਤਾਦ ਜੀ ਮੈਂ ਤੁਹਾਨੂੰ ਥੋੜਾ ਜਿਹਾ ਮਸ਼ਵਰਾ ਦੇਣਾ ਸੀ ਚਿੰਗ ਜੀ ਸਸਤੇ ਲੱਭਣ ਦੇ ਲੈ ਆਵਾਂ 15-20 ਦੁਬਈ ਪਾ ਲਓ ਮੇਰੀ ਗੱਲ ਸੁਣ ਤੈਨੂੰ ਮੈਂ ਮਸ਼ਵਰਾ ਦੇਣਾ ਚਿੰਗਚੀ ਵਿਕ ਰਹੇ ਹੁਣ ਹਾਂਜੀ ਬਹੁਤ ਧੜਾ ਧੜ ਵਿਕ ਰਹੇ ਸਸਤੇ ਅੱਧੀ ਕੀਮਤ ਤੇ 25-30 ਲੈ ਕੇ ਖਿਲਾਰ ਲਾ ਕਿਤੇ 2 ਮਹੀਨੇ ਨਹੀਂ ਲੰਘਣੇ ਫੇਰ ਚਿੰਗਚੀ ਹੋ ਜਾਣਾ ਇਹ ਸਾਰੇ ਖਤਮ ਹੋ ਜਾਣਾ ਤੇ ਤੇਰੇ ਉਹੀ ਚਿੰਗਚੀ ਤੇਰੇ ਡਬਲ ਕੀਮਤ ਤੇ ਵਿਕਣੇ ਲੇਕਿਨ ਉਹ ਖਿਲਾਰਨੇ ਕਿੱਥੇ ਪਾਰਕਿੰਗ ਦਾ ਮਸਲਾ ਇਹ ਹੀ ਰੋਲਾ ਨਾ ਇਹ ਰੋਣਾ ਦੁਬਈ ਹੇਠ ਉੱਪਰ ਤਾਂਗਾ ਲਾ ਦੀ ਲੈ ਤੇ ਅਸੀਂ ਵੀ ਲਈਏ ਲੇਕਿਨ ਸਾਰੀ ਸਾਨੂੰ ਹੁਣ ਦੁਬਈ ਫਿਰ 2 ਸਾਲ ਦਾ ਵੀਜ਼ਾ ਨਹੀਂ ਉਹ ਕੋਈ ਨਹੀਂ ਮੈਂ ਕਰ ਲਾਂਗਾ ਕੋਈ ਰੋਲਾ ਨਹੀਂ ਨੋ ਚਲੋ ਟੈਨਸ਼ਨ ਅੱਲਾ ਕਰੇ ਤੁਹਾਡੀ ਮਹਿੰਗੀ ਵੈਸੇ ਵੀ ਮੈਸੇਜ ਆਏ ਮੇਰੇ ਵੀਰਾਂ ਦੇ ਉਹਨੇ ਕਿਹਾ ਜਾਨੇ ਭਾਈ ਤੁਸੀਂ ਗੱਡੀ ਵੇਚੋ ਤੁਹਾਨੂੰ ਜਿੰਨੇ ਪੈਸੇ ਘਟਣ ਮੈਨੂੰ ਦੱਸ ਦੇਣਾ ਮੈਂ ਤੁਹਾਨੂੰ ਸੈਂਡ ਕਰ ਦੇਣਾ ਐ ਹੁੰਦੀ ਬਾਬਾ ਉਹ ਵੀ ਕੋਈ ਇਦਾਂ ਦਾ ਵੀ ਮੇਰੇ ਵੀਰ ਦਾ ਮੈਂ ਉਹਨੂੰ ਅੱਗੋਂ ਸਿਰਫ ਇਹਨੇ ਕਿਹਾ ਮੈਂ ਕਿਹਾ ਯਾਰ ਲਵ ਯੂ ਯਾਰ ਤੁਸੀਂ ਗੱਲ ਮਜ਼ਾਕ ਚ ਪਾਤੀ ਖੋਕਰ ਹੋਟਲ ਦਾ ਤੁਹਾਨੂੰ ਕਿਹਾ ਵਾ ਕਈ ਯਾਰ ਇੱਥੇ ਕਿਤੇ ਨਾ ਕੋਈ ਬਿੱਲੀ ਨੇ ਆਈਟਮ ਕਰਤੀ ਹੈ ਹਾਂ ਹੁੰਦੀਆਂ ਮੈਂ 75000 ਰੁਪਏ ਵਾਲੀ ਪਰਫਿਊਮ ਲਾ ਕੇ ਆਇਆ ਉਹ ਪਰਫਿਊਮ ਨੂੰ ਕੱਟ ਕੇ ਫਿਰ ਉੱਤੇ ਚੜੀ ਜਾ ਰਹੀ ਹੈ ਨਹੀਂ ਉਹਨੇ ਮੇਰੀ ਪਰਫਿਊਮ ਰਿਪਲੇਸ ਕਰਤੀ ਇਹ ਬਿੱਲੀ ਨੇ ਕੀਤਾ ਮੈਂ ਤੇ ਸ਼ੱਕ ਕਰੀ ਜਾਂਦੇ ਆ ਮੈਂ ਕਿਹਾ ਨਹੀਂ ਆਇਆ ਨਹੀਂ ਬਿੱਲੀ ਦਾ ਆਈਟਮ ਆ ਉਹਨੂੰ ਕਾਸ਼ਰ ਕਹੋ ਥੱਲੇ ਲੱਭੇ ਹਲਕਾ ਹੀ ਬਲਕਿ ਹਨੇਰੇ 'ਚ ਲੱਭੇ ਚਮਕ ਪੈ ਗਈ ਕੱਲ ਮੈਨੂੰ ਨਜ਼ਰ ਨਾ ਆਵੇ ਤਾਂ ਜੀ ਇਹ ਅਗਵਾ ਹੋ ਗਿਆ ਮੈਨੂੰ ਇਹ ਨਜ਼ਰ ਨਾ ਆਵੇ ਕੱਲ ਤੋਂ ਪਾਏ ਨਹੀਂ ਰੜਕੇਗੀ ਬਿੱਲੀ ਕਿਹਾ ਛੱਡ ਦੋ ਤੁਸੀਂ ਬਸ ਤੂੰ ਬਿੱਲੀ ਇਸ ਦਫ਼ਤਰ 'ਚ ਨਾ ਵੜੇ ਬਿੱਲੀਆਂ ਬਾਹਰ ਇਹੀ ਕਹਿਣਗੇ ਵੀ ਉਹਨਾਂ ਨੇ ਕੁੱਤਾ ਰੱਖਿਆ ਹੁੰਦਾ ਮੈਂ ਕਹਿੰਦਾ ਜੀ ਛੱਡ ਦਿਓ ਤੇਰੇ ਕੋ ਇਦਾਂ ਹੀ ਡਰ ਨੇ ਮੈਂ ਤੈਨੂੰ ਦੱਸ ਦਿੱਤਾ ਹੀ ਇਹ ਹੈ ਕਿੱਥੇ ਹੈ ਜਿੱਥੇ ਵੀ ਆ ਬਾਹਰ ਮੈਂ ਤੈਨੂੰ ਦੱਸਦਾ ਯਾਰ ਨਹੀਂ ਯਾਰ ਉਹ ਭਾਈ ਠੀਕ ਆ ਤੁਹਾਡੀ ਮਿਹਰਬਾਨੀ ਹੈ ਬਿੱਲੀ ਬਹੁਤ ਅੱਛਾ ਬਿੱਲੀ ਫਲਾਣਾ ਬਿੱਲੀ ਦੀਆਂ ਫਜ਼ੀਲਤਾਂ ਕਿਤੇ ਆਪਣੇ ਪਿੰਡ ਛੱਡਿਆ ਉੱਥੇ ਬਿਆਨ ਕਰਦੇ ਰਹਿਣਾ ਤੁਸੀਂ ਇਹ ਕਰਕੇ ਤਬੀਅਤ ਖਰਾਬ ਹੋ ਤੁਹਾਡੀ ਚੱਕਰ ਨਹੀਂ ਆਉਂਦਾ ਆ ਜਾਨਵਰ ਆ ਜਿਹੜੇ ਇਹਨਾਂ ਦਾ ਕੀ ਹਿਸਾਬ ਆ ਕੀ ਨਸਲ ਇਹਨਾਂ ਦੀ ਵੀ ਨਸਲ ਹੁੰਦੀ ਆ ਅੱਛਾ ਜੀ, ਹਾਂਜੀ ਵਧੀਆ ਕਟਿਆ ਹਾਂਜੀ
ਜਿੱਦਾਂ ਇਨਸਾਨਾਂ ਦੀ ਨਸਲ ਹੁੰਦੀ ਯਾਰ ਇਹ ਨਸਲੀ ਆਦਮੀ ਆ, ਯਾਰ ਇਹ ਬੇਨਸਲ ਆਦਮੀ ਆ, ਯਾਰ ਇਹ ਬਿਲਕੁਲ ਹੀ ਨਸਲੀ ਲਫ਼ਜ਼ ਹੀ ਨਹੀਂ ਲਾਉਣਾ ਇਹਦੇ ਨਾਲ। ਇਹਨਾਂ ਦਾ ਵੀ ਹਿਸਾਬ ਹੁੰਦਾ ਵਾ, ਉਹ ਚੱਕਰ ਕੁੱਤਿਆਂ ਦਾ ਵੀ ਨਸਲ ਹੁੰਦੀ ਆ। ਬਿਲਕੁਲ ਇਦਾਂ ਹੀ। ਹਾਂਜੀ, ਛਤਰੇ ਬੱਕਰੇ, ਹਾਂਜੀ ਛਤਰਾ ਨਹੀਂ ਵੇਖੂਗਾ ਵੀ ਥੱਲੇ ਗਾਂਦਾ ਕੀ ਆ, ਉਹਨੇ ਬਹਿ ਜਾਣਾ। ਬਹਿ ਜਾਣਾ ਇਦਾਂ ਹੀ। ਬੱਕਰਾ ਸਾਰੀ ਰਾਤ ਖਲੋਤਾ ਰਹੂਗਾ, ਜਿੱਥੇ ਉਹ ਆਪਣਾ ਯੂਰਨ ਕਰਦਾ ਉੱਥੇ ਬੈਠੂਗਾ ਨਹੀਂ ਬਹੂਗਾ, ਉਹਨੂੰ ਪਤਾ ਹੁੰਦਾ ਨੇ ਬਹਿਣ ਵਾਲੀ ਜਗ੍ਹਾ ਹੀ ਨਹੀਂ ਹੈਗੀ। ਸਹੀ ਗੱਲ। ਬੱਕਰਾ ਨਹੀਂ ਬੈਠੂਗਾ, ਖਲੋਤਾ ਰਹੂਗਾ ਸਾਈਡ ਤੇ। ਛਤਰੇ ਬਾਉਂਤਰ ਟ੍ਰੈਪ ਜਿੱਧਰ ਮਰਦੀ ਭਜਾਈ ਜਾਓ। ਛਤਰਾ ਜਿਹੜਾ ਆਲ ਫਾਲ ਆ, ਆਲ ਫੋਰ ਮੰਦ ਨਹੀਂ ਤਾਂ ਸਾਜੀ ਮੰਦ ਟ੍ਰੈਪ ਮੰਦ ਟ੍ਰੈਪ ਆਓ, ਪਤਾ ਵਾ ਮੈਨੂੰ ਕਰ ਲੋ ਤਾਂ ਉਹਨੂੰ ਜਿੱਧਰ ਮਰਦੀ ਲਈ ਫਿਰ ਹੋਰ ਉਹ ਖੁਸ਼ ਰਹਿੰਦੇ। ਬੱਕਰੇ ਨੂੰ ਬਰੀਕ ਆਦਮੀ ਹੈ, ਮਾੜੀ ਟਾਈਮ ਦਾ ਬੱਕਰਾ, ਉਹਨੂੰ ਨਵਾਓ ਬੁਖਾਰ ਚੜ ਜਾਏਗਾ। ਬੱਕਰੇ ਨੂੰ ਤੁਸੀਂ ਕਦੀ ਵੇਖਿਆ ਪੈਪ ਨਾਲ ਕਿਸੇ ਨੂੰ ਨਵਾਉਂਦੇ ਆ ਬੱਕਰੇ ਨੂੰ? ਛਤਰੇ ਨੂੰ ਜਿੰਨਾ ਨਵਾਉਣਾ ਹੀ ਖੁਸ਼ ਹੋਈ ਜਾਂਦਾ। ਨਹਿਰ ਛੁੱਟੇ ਛਤਰਾ ਸੁਣ ਕੇ ਮੈਂ ਕਹਿੰਦਾ ਤੂੰ ਉਹਦੇ ਤੇ ਪੈਪ ਲਾ ਦੇ, ਉਹ ਖੁਸ਼ ਹੋਈ ਜਾਊਗਾ ਨਹਾ ਕੇ। ਉਹਨੂੰ ਪਤਾ ਹੀ ਨਹੀਂ ਠੰਡ ਆ ਗਰਮੀ ਆ। ਖੱਲ ਮੋਟੀ ਹੁੰਦੀ ਸਾਡੀ। ਯਾਰ ਤੂੰ ਖੱਲ ਲਾ ਕੇ ਉਹਦਾ ਰੂਹ ਲਾ ਕੇ ਵੀ ਨਵਾ ਦੇ। ਉਹ ਇੱਥੋਂ ਪੈਦਲ ਆ ਅੱਲਾ ਕਰੇਗਾ ਸਕਿਨ ਤੱਕ ਪਾਣੀ ਬੜੀ ਦੇਰ ਨਾਲ ਪਹੁੰਚ ਯਾਰ, ਇੱਥੋਂ ਫੀਲ ਹੀ ਨਹੀਂ ਕਰਦਾ ਉਹ ਬੱਕਰਾ। ਫੀਲ ਦੀ ਗੇਮ ਨਸਲੀ ਇਹਨੂੰ ਹੀ ਕਹਿੰਦੇ ਨਾ। ਉਹ ਸਟਰਕਚਰ ਬਾਡੀ ਦੀ ਉਹੀ ਆ, ਬੇਨਸਲੇ ਦੀ ਵੀ ਤੇ ਨਸਲੇ ਦੀ ਵੀ ਉਹੀ, ਅੱਖਾਂ ਉਹੀ ਕੰਨ। ਇੱਥੋਂ ਨੇ ਫੀਲ ਕਰਨਾ ਕਿ ਨਹੀਂ ਯਾਰ ਇਸ ਬੰਦੇ ਨੇ ਮੇਰੇ ਨਾਲ ਇੱਕ ਦੌਰ 'ਚ ਚੰਗਾ ਕੀਤਾ ਸੀ, ਮੈਂ ਮਰ ਜਾਗਾ, ਮੈਂ ਪਿੱਛੇ ਨਹੀਂ ਹਟਣਾ। ਇੱਦਾਂ ਸੋਚਣਾ ਨਾ। ਇੱਕ ਨੇ ਸੋਚਣਾ ਉਹ ਕੀਤਾ ਤੇ ਕੀਤਾ ਹੋਊਗਾ, ਨਿਕਲੋ ਇੱਥੋਂ, ਜਾਂ ਉਹ ਫਸਿਆ ਤੇ ਭਾਜੀ। ਇਹ ਗੇਮ ਬਾਕੀ ਸਾਰਾ ਵਜੂਦ ਉਹੀ ਉਹਨਾਂ ਦਾ। ਜਿੱਦਾਂ ਇੱਥੋਂ ਇਹਨੂੰ ਕਹਿੰਦੇ ਨਸਲ। ਇਦਾਂ ਹੀ ਜਾਨਵਰਾਂ ਦੀ ਨਸਲ ਹੁੰਦੀ। ਹਾਏ ਹੁਣ ਇੱਕ ਬਿੱਲੀ ਅਵਾਰਾ ਬਿੱਲੀ ਆ ਇਹਦੀ ਤੇ ਪਹਿਲੇ ਤੂੰ ਤਾਂ ਰੰਗ ਰੂਪ ਵੇਖਿਆ, ਰੰਗ ਹੀ ਬਹੁਤ ਮਾੜਾ ਵਾ। ਟਿਕਦੀ ਨਹੀਂ ਅੱਖ। 5-7 ਰੰਗ ਵਾ ਜਿਵੇਂ ਔਰ ਤੰਦੂਰੀ ਹੈ। ਬਦਤਮੀਜ਼ ਆ। ਹਾਂਜੀ ਰੱਜ ਕੇ ਯਾਨੀ ਉਹ ਭਾਂਡਿਆਂ 'ਚ ਚੜ ਜੂਗੀ, ਉੱਥੇ ਚੜ ਜੂਗੀ, ਯਾਨੀ ਅਵਾਰਾ ਜੀ, ਕੋਈ ਉਹਦਾ ਚੱਕਰ ਨਹੀਂ ਹੈ। ਸੱਚ ਦੁਬਾਰਾ ਕਿਦਾਂ 20 ਬਿੱਲਿਆਂ ਨਾਲ ਇਹਦਾ ਬਾਹਰ ਤਲਕ। ਪਿੱਛੇ ਜੇ ਤੁਸੀਂ ਆਪਣੀ ਅੱਖੀ ਨਹੀਂ ਵੇਖਿਆ? ਉਹ ਤਾਂ ਹਰ ਵਾਰੀ ਬਿੱਲਾ ਨਵਾਂ ਨਹੀਂ ਹੁੰਦਾ। ਬਿੱਲਾ ਨਵਾਂ ਇੱਥੇ ਲੈਣਾ ਲਾ ਦਿੰਦਾ ਵਾ। ਸਾਲਿਓ ਮੇਰੇ ਮੁਕੱਦਰਾਂ 'ਚ ਇਹੋ ਜਿਹੀ ਬਿੱਲੀ ਉਹ ਨਹੀਂ ਰੁੱਸੀ ਦਾ ਨਹੀਂ ਦੱਸਦਾ ਜੀ। ਸਾਜੀ ਸਬਰ ਕਰੋ। ਪਤਾ ਕੀ ਗੱਲ ਹੋ ਜਾਏਗੀ ਸੈਟਲ ਲੱਗਾ। ਉਸਤਾਦ ਜੀ ਇਹ ਨਾ ਓਵਰਰੇਟਡ ਜਾਨਵਰ ਬਣ ਗਿਆ। ਉਹ ਨਹੀਂ ਉਹ ਤਾਂ ਰੰਗ ਦੇਖਿਆ ਕਿਆ ਇਹਦੀ ਐਡੀ ਕੋਈ ਗੱਲਬਾਤ ਨਹੀਂ ਕੀ, ਬਸ ਇਹਨੂੰ ਫੋਨ ਕਰਕੇ। ਓਏ ਉਹ ਨਿੱਗੀ ਇਹ ਯਾਰ, ਇਹ ਨਿੱਗੀ ਲੇਕਿਨ ਬਿੱਲੀ ਟੋਟਲੀ। ਯਾਰ ਮੈਂ ਤੈਨੂੰ ਦੱਸਦਾ, ਇੱਕ ਘੰਟਾ ਘਰ ਤੋਂ ਚੱਲ ਜਾ ਅੱਜ ਵੀ, ਹਾਂਜੀ ਤੈਨੂੰ 100 ਦਾ ਤੋਤੇ ਮਿਲ ਜਾਣੇ ਹਰੇ। ਮਿਲਦੇ ਇਹ ਉਹ ਟੈਪ ਆ। ਬਿਲਕੁਲ 50 ਇਹ ਮਤਲਬ ਹਾਂ 50 ਦੀ ਦਰਜਨ ਟੈਪ ਬਿੱਲੀ ਹੈ। ਬੂਹੇ 'ਚ ਸਾਜੀ ਨਾਲੇ ਇਹ ਇੱਧਰ ਦੀ ਹੈ ਹੀ ਨਹੀਂ, ਇਹ ਪਾਕਿਸਤਾਨੀ ਬਿੱਲੀ ਨਹੀਂ ਹੈਗੀ। ਇਹ ਤਾਂ ਖਦੋ ਖਾਲ ਦੇਖਿਆ ਵਾ। ਪਾਕਿਸਤਾਨੀ ਨਹੀਂ ਯਾਰ, ਇਹ ਕਿਤੇ ਪਿੰਡ ਪੁੰਡ ਦੀ, ਕਿਤੇ ਪਤਾ ਪਿੰਡ ਪੁੰਡ ਦੀ ਵੀ ਨਹੀਂ, ਰੰਗ ਕਾਲਾ ਵੀ ਹੈ, ਚਿੱਟਾ ਵੀ, ਜਿਵੇਂ ਵਰਕਸ਼ਾਪ ਤੇ ਕੰਮ ਕਰਦੀ ਆ। ਟੈਮੀ ਬਾਹਰ ਮੈਨੂੰ ਨਜ਼ਰ ਨਾ ਆਵੇ ਯਾਰ, ਤੇਰੀ ਮਿਹਰਬਾਨੀ। ਨਾਲੇ ਥੱਲੋਂ ਨਾ ਹਲਕਾ ਜਿਹਾ ਨਿਸ਼ਾਨੇ ਉਹ ਵੀ ਬਣਾ ਮਟਾਓ ਜਰਾ ਹਲਕਾ। ਯਾਰ ਇੱਕ ਬਿੱਲੀ ਅਸੀਂ ਫੜੀ ਸੀ, ਬਾਹਰੋਂ ਆਈ ਸੀ, ਹਾਂਜੀ ਉਹ ਚਿੱਟੀ ਉਹ ਇੱਕ ਮੁੰਡਾ ਲੈ ਗਿਆ ਰਾਤ ਨੂੰ ਅਲੀ ਸ਼ੇਰ ਦੇ ਨਾਲ ਕੇ ਕਿਸੇ ਦੇ ਨਾਲ ਆਇਆ ਸੀ ਬੰਦਾ, ਇੱਕ ਦੋਸਤ ਦੇ। ਹਾਂਜੀ ਉਹ ਲੈ ਗਿਆ। ਉਹਨੇ ਵੇਖੀ, ਮੈਂ ਉਹਦਾ ਇੱਕ ਅੱਖ ਬਰਾਊਨ ਸੀ, ਇੱਕ ਅੱਖ ਕੋਈ ਹੋਰ ਸੀ, ਇੱਕ ਪੀਲੀ ਸੀ ਇੱਕ ਨੀਲੀ ਸੀ। ਇੱਕ ਨੀਲੀ ਸੀ ਇੱਕ ਪੀਲੀ ਸੀ। ਤੇ ਖੂਬਸੂਰਤ ਕਿੰਨੀ ਸੀ, ਤੇ ਡਰਦੀ ਸੀ, ਨਸਲੀ ਸੀ। ਉਹਨੂੰ ਜਿੱਥੇ ਪਾਇਆ ਉਹ ਨਹੀਂ ਵੀ ਉਹ ਮੁੰਡਾ ਇੱਕ ਆਇਆ, ਉਹਨੇ ਦੇਖੀ, ਮੈਂ ਕਿਹਾ ਯਾਰ ਕਿਸੇ ਦੀ ਆਈ ਹੈ। ਤੁਸੀਂ ਕਿਹਾ ਵੀ ਸੀ ਸੋਚ ਕੇ ਜਿਹਦੀ ਹੈਗੀ ਦੱਸ। ਆਹੋ ਉਹ ਵੀ, ਉਹ ਫਿਰ ਲੈ ਗਿਆ ਵਿਚਾਰਾ। ਮੈਂ ਕਿਹਾ ਯਾਰ ਅਗਰ ਕੋਈ ਬੋਲੇਗਾ ਤਾਂ ਮੈਂ ਤੈਨੂੰ ਦੱਸਾਂਗਾ, ਨਹੀਂ ਤੇ ਤੂੰ ਮੌਜ ਕਰ। ਉਹ ਕੋਈ 50-60-70 ਹਜ਼ਾਰ ਵਾਲੀ ਬਿੱਲੀ ਸੀ, ਔਰ ਜਾਤੋ ਦੀ, ਔਰ ਇਹ ਉਹ ਸਾਰਾ। ਲੇਕਿਨ ਇਹ ਫਿਰ ਦੀ ਪਤਾ ਲੱਗਦਾ ਸੀ ਯਾਰ ਕੋਈ ਰੀਜ਼ਨੇਬਲ ਕੋਈ ਖਾਨਦਾਨੀ ਬੰਦਾ ਫਿਰ ਰਿਹਾ। ਹਾਂਜੀ ਉਹ ਇਹ ਇੱਥੇ ਹੁੰਦੀ ਆ, ਸਾਨੂੰ ਦੇਖ ਕੇ ਨਾ ਕਰਕੇ ਇਸ਼ਾਰਾ ਕਰਦੀ ਬਿੱਲੀ ਨੂੰ, ਨੰਗੇ ਉਹ ਤੇ ਫਰੇਜ ਦੇ ਪਿੱਛੇ ਥੱਲੇ ਵੜ ਜਾਂਦੀ। ਸ਼ੋਅ ਕਰ ਰਿਹਾ ਜੋ ਤੂੰ। ਆਹੋ ਉਹ ਪੜਿਆਰੇ ਲੱਗੇ ਆ। ਉਸਤਾਦ ਜੀ ਹਲਕੀ ਜਿਹੜੀ ਹੁਣ ਢੂਸ ਉੱਠਣ ਰਹੀ ਹੈ ਨਾ, ਦਿਮਾਗ ਬੰਦ ਹੋਣ ਡਿਆ ਅੱਗੇ। ਯਾਦਦਾਸ਼ਤ ਜਾਣ ਦੀ ਨਸਲ ਤੇ ਉਸਤਾਦ ਜੀ ਡਿਪੈਂਡ ਕਰਦਾ। ਭੇੜੀਏ ਨੂੰ ਕਦੀ ਕੈਦ ਨਹੀਂ ਕਰ ਸਕਦਾ ਬੰਦਾ, ਚੀਤੇ ਨੂੰ ਵੀ ਨਹੀਂ ਕਰ ਸਕਦਾ। ਚੀਤੇ ਨੂੰ ਵੀ। ਨਹੀਂ ਤੂੰ ਤੇ ਨਸਲ, ਤੂੰ ਤੇ ਉਹਦੀ ਕੈਟਾਗਰੀ ਚੇਂਜ ਕਰਤੀ ਨਾ, ਬਿੱਲੀ ਤੋਂ ਭੇੜੀ ਤੇ ਚਲਾ ਗਿਆ। ਇੱਕੋ ਜਾਨਵਰ ਦੇ ਵਿੱਚ ਇਹਦੀ ਗੱਲ ਨਸਲ ਹੁੰਦੀ ਆ। ਮਤਲਬ ਕਿ ਬੇ ਨਾ ਬਿੱਲੀ ਬੇ ਨਾ ਭੇੜੀ। ਉਹ ਯਾਰ ਬੇ ਨਾ ਬਿੱਲੀ ਯਾਰ ਜਿੱਦਾਂ ਹੁਣ ਮਤਲਬ ਕਿ ਖਾਨ ਸਾਹਿਬ, ਕੁਰੈਸ਼ੀ, ਹਾਸ਼ਮੀ, ਏਦਾਂ ਦੇ ਖਾਨ ਸਾਹਿਬ ਨਹੀਂ ਹੁੰਦੇ। ਇੱਕੋ ਹਾਂ ਸਮਝ ਲੱਗੀ ਕੋਈ ਕੈਟਾਗਰੀ ਇੱਕ ਹੀ ਹੈ ਲੇਕਿਨ ਚੇਂਜ ਆ ਥੋੜਾ। ਰੂਪ ਇੱਕ ਹੀ ਆ, ਬਰਾਦਰੀਆਂ ਚੇਂਜ ਆ। ਹਾਂਜੀ ਖਾਨ ਸਾਹਿਬ ਬੜੇ ਬੜੇ ਨਫੀਸ ਵੀ ਹੈ। ਕੀ ਉਹਨੂੰ ਕਹਿੰਦੇ ਨੇ, ਖੁਦਾਰ ਆਏ ਨੇ, ਬੜੇ ਬੜੇ ਖੁਦਾਰ ਖਾਨ ਸਾਹਿਬ ਹੋਏ ਨੇ। ਇੰਜ ਨਹੀਂ ਕੀਤਾ ਉਹਨਾਂ ਨੇ ਕਦੀ। ਉਹਨਾਂ ਨੇ ਤੇ ਕਈ ਐਸੇ ਖਾਨ ਸਾਹਿਬ ਨੇ, ਉਹਨਾਂ ਨੇ ਇੰਜ ਨਹੀਂ ਕੀਤਾ ਕਿਸੇ। ਹਾਂਜੀ ਪਿੱਛੇ ਵੀ ਨਹੀਂ ਕੀਤਾ। ਹਾਂਜੀ ਐਸੇ ਖਾਨ ਸਾਹਿਬ ਹੋਏ ਨੇ ਕਸਮੇ। ਹੋਰ ਮਤਲਬ ਇੱਕੋ ਹੀ ਗੱਲ ਦੇ ਵਿੱਚ, ਇੱਕੋ ਹੀ ਕੈਟਾਗਰੀ 'ਚ ਬਿੱਲੀ ਹੈ ਨਾ। ਬਿੱਲੀਆਂ ਦੇ ਵਿੱਚ ਮੁਖਤਲਿਫ ਨਸਲਾਂ ਨੇ, ਉਹਨਾਂ ਦੀਆਂ ਆਦਤਾਂ ਨੇ, ਕੁੱਤਿਆਂ ਦੀਆਂ ਆਦਤਾਂ ਨੇ, ਘੋੜਿਆਂ ਦੀਆਂ ਨਸਲਾਂ ਨੇ। ਘੋੜਾ ਦੁਨੀਆ ਦਾ ਸਭ ਤੋਂ ਮਹਿੰਗਾ ਜਾਨਵਰ ਹੈ।
ਵੀ ਘੋੜੇ ਦਾ ਐਂਡ ਹੀ ਕੋਈ ਨਹੀਂ, ਵੀ ਏਡਾ ਮਹਿੰਗਾ ਜਾਨਵਰ ਆ ਸਾਜੀ ਘੋੜਾ। ਘੋੜਾ ਫਾਇਦਾ ਤਾਂ ਕੋਈ ਨਹੀਂ, ਮਿਲੀਅਨਸ ਚ ਬਿਲੀਅਨਸ ਚ ਇੱਕ ਘੋੜਾ, ਹਲੋ ਜੀ। ਇਦਾਂ ਹੀ ਐਸੀ ਨਸਲ। ਸਿਰਫ ਦੌੜ ਵਾਸਤੇ ਇਸਤੇਮਾਲ ਹੁੰਦਾ ਬਸ। ਯਾਰ ਇਹ ਉਨਸੀਅਤ ਹੁੰਦੀ ਨਾ ਤੁਹਾਨੂੰ ਕਿਸੇ ਜਾਨਵਰ ਨਾਲ। ਹੁਣ ਮੈਨੂੰ ਉਧਰ ਕੇਟੂ ਨਾਲ, ਮੈਨੂੰ ਕੁੱਤਿਆਂ ਨਾਲ ਨਹੀਂ ਹੈਗੀ ਉਨਸੀਅਤ, ਕੇਟੂ ਨਾਲ ਮੈਨੂੰ ਹੋ ਗਈ, ਕੱਲੇ ਨਾ ਵਜ੍ਹਾ ਬਸ ਹੋ ਗਈ। ਇੱਕ ਐਸਾ ਹਿਸਾਬ ਲੱਗਾ, ਮੈਂ ਦੇਖਿਆ ਉਦੋਂ ਉਹ ਕੁੱਤਾ ਕੇਟੂ ਨਾਲੋਂ ਵੀ ਚੰਗੀ ਨਸਲ ਸੀ। ਉਹ ਜਿਹੜੀ ਉਹਨਾਂ ਨੇ ਗਿਫਟ ਕੀਤੀ ਸਾਨੂੰ, ਬਰਾਊਨ ਕਲਰ ਦਾ ਲੈਬਰੇ, ਹਾਂਜੀ ਹਾਂਜੀ। ਸੁਭਾਨ ਅੱਲਾ ਕੁੱਤਾ ਸੀ ਉਹ। ਤੇ ਉਹ ਕਿੱਡਾ ਛੋਟਾ ਜਿਹਾ, ਮੈਂ ਸਿਰਫ ਉਹਨੂੰ ਇਸ ਤੋਂ ਵਾਪਸ ਕਰ ਦਿੱਤਾ। ਯਾਰ ਇਹ ਮੇਰੇ ਕੋ ਨਹੀਂ ਪਾਲਿਆ ਜਾਣਾ ਇਹਦੇ ਨਾਲ ਵੀ ਉਦੀ ਸਾਜੀ ਹੁਣ ਤੁਸੀਂ ਦੇਖੋ ਨਾ ਕੁੱਤਾ ਇੰਜ ਦਾ। ਉਹ ਨੋਨੀ ਉਹਨੇ ਜਦੋਂ ਤਾਂ ਹੋਣਾ ਸੀ ਨਾ, ਤੇ ਇੰਜ ਲੱਗਣਾ ਸੀ ਚੀਤਾ ਫਿਰ ਰਿਹਾ, ਇਹ ਨਸਲ ਸੀ। ਤਾਜੀ ਤੇ ਗਿਫਟ ਉਹਨਾਂ ਨੇ ਦਿੱਤਾ, ਲੱਖ ਰੁਪਏ ਦੇ ਉੱਤੇ ਦਾ ਕੁੱਤਾ ਸੀ ਉਹ। ਲੇਕਿਨ ਖਰਚੇ ਤੇ ਮੈਂ ਦੂਜੇ ਦਿਨ ਉਹਨੂੰ ਹੀ ਵਾਪਸ ਕੀਤਾ। ਮੈਂ ਹਾਲਾਂਕਿ 20 ਜਣੇ ਮੈਨੂੰ ਕਹਿੰਦੇ ਸੰਦ ਦੇ, ਮੈਂ ਕਿਹਾ ਨਹੀਂ, ਜਿੰਨੇ ਦਿੱਤਾ ਉਹਨੂੰ ਵਾਪਸ ਦਵਾਣਾ ਮੈਂ। ਹੁਣ ਉਹਨੇ ਵਿਚਾਰੇ ਨੇ, ਮੈਂ ਉਹਨੂੰ ਹੀ ਵਾਪਸ ਕੀਤਾ। ਮੈਂ ਕਿਹਾ ਯਾਰ ਤੂੰ ਲੈ ਲਾ, ਮੇਰੇ ਕੋਲ ਨਹੀਂ ਪਾਲਿਆ ਜਾਣਾ। ਸੱਚ ਮੈਨੂੰ ਕੋਈ ਕੁੱਤਾ ਓਏ ਤੁਹਾਡੇ ਘਰ ਆਪਣੇ ਰਹਿਣ ਦੀ ਜਗ੍ਹਾ ਹੈ ਨਹੀਂ। ਤਾਜੀ ਮੈਨੂੰ ਲਾ ਦੋ 30-40 ਹਜ਼ਾਰ ਸੈਕਿੰਡ ਹੈਂਡ ਉਹਦੇ। ਲਾ ਆ ਲੈ ਲਓ ਦੇਖਣਾ ਲੈ ਦਿਓ ਟੈਂਕੀ ਟਾਪੇ ਆਪ ਬੋਲ ਕੁੱਤੇ ਸਾਜੀ ਉੱਥੇ ਉਹ ਰੱਖਾਂਗੇ ਯਾਰ। ਮਰੇ ਚੱਲੇ ਕੁੱਤੇ ਕਿੱਥੋਂ ਮਿਲਦੇ ਉਹਦਾ ਆ? ਸਵੇਰ ਵਾਕ ਤੇ ਜਾਂਦਾ, ਨਾਲ ਜਾਇਆ ਕਰੇਗਾ, ਜਰਾ ਅੱਛਾ ਸੋਹਣਾ ਲੱਗਦਾ ਬੰਦਾ ਟ੍ਰੈਂਡ। ਸਾਜੀ ਇੱਕ ਸਵਾਲ ਆ ਮੇਰਾ, ਹਾਂਜੀ ਦਿਮਾਗ ਬੰਦ ਹੋ ਰਿਹਾ ਨਾ। ਇੱਕ ਇਹ ਸਵਾਲ। ਕੰਮ ਦੱਸਾ ਯਾਰ ਮੇਰੀ 80,000 ਪਹਿਲੀ ਪਰਫਿਊਮ ਨੇ ਮਿੱਟੀ ਕਰਤੀ, ਤੁਹਾਨੂੰ ਮੈਨੂੰ ਆ ਹੀ ਨਹੀਂ ਰਹੀ। ਉਹ ਤੇ ਆ ਉਹ ਕਹਿ ਸੀ ਮਹਿੰਗੀ ਹੋਏਗੀ। ਉਹ ਜਿਸਮ ਵਾਲੀ ਵੀ ਲਾ ਲਓ, ਇਹ ਬਾਤ ਆ ਜਿਹੜੀ ਜਿਸਮ ਜਿਹੜੀ ਇਹ ਬਾਤ ਨਹੀਂ ਦੇ ਅੱਛਾ ਇਹ ਬੋਨ ਅੱਖਾਂ 'ਚ ਪਾਣੀ ਵੀ ਸਾਜੀ ਆਉਂਦੇ ਆ। ਸਾਜੀ ਇੱਕ ਭਾਈ ਸਵਾਲ ਕੜਵਾਹਟ ਆ। ਮੈਨੂੰ ਬਿੱਲੀ ਨਾ ਨਜ਼ਰ ਆਵੇ ਕਾਲੂ। ਸਾਜੀ ਨਹੀਂ ਆਂਦੀ, ਟੈਨਸ਼ਨ ਨਾ ਲਓ ਤੁਸੀਂ, ਮੈਂ ਖਾਈ ਨਹੀਂ ਜਾ ਕੇ। ਮੈਂ ਕਹਿੰਦਾ ਬਿੱਲੀ ਪੱਕੇਗੀ। ਬਿੱਲੀ ਗੈਪ ਨਾ ਕਰੇ, ਤੁਹਾਨੂੰ ਉਹਨਾਂ ਕਰ ਦੇਵੇ, ਤੁਹਾਨੂੰ ਨਜ਼ਰ ਹੀ ਨਾ ਆਵੇ। ਨਹੀਂ ਟੈਨਸ਼ਨ ਦਰ ਨਹੀਂ। ਛਿੱਕ ਤਾਂ ਹੁੰਦੀ ਬਿੱਲੀ ਨਾ, ਗਈ ਨੱਕ ਨੂੰ ਪੈਂਦੀ, ਗਲੇ ਨੂੰ ਵੀ ਪੈਂਦੀ, ਕੜਵਾਹਟ ਵਾਲੀ ਆ। ਹਾਂਜੀ। ਐ ਲੱਗਦਾ ਵਿੱਚ ਕਨੈਨ ਆ। ਜ਼ਿਆਦਾ ਚਕੋਤਰੇ ਵਾਲਾ ਕੰਮ ਨਹੀਂ ਹੁੰਦਾ ਉਹ ਆ। ਉਹ ਆ, ਖਟਾਸ ਜਿਹੀ ਆ ਮਿੱਠੇ। ਹੁਣ ਥੱਲੇ ਮੈਂ ਤਾਂ ਗੱਲ ਸਾਜੀ ਦੱਸਾਂ ਕਿੰਨਾ ਸਾਜੀ ਤੁਸੀਂ ਕਿੰਨਾ ਦੇ ਸਾਹਮਣੇ ਗੱਲ ਮੇਰੀ ਗੱਲ ਸੁਣੋ, ਸਾਜੀ ਲੈਟਾ ਸਾਰੀ ਗੰਦੇ ਨੇ ਯਾਰ ਇਹ ਕਸਮ ਹੈ। ਨਹੀਂ ਸਾਜੀ ਲੈਟਾ ਬੰਦ ਕਰੋ, ਥੱਲੇ ਹਲਕੇ ਜਿਹੀ ਮੋਬਾਈਲ ਦੀ ਲਾਈਟ ਮਾਰੋ, ਕੋਈ ਚਮਕ ਪਏਗੀ। ਉਹਨੂੰ ਛੋਟੀ ਨਾਲ ਕਾਲੂ ਬਾਹਰ ਕੱਢ ਲਾ। ਲਿਆ ਕੱਢ ਲੈਂਦੇ ਆ। ਉਹ ਦਰਅਸਲ ਨਾ ਉਹ ਚਮਕਣ ਨਹੀਂ ਮਿੱਠੇ, ਪਤਾ ਕੀ ਉਹ ਗੱਲ ਚੰਗੀ ਤਰ੍ਹਾਂ ਫੇਂਕ ਗਈ ਆ। ਕਈ ਕਿਤੇ ਗਈ ਆ, ਲੇਕਿਨ ਉਹ ਮੋਹਰ ਜੀ ਬਣੀ ਆ ਥੱਲੇ, ਜਾਂ ਸਟੈਪ ਨਹੀਂ ਲੱਗੀ ਹੁੰਦੀ। ਐ ਲੱਗਦਾ ਗੁੜ ਰੱਖਿਆ ਕਿਸੇ ਨੇ ਥੱਲੇ ਯਾਰ, ਉਹ ਹਿਸਾਬ ਤਾਂ ਉਹਨਾਂ ਨੇ ਜੰਮ ਗਈ ਹੋਣੀ ਆ। ਉਹ ਕਿੱਦਾਂ ਖੁਰਚਣੀ, ਡੰਬੀ ਨਾਲ ਖੁਰਚਣੀ ਪੈਣੀ ਆ। ਮੈਨੂੰ ਲੱਗਦਾ ਛੋਟੀ ਜਿਹੀ ਗੱਡੀ ਬਣਾ ਕੇ ਚਲ ਓ ਗਈ। ਯਾਰ ਬਸ ਕਰ ਦਿਓ ਯਾਰ। ਮੈਨੂੰ ਤਾਂ ਲੱਗਦਾ ਪੂਰੀ ਕਾਫੀਆ ਬਣਾ ਕੇ ਹੁਣ ਥੱਲੇ ਨਹੀਂ ਕਰਕੇ 5000 ਦੀ ਮਿਹਰਬਾਨੀ। ਮੇਰਾ ਦਿਮਾਗੀ ਤਬੀਅਤ ਖਰਾਬ ਹੈ, ਬੰਦ ਹੋਣੇ ਆ। ਕਾਫੀਆ ਬਣਾ ਗਈ ਹੋਣੀ ਕਹਿੰਦਾ। ਯਾਰ ਮੈਨੂੰ ਇੱਕ ਗੱਲ ਦਾ ਸਾਜੀ ਜਵਾਬ ਚਾਹੀਦਾ। ਕਿਉਂ ਵਜ੍ਹਾ ਕੀ ਗੱਲ? ਮਤਲਬ ਨਸਲ ਦਰ ਨਸਲ ਗੱਲ ਹੋਣੀ ਸੀ, ਤੇ ਯਾਨੀ ਜਿਹੜੇ ਬੰਦੇ ਖਾਨ ਸਾਹਿਬ ਤੋਂ ਜੱਟ ਬਣ ਗਏ, ਯਾਨੀ ਮਿਸਾਲ ਤੌਰ ਤੇ, ਉਹਨਾਂ ਛੱਡ ਦੇ, ਆਪੇ ਅੱਲਾ ਸਜ਼ਾ ਦਊਗਾ, ਤੇਰੀ ਟੈਨਸ਼ਨ ਨਹੀਂ ਹੈ। ਅੱਲਾ ਦਊਗਾ, ਅੱਲਾ ਪਾ ਵੇਖਣ ਦਿਆ ਵਾ ਕੋਈ ਨਹੀਂ। ਤੂੰ ਛੱਡ ਦੇ। ਤੂੰ ਆਪਣੇ ਖਾਨ ਸਾਹਿਬ ਤੇ ਕੈਮਰਾ ਹੈ, ਤੂੰ ਖਾਨ ਸਾਹਿਬ ਜੀ ਕਿਉਂ ਨਹੀਂ ਹੈਗਾ ਪੂਰਾ? ਮੈਂ ਖਾਨ ਸਾਹਿਬ ਜਿਹੜੇ ਮਤਲਬ ਖਾਨ ਸਾਹਿਬ ਤੋਂ ਜੱਟ ਬਣ ਗਏ, ਉਹਨਾਂ ਦਾ ਮਤਲਬ ਸਾਜੀ ਆ ਬੋ ਨਾ ਬੋਲੇ ਵੀ ਸੋਚੀ ਯਾਰ ਐ ਲੱਗਣ ਡਿਆ ਸਤਾਜੀ ਕੀ ਮੈਨੂੰ ਮਹੀਨਾ ਆਇਓਡਾ ਸਹੀ ਜਗ੍ਹਾ ਪਈ ਰਹੇ ਨਾ, ਉਹ ਚ ਜਿਹੜੀ ਸ਼ਾਨ ਜੀ ਆਉਂਦੀ, ਉਹ ਸਿਸਟਮ ਲੱਗਣ ਡਿਆ। ਸਾਜੀ ਜਾਨਵਰ ਜਿਹੜੇ ਆ, ਲਾਈਕ ਇੱਕ ਸ਼ਰੀਫ ਜਾਨਵਰ ਮੇਰਾ ਫੇਵਰਟ ਆ, ਖੋਤਾ। ਓਏ ਯਾਰ ਇਹ ਭਾਈ ਮਿੱਠੇ ਓਏ ਆਈ ਲਵ ਡੋਂਕੀ ਯਾਰ, ਜਿੱਥੇ ਖਿਲਾਰੋ ਉੱਥੇ ਖਲੋਤਾ ਯਾਰ। ਕਦੀ ਉਹਦੀ ਸ਼ਿਕਾਇਤ ਆਈ ਤੈਨੂੰ? ਨਾ ਸਾਜੀ ਕਦੀ ਸੁਣਿਆ ਜੋ ਤੇ ਖੋਤਾ ਜੀ ਬੱਚਿਆਂ ਨੂੰ ਦਲਤੀਆਂ ਮਾਰਨ ਦੇ ਆ? ਨਾ ਕਦੀ ਕਦੀ ਸੁਣਿਆ 4 ਬੰਦੇ ਨੇ ਖੋਤਾ ਫੜਿਆ, ਉਹਨੂੰ ਕੁੱਟਣ ਦੇ ਜੀ, ਇਹਨੇ ਸਾਡੇ ਘਰ ਵੜ ਕੇ ਭਾਂਡੇ ਸਿੱਟਤੇ? ਕਦੀ ਵੀ ਨਾ ਕਦੀ ਸੁਣਿਆ ਵੀ ਖੋਤੇ ਦੀ ਕੋਈ ਸ਼ਿਕਾਇਤ? ਦੱਸ ਕੋਈ ਵੀ ਸਾਜੀ। ਕੀ ਉਹਨੂੰ ਵਿਚਾਰੇ ਨੂੰ ਜ਼ਲੀਲ ਕੀਤਾ ਪਿਆ ਦੁਨੀਆ ਨੇ? ਕਿਹਨੇ ਕੀਤਾ ਵਾ? ਅਸੀਂ ਤੁਸੀਂ ਕਿਉਂ? ਸਾਡੇ ਜਿਹੜੇ ਬਹੁਤੇ ਅਸੀਂ ਸਾਡਾ ਸੈਟਅਪ, ਸਾਡਾ ਨਿਜ਼ਾਮ ਦੁਨੀਆ ਦਾ ਇੱਥੇ ਅੱਜ ਸਾਰੇ ਖੋਤਾ। ਖੋਤੇ ਨੂੰ ਸਰ ਦਾ ਲਕਬ ਮਿਲਣਾ ਚਾਹੀਦਾ, ਉਹਨੂੰ ਸਰ ਕਹਿਣਾ ਚਾਹੀਦਾ। ਸਾਜੀ ਉਹਦੀ ਖਿਦਮਤ ਬਹੁਤ ਹੈ ਸਾਜੀ। ਜ਼ਖਮ ਹੋਇਆ ਉਹਦੇ ਮੋਢੇ ਤੇ ਮਾਲ ਲੈ ਕੇ ਜਾ ਰਿਹਾ, ਮਕਾਨ ਸ਼ਿਫਟ ਕਰ ਰਿਹਾ, ਓਏ। ਅਨਾਜ ਲੈ ਕੇ ਆ ਰਿਹਾ। ਯਾਰ ਉਹਨੂੰ ਖਿਲਾਰਦੇ ਸਵੇਰ ਨੂੰ, ਰਾਤ ਨੂੰ ਉੱਥੇ ਖਲੋਤਾ ਉਹਨੂੰ ਮੇਨ ਰੋਡ ਦੇ ਦਰਮਿਆਨ ਚ ਖਿਲਾਰਦੇ, ਹਿੱਲੂਗਾ ਨਹੀਂ ਉਹ। ਬੜੈਚ ਤੇ ਆ ਰਿਹਾ, ਰੁਕੇਗਾ ਉਹ। ਉੱਤੋਂ ਦੀ ਜਾਣਗੇ ਸਾਰੇ। ਉਹ ਖੜਾ ਇੰਨਾ ਸ਼ਰੀਫੁਲ ਨਫਸ। ਇਹ ਸਿਆਣਪਤੀ ਨੂੰ ਕੂੜ ਨੂੰ ਨਹੀਂ ਪਤਾ ਲੱਗਦਾ। ਬਿੱਲੀ ਛਾਤਰ ਹੈਗੀ ਹੈ, ਬਿੱਲੀ ਨੂੰ ਆਪਣੇ ਬੱਚਿਆਂ ਦਾ ਨਹੀਂ ਸੋਚਣਾ, ਖੋਤੇ ਨੂੰ ਆਪਣੇ ਬੱਚਿਆਂ ਦਾ ਕੋਈ ਵੀ ਨਹੀਂ। ਯਾਰ ਖੋਤੇ ਨੂੰ ਇੰਨਾ ਕੁ ਦਾਣਾ ਪਾ ਦਿਓ, ਇੰਨਾ ਕੁ ਦਾਣਾ ਪਾ ਦਿਓ, ਉਹ ਰਾਜੀ ਆ। ਹਾਂਜੀ ਉਹ ਸ਼ਾਮ ਨੂੰ ਸਿਰਫ 5 ਮਿੰਟ ਜ਼ਿੰਦਗੀ ਜਿੰਦਾ ਜੋ ਲਿਟਦਾ ਸਾਜੀ ਬਸ। ਬਸ ਇਹ ਹਾਂ ਉਹ ਉਹਦੀ ਯਾਰ ਉਹ ਆਪਣੀ ਜ਼ਾਤ ਉਹਦੀ, ਉਹ ਲਿਟਦਾ, ਤੁਹਾਨੂੰ ਕੁਝ ਕਹਿੰਦਾ ਉਹ? ਨਹੀਂ ਕੁਝ। ਉਹ ਤੇ ਵੀ ਤਰਾਜ ਆ ਸਾਜੀ ਬੰਦਿਆਂ ਨੂੰ। ਹਾਂ ਲੈ ਦੱਸੋ ਉਹ ਥਕਾਵਟ ਲਾਉਂਦਾ ਵਾ ਯਾਰ। ਐਵੇਂ ਕਿਸੇ ਨੂੰ ਕਹਣਾ ਉਹ ਖੋਤੇ ਆ ਫਲਾ, ਉਹ ਭਲਾ ਮਾਨਸ ਜਾਨਵਰ ਆ ਯਾਰ, ਸ਼ਰੀਫ ਜਾਨਵਰ। ਮਿਹਨਤੀ ਆ ਸਾਰਾ। ਕਦੀ ਤੂੰ ਵੀ ਕਿਸੇ ਨੂੰ ਦੰਦੀ ਵੜਤੀ, ਹਾਂ ਉਹਦਾ ਨਾਲ ਪੰਗਾ ਨਾ ਲਵੋ ਤੁਸੀਂ ਜੀ ਪੰਗਾ ਨਾ। ਦਲਦੀ, ਲੇਕਿਨ ਕਦੀ ਉਹਦੀ ਸ਼ਿਕਾਇਤ ਨਹੀਂ ਸੁਣੀ ਵੀ ਉੱਥੇ ਕੁਝ, ਉੱਥੇ ਅੱਜ ਜੋ ਕੁੱਤੇ ਪੈ ਗਏ ਜੀ, ਬੰਦੇ ਨੂੰ ਕੁੱਤੇ ਪੈ ਗਏ। ਜਾਂਦੇ ਹਨ। ਆ ਬਿੱਲੀ ਜੀ ਸਾਨੂੰ ਦੁਖੀ ਕੀਤਾ ਪਿਆ ਜੀ ਉਹਨੇ, ਬਿੱਲੀ ਦਾ ਵਾਲ ਜੀ ਜਨਾਬ ਜੀ, ਬੰਦਾ ਵਿਚਾਰਾ ਬਿਮਾਰ, ਉਹਦਾ ਕਦੀ ਉਹਦੀ ਕੋਈ, ਤੂੰ ਮੈਨੂੰ ਦੱਸ ਦੇ ਕਿ ਤੈਨੂੰ ਤੇਰੇ ਘਰ ਕਦੀ ਲਾਮਾ ਆਇਆ ਉਹਦਾ ਵੀ ਐਡਾ ਵੱਡਾ ਸ਼ਰੀਫੁਲ ਨਫਸ ਜਾਨਵਰ ਮੈਂ ਵੇਖਿਆ ਹੀ ਨਹੀਂ। ਸਹੀ ਗੱਲ। ਸਹੀ ਉਹ ਸ਼ਰੀਫ, ਉਹਨੂੰ ਵਾਇਆ ਵਾ, ਉਹਨੂੰ ਛੈਂਟੇ ਖਾ ਰਿਹਾ ਵਾ, ਢਾਬਾ ਰੋਜ਼। ਉਹਦੀ ਔਕਾਤ ਤੋਂ ਜ਼ਿਆਦਾ ਉੱਤੇ ਭਾਰ ਲੱਦਿਆ ਵਾ।
ਅੱਗੋਂ ਚੁੱਕਿਆ ਗਿਆ ਉਸਤਾਦ ਜੀ। ਓਏ ਉਹਦੇ ਘਰਦਿਆਂ ਦੇ ਕੀ ਰੋਣੇ ਨਿਕਲਦੇ ਹੋਣੇ। ਸਾਜੀ ਬਹੁਤੀ ਗੱਲ ਆ, ਗੁੱਸਾ ਕਰੇ ਨਾ ਉਹ। ਤਾਜੀ ਇੱਕ ਨਾ ਕਿੰਨੀ ਦੂਰ ਤੱਕ ਜਾਂਦਾ ਵਾ, ਓ ਯਾਰ ਨਹੀਂ ਰਹਿੰਦਾ ਮੁੜ ਕੇ। ਹਾਂ ਹਾਂ। ਯਾਰ ਉਸਤਾਦ ਜੀ और देखो ਉਹਨੂੰ कैसा ਵਿਚਾਰਨ ਉਹ ਜਬ 1.5 ਲੀਟਰ ਵਾਲੀ ਬੋਤਲ ਚ ਬਜਰੀ ਪਾ ਕੇ ਇੰਜਨ ਚ ਕਦੋਂ ਡਰ ਕੇ ਹੀ ਦੌੜੀ ਜਾਂਦਾ। ਤਾਂ ਮਾਸੂਮ ਆ। ਉਹਦਾ ਉਸਤਾਦ ਜੀ, ਮੁਹਤਾਜ ਆ। ਸਿਵਾਏ ਵਜ਼ਨ ਚੱਕਣ ਤੋਂ ਕੋਈ ਫਾਇਦਾ ਨਹੀਂ। ਅੱਛਾ ਫਾਇਦਾ ਕੀ ਤਾਂ ਤੇਰੇ ਮੁੰਡਿਆਂ ਦਾ ਕੀ ਫਾਇਦਾ? ਯਾਰ ਇੱਕ ਤਾਂ ਹਾਂ ਸਮਝ ਲਿਓ, ਮੇਰਾ ਮੁੰਡਾ ਹੁਣ ਕੀ ਕਰਾਂ, ਮੇਰਾ ਸੁੱਟ ਲੱਗ ਜਾਵੇ ਹੁਣੇ, ਮੁੰਡੇ ਦਾ ਮੈਂ ਕੀ ਕਰਾਂ? ਉਹਦਾ ਕੀ ਫਾਇਦਾ ਵਾ? ਕਿਹਦਾ? ਉਹ ਕਿਹੜੇ ਵਜ਼ਨ ਉਹ ਚੁੱਕਦਾ? ਬੱਚਾ ਉਹ ਵੱਡਾ ਵਜ਼ਨ ਹੋਊਗਾ। ਚੁੱਕਦਾ ਵਾ? ਚੁੱਕਦਾ ਵਾ, ਸਵੇਰੇ ਮੈਂ ਕਿਹਾ ਆਉਣ ਨਹੀਂ ਚੁੱਕਦਾ, ਉਹ ਵੱਡਾ ਹੋ ਜੂ ਵਜ਼ਨ ਚੁੱਕੂਗਾ। ਕੁਛ ਨਹੀਂ ਹੈਗਾ ਚੱਕਰ। ਉਸਤਾਦ ਜੀ ਉਹ ਪੜੂਗਾ ਲਿਖੂਗਾ ਪੈਲਟ ਬਣੂਗਾ, ਖੋਤਾ ਨਹੀਂ, ਪੈਲਟ ਪੈਲਟ ਬਣੂਗਾ। ਤੂੰ ਕਿਉਂ ਨਹੀਂ ਬਣਿਆ? ਮੇਰੀ ਤਾਲੀਮ ਘੱਟ ਸੀ, ਨਾਲੇ ਮੈਨੂੰ ਜਹਾਜ਼ ਤੋਂ ਫੋਬੀਆ ਸੀ, ਮੈਂ ਤਾਂ ਨਹੀਂ ਬਣਿਆ। ਤੇ ਤੂੰ ਜਿੱਥੇ ਬੱਚਿਆਂ ਦੀ ਪਰਵਰਿਸ਼ ਕਰ ਰਿਹਾ ਤੇਰੀ ਕਿਸ ਤਰ੍ਹਾਂ ਉੱਥੇ ਉਹ ਪੜ ਜਾਣਗੇ? ਉਹਨੂੰ ਬਾਹਰ ਆਉਂਦੇ ਮਹੱਲੇ 'ਚ ਗਲੀਆਂ 'ਚ ਬਾਕੀ ਬੱਚਿਆਂ ਨਾਲ ਮਿਲਣ ਦੇ ਤੂੰ ਮੈਨੂੰ ਪੜਾ ਕੇ ਦਿਖਾਈ ਉਹਨੂੰ। ਉੱਥੇ ਰੱਖਣਾ ਹੀ ਨਹੀਂ, ਮੈਂ ਤਾਂ ਉਸਤਾਦ ਜੀ, ਜਦੋਂ 5 ਤੁਹਾਡੀ ਸਾਲ ਦਾ ਹੋ ਗਿਆ ਬੜਾ ਬੇਟਾ ਮੈਂ ਲੈ ਜਾਣੇ ਆ। ਉਸਤਾਦ ਦੀ ਗੱਲ ਬਿਲਕੁਲ ਠੀਕ ਆ, ਇਹ ਬਿਲਕੁਲ ਠੀਕ। ਜੇ ਤੂੰ ਆਪਣੇ ਬੱਚੇ ਨੂੰ ਪਾਇਲਟ ਜਾਂ ਕਿਸੇ ਵੀ ਮੁਕਾਮ ਤੇ ਪਹੁੰਚਾਉਣਾ ਚਾਹਨਾ, ਆਪਣੇ ਸਾਏ ਤੋਂ ਦੂਰ ਰੱਖ ਉਹਨੂੰ। ਨਾਲੇ ਯਾਰ ਜਿਹੜਾ ਚੀਜ਼ ਭਰਾਵਾ ਆਪਣੇ ਆਪਣੇ ਸਾਏ ਤੋਂ ਦੂਰ ਰੱਖ। ਹਾਂ ਕਿਉਂਕਿ ਤੇਰੇ ਹੀ ਬਦਸਰਾਤ ਉਹਦੇ ਤੇ ਪੈਣੇ ਤੇ ਉਹਨੇ ਵਿਗੜਨਾ, ਬਾਕੀ ਮੁਆਸ਼ਰਾ ਵਿਗੜਨ ਤੋਂ ਇਲਾਵਾ ਡਰਪੋਕ ਹੋਏਗਾ, ਉਹਨੇ ਡਰਪੋਕ ਹੋ ਜਾਣਾ। ਅੱਛਾ ਤੇਰਾ ਬੱਚਾ ਤੇ ਕ੍ਰਿਸ਼ਵਾ ਸ਼ੁਰੂ ਤੋਂ ਜਾਵਦਾ ਹੈ ਨਾ, ਮੈਂ ਕਿਹਾ ਕ੍ਰਿਸ਼ 5 ਮਿੰਟ ਜਿੰਨਾ ਬੱਚੇ ਰੱਖਣਾ ਚਾਹਨਾ ਨਾ, ਐਦਾਂ ਨਹੀਂ ਰੱਖਣੇ। ਹਾਂ ਚੁੱਕੋ। ਬੱਚੇ ਰੱਖਣਾ ਚਾਹਨਾ ਡੀਗਰ ਨੂੰ ਢਾਲਾ ਤੇ ਜਗ੍ਹਾ ਨਹੀਂ ਬੜੀ। ਉਸਤਾਦ ਜੀ, ਮੈਂ ਜਦੋਂ ਆਉਣ 5 ਸਾਲ ਦਾ ਹੋ ਗਿਆ ਮੈਂ ਇੱਥੋਂ ਲੈਣੇ ਬੱਚੇ, ਉਹਨੂੰ ਪੜਾਉਣਾ ਵਾ ਡੀਐਮਸੀ ਚ ਜਾਂ ਪੀਡੀਐਫ ਚ ਪੜਾਉਣ ਵਾਲਾ ਖੈਰ ਕੇ ਦੋ ਸਕੂਲ ਪੀਡੀਐਫ ਕਿਹੜਾ ਹੋਵੇ? ਉੱਥੇ ਪੀਡੀਐਫ 'ਚ ਆ ਸਟੇਡੀਅਮ ਦੇ ਕੋਲ ਸਟੇਡੀਅਮ ਦੇ ਲਾਗੇ ਪੀਡੀਐਫ 'ਚ ਪੜਾ ਉਹਨੂੰ। ਉੱਥੇ ਇਨਸ਼ਾਅੱਲਾ ਪੜਾਉਣਾ ਵਾ, ਜਾਂ ਫਿਰ ਇੱਥੇ ਦਾਰੀ ਰਕਮ ਹੈਗਾ ਵਾ, ਉਹਦੇ ਲਾਗੇ ਸਕੂਲ ਆ ਬੜਾ ਅੱਛਾ ਹਦਾਇਤ ਲਾ ਅਨੈਮਲ, ਉੱਥੇ ਪੜਾਉਣਾ। ਆ ਦੇਖ ਨਾ ਹੁਣ ਉਹਦੇ ਲੱਗ ਇਹ 'ਚ ਖੋਤੀ ਸਕੂਲ ਵੀ ਖੋਤੀ ਤੁਹਾਨੂੰ ਕੀ ਕਹਿੰਦੇ ਹੀ? ਕਹਿੰਦੇ ਹੀ ਆ। ਹਾਏ ਹਾਏ ਹਾਏ। ਯਾਰ ਤੁਸੀਂ ਰਾਤ ਨੂੰ ਉੱਠ ਕੇ ਦੇਖਿਆ ਤਾਂ ਕਰੋ ਵੀ ਬਿਲਾ ਵਜ੍ਹਾ ਹੀ ਮਿਹਨਤ ਲੈਣੀ ਨੇ ਢੇਰ ਹੀ ਲਾਇਆ ਹੁੰਦਾ ਵਾ ਯਾਰ, ਬਿੱਲੀ ਦਾ ਨਹੀਂ ਕਰਦੀ ਤੇ ਵਿਚਾਰੀ। ਉਹਦਾ ਕੀ ਕਰੇ ਹੁਣ ਯਾਰ, ਉਹ ਕਿਤੇ ਸਟਾਕ ਕਰੀ ਜਾਵੇ। ਤੇਰੇ ਮੁੰਡੇ ਨਹੀਂ ਕਰਦੇ? ਹਾਂ ਖੋਤਾ ਠੀਕ ਆ, ਓਕੇ, ਬੜਾ ਅੱਛਾ ਵਾ ਖੋਤਾ। ਮੇਰੇ ਮੁੰਡੇ ਕੱਖ ਵੀ ਨਹੀਂ ਹੈਗੇ। ਮੇਰਾ ਮੁੰਡਾ ਹੁਣ ਕੀ ਕਰੇ, ਬਦਲਾ ਲੈਣ ਚੱਲ ਜਾਵੇ ਮੇਰਾ। ਨਹੀਂ ਬਦਲਾ ਕੀ ਕੀਤਾ ਤੂੰ, ਲੇਕਿਨ ਇਹ ਹੈ ਕਿ ਖੋਤੇ ਨੂੰ ਉਸਤਾਦ ਜੀ ਕਹਿ ਰਹੇ ਕਿ ਉਹਦਾ ਹਕੂਕ ਨਹੀਂ ਉਸਤਾਦ ਜੀ ਮਿਲ ਰਹੇ। ਨਹੀਂ ਮਿਲ ਰਹੇ। ਓਏ ਉਹਦਾ ਦਿਮਾਗ ਨਹੀਂ ਹੁੰਦਾ, ਖੋਤੇ ਦਾ ਅੱਧਾ ਦਿਮਾਗ ਆ, ਭੁੱਲ ਜਾਂਦਾ, ਦੰਦੀ ਕਰਕੇ ਭੁੱਲ ਜਾਂਦਾ। ਐਵੇਂ ਨਹੀਂ ਮੈਂ ਦੰਦੀ ਵੜ ਕੇ ਭੁੱਲ ਜਾਂਦਾ। ਤੁਸੀਂ ਹਿਸਟਰੀ ਪੜਿਓ, ਖੋਤਾ ਵਾ ਉਹਨੇ ਇੰਜ ਕੀਤਾ ਨਾ, ਇੰਜ ਉਹ ਚੱਕ ਖੋਲ ਨਹੀਂ ਸਕਦਾ, ਇੰਜ ਉਹ ਕੋਈ ਭੁੱਲ ਜਾਣਾ ਵਾ, ਭਾਵੇਂ ਦੰਦੀ ਮਹੀਨਾ ਨਾ ਛੱਡੇ। ਹਾਂ ਤੇ ਕਿੱਦਾਂ ਅੱਛਾ ਮਾਸੂਮ ਜਾਨਵਰ। ਕਿਸੇ ਦਾ ਹਾਏ ਹਾਏ। ਉਹ ਕੁੱਤਾ ਠੀਕ ਆ ਵੀ ਵੱਢ ਕੇ ਬਾਰ-ਬਾਰ ਵੱਢੀ ਜਾਵੇ, ਵੀ ਉਹਨੂੰ ਐਸਾ ਯਾਦ ਹੁੰਦਾ ਵੀ ਵੱਢਣੀ ਪਿੰਨੀ ਲੈ ਜਾਂਦਾ ਉਹ। ਓਏ ਅੱਛੀ ਗੱਲ ਨਹੀਂ ਇਹੋ ਜੀ ਯਾਦਾਸ਼ਤ ਤੇ ਲਾਨਤ ਵੀ ਜਿਹੜਾ ਉਹਨੂੰ ਯਾਦ ਹੋਵੇ ਵੀ ਮੈਂ ਇੱਥੇ ਵੱਢਣੀ। ਨਾਲੇ ਵੱਢ ਮੁਨਾਫਕ ਕੇ ਮੁਨਾਫਕ ਯਾਦ ਰੱਖ, ਛੱਡਣੀ ਨਹੀਂ ਬਾਅਦ, ਉਹਨੂੰ ਕੰਮ ਤੇ ਨਹੀਂ ਚੱਲਦੀ, ਉਹਨੂੰ ਵੱਡੀ ਦੰਦੀ। ਉਹ ਮੁਨਾਫਕ ਯਾਦ ਰੱਖਦਾ ਵਾ, ਉਹ ਵੱਢ ਕੇ ਭੁੱਲ ਜਾਂਦਾ ਕਿ ਖਰੇ ਵੱਡੀ ਸੀ ਕਿ ਨਹੀਂ। ਹਾਂ ਦਿਲ ਦਾ ਉਹ ਆਰਾਮ ਨਾਲ ਬਾਹ ਕੱਢੋ, ਉਹ ਉੱਥੇ ਨਾ ਤੇ ਵਿੱਚੋਂ ਬਾਹ ਕੱਢ ਕੇ ਨਿਕਲ ਜਾਓ। ਉਹ ਇੰਜ ਹੋਏ ਇੰਜ ਹੋਏ। ਆਹੋ ਆਪਣਾ ਕੰਮ ਕੁੰਮ ਕਰਕੇ ਆ ਕੇ ਫੇਰ ਦੇ ਦੋ ਚ। ਜੀ ਕਿੱਡਾ ਸ਼ਰੀਫ ਆ ਉਹ, ਹਲਕੀ ਜੀ ਨਾ ਰੁਕ ਜਾਂਦਾ ਵਾ। ਉਹ ਕਹਿੰਦਾ ਲੱਗਦਾ ਮੇਰਾ ਮਾਲਕ ਕਹਿੰਦਾ ਰੁਕ ਜਾ। ਕੋਈ ਰੁਕਦਾ ਹੀ ਨਹੀਂ ਕਿਸੇ ਗੱਲ। ਅਸੀਂ ਕਹਿ ਕੇ ਅਫਵਾਹ थी कि मेरी तबीयत खराब है, लोगों ने पूछ के बीमार कर दिया। ਹਾਏ 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 ਹਾਏ। खोता कह कुत्ता कह ਤੇ ਬਿੱਲੀ ਜੀ ਇਹ ਜੀ ਹਾਂ। ਉਸਤਾਦ ਜੀ ਉਹ ਜਦੋਂ ਵੀ ਤੈਨੂੰ ਹਾਈ ਪਸੰਦ ਉਹਨਾਂ ਨੇ ਆ ਜਾ ਕੰਨ ਹਿਲਾਉਣੇ ਹੁੰਦੇ ਬਸ। ਨਹੀਂ ਮੈਂ ਬਿੱਲੀਆਂ ਦੇਖੀਆਂ ਯਾਰ, ਗੋਰੇ ਨੇ ਰੱਖੀਆਂ ਉਹ ਬਿੱਲੀਆਂ ਪਤਾ ਲੱਗਦਾ ਵੀ ਬਿੱਲੀ ਆ। ਬਿੱਲੀ ਆ ਉਹਨੂੰ ਪਤਾ ਵਾ ਵੀ ਮੈਂ ਇੰਜ ਨਹੀਂ ਕਰਨਾ, ਇੰਜ ਨਹੀਂ ਕਰਨਾ, ਇੰਜ ਨਹੀਂ ਕਰਨਾ। ਉਹ ਬੱਚਿਆਂ ਨੂੰ ਇਹ ਤੋਬਾ। ਲੇਕਿਨ ਇਸ ਟਾਈਮ ਬਿੱਲੀ ਨੁਕਸਾਨ ਕਰਕੇ ਗਈ ਹੈ। ਇਸ ਟਾਈਮ ਨਹੀਂ ਬੇਟਾ, ਇਸ ਟਾਈਮ ਮਾੜਾ ਕੰਮ ਕਰਕੇ ਗਈ ਆ। ਕਾਹਨੂੰ ਐ ਕੱਚੀ ਸਮੈਲ ਆ, ਤਾਜ਼ਾ ਵਾ ਕੰਮ। ਲੱਗਦਾ ਪਹਿਲੇ ਅੱਟ ਦੇ ਗਈ ਆ। ਪਹਿਲੇ ਦਿਹਾੜੀ ਦਾ ਪਹਿਲੇ ਭਾਵਾ ਵਾ। ਨਹੀਂ ਮੈਂ ਮਾਨਾ ਉਹ ਜਿਹੜੀ ਚੱਲ ਠੀਕ ਆ। ਸਾਜੀ ਸਭ ਤੋਂ ਮਾਠੀ ਗੱਲ ਖੋਤੇ ਨੂੰ ਪੈਂਦੀ ਆ, ਉਹਨੂੰ ਇੰਜ ਕਰਕੇ ਵਾਗਾ ਖਿੱਚ ਕੇ ਕਿਤੇ ਅੱਖਰਾਂ ਤੇਰੇ ਸਾਈ ਮਾਰ ਜਾਣ। ਹਾਂ ਆਪਣੇ ਆਪ ਨੂੰ ਕੱਢ। ਇਹ ਉਹ ਕਹਿੰਦੇ ਆ ਉੱਤੇ। ਉਹ ਜਿਹੜਾ ਬੰਦਾ ਬੈਠਾ ਹਾਂ ਉਹਨੂੰ ਆਰਾਮ ਨਾਲ ਕਵੇ ਖਲੋ ਜਾ ਯਾਰ, ਖਲੋ ਜਾ ਭਰਾਵਾ, ਖਲੋ ਜਾ। ਇੰਜ ਕਵੇ ਉਹਨੂੰ ਤਾਂ ਵੀ ਖਲੋ ਜਾਂਦਾ। ਉਹਨੂੰ ਤੂੰ ਗਜਾ ਲਾ ਕਿਸੇ ਵੀ ਗੱਲ ਤੋਂ। ਕਿਸੇ ਵੀ ਗੱਲ ਤੇ ਜ਼ਿਆਤੀ। ਔਰ ਖੋਤੇ ਦਾ ਤੈਨੂੰ ਗੱਲ ਦੱਸਾਂ, ਖੋਤੇ ਦਾ ਮੈਂ ਪੜਿਆ ਕਿ ਖਤਰਾ ਕਿੰਨੇ ਕਿਲੋਮੀਟਰ ਤੋਂ ਭਾਂਪ ਲੈਂਦਾ ਹੈ। ਤੁਹਾਨੂੰ ਅਕਸਰ ਲੱਗੇਗਾ ਕਿ ਖੋਤਾ ਅੜੀ ਕਰ ਰਿਹਾ, ਅੱਗੇ ਨਹੀਂ ਜਾ ਰਿਹਾ। ਉਹ ਅੜੀ ਨਹੀਂ ਕਰ ਰਿਹਾ ਹੁੰਦਾ, ਉਹਨੂੰ ਪਤਾ ਲੱਗ ਜਾਂਦਾ। ਉਹਨੂੰ ਖਤਰਾ ਉਹਨੂੰ ਆਪਣੇ ਹਿਸਾਬ ਨਾਲ ਲੱਗ ਰਿਹਾ ਹੁੰਦਾ, ਭਾਵੇਂ ਨਾ ਵੀ ਹੋਵੇ। ਹਾਂਜੀ ਉਹ ਅੜਿਆ ਵਾ ਇੱਕ ਜਗ੍ਹਾ ਤੇ, ਖੋਤੇ ਵਾਲੀ ਅੜੀ ਕਰਦਾ। ਭਾਜੀ ਉਹਦੇ ਚ ਇੱਕ ਸੈਂਸ ਐਸੀ ਹੈ ਕਿ ਉਹ ਕਿੰਨੇ ਕਿਲੋਮੀਟਰ ਤੋਂ ਖਤਰੇ ਨੂੰ ਭਾਂਪ ਲੈਂਦਾ ਕਿ ਇੱਧਰ ਕੋਈ ਰੌਲਾ ਵਾ। ਤੇ ਖੋਤਾ ਕਿਹੜਾ ਜੰਗ 'ਚ ਇਸਤੇਮਾਲ ਹੋਣੇ ਵੀ 10 ਉਧਰੋਂ ਫੌਜ ਹੋਣੇ। ਕਰ ਲਾ ਜੰਗ ਚ ਤੇਰੇ ਮੁੰਡੇ ਕਿਹੜਾ ਉੱਥੇ ਤੋਪਾਂ ਚਲਾਉਂਦੇ ਬਾਰਡਰ ਤੇ। ਯਾਰ ਕਿੱਥੇ ਖੋਤਾ ਤੇ ਕਿੱਥੇ ਮੇਰੇ ਉਸਤਾਦ ਜੀ ਉਹ ਰੋਸ਼ਨੀ 'ਚ ਵੇਖ ਲੈਂਦਾ ਸਾਰਿਆਂ ਨੂੰ। ਉਹ ਰੋਸ਼ਨੀ 'ਚ ਕਹਿਤਾ, ਅੰਧੇਰੇ 'ਚ। ਤੁਸੀਂ ਬਿੱਲੀ ਨੂੰ ਝੋਲੀ ਬਿਠਾ ਕੇ ਪਿਆਰ ਤੇ ਕਰ ਸਕਦੇ, ਖੋਤਾ ਬਿਠਾ ਸਕਦੇ ਝੋਲੀ 'ਚ। ਉਹ ਯਾਰ ਦੱਸ ਮੈਨੂੰ। ਤੇ ਫਿਰ ਉਸ ਪਿਆਰ ਦਾ ਕੀ ਸਿਲਾ ਕਿ ਭਾਂਡੇ ਚ ਮੂੰਹ ਮਾਰ ਉਸਤਾਦ ਕੇ ਜੀ ਇੰਜ ਕਰ ਜੇ। ਇੱਕ ਮਿੰਟ
ਵਾਹ ਜਾਨਵਰ ਇਹਦਾ ਬਚਪਨ ਚ ਬਹੁਤ ਖੂਬਸੂਰਤ ਲੱਗਦਾ ਸਾਰੇ ਅੱਛਾ ਯਾਰ ਮੈਂ ਕਦੀ ਛੋਟਾ ਖੋਤਾ ਨਹੀਂ ਵੇਖਿਆ ਹਾਏ ਐਡਾ ਕੋਵੇ ਜੰਮਦਾ ਹੀ ਐਵੇਂ 20 ਦਿਨ ਦਾ ਖੋਤਾ ਦੇਖਿਆ ਕਦੀ ਹਾਂਜੀ ਬੜੀ ਵਾਰੀ ਦੇਖੇ ਖੋਤੇ ਪਿੰਡਾਂ 'ਚ ਬੇਭਾਵ ਮੈਂ ਤੇ 36 ਸਾਲ ਦਾ ਹੀ ਵੇਖਿਆ ਵਾ। ਕਿਤੇ ਦਾ ਤੂੰ ਤੇਤੀਆਂ ਦਾ 4 ਸਾਲ ਦੇ ਵਿੱਚ ਰਾਉਂਡ ਬੋਰਡ ਦੀ ਖੈਰ ਹੁੰਦੀ ਉਹਦੇ ਚ ਜੁਗਤ ਵੱਜ ਜਾਂਦੀ ਇੰਨਾ ਲੋਡ ਹੈ ਵਾ ਮੰਡੀ ਦੇ ਵਿੱਚ 4 ਸਾਲ ਮਾਫ ਆ ਜੂ 4 ਸਾਲ ਦੇ ਅੰਦਰ ਜੁਗਤ ਵੱਜ ਜਾਂਦੀ ਹੈ ਜਾਂ 36 ਦਾ ਕਹਤੇ ਇਹਨਾਂ ਨੇ ਤੂੰ 32 ਦਾ 33 ਦਾ ਵਾ ਲੱਗ ਗਈ ਤੇ ਉਧਰ ਨੂੰ ਲੱਗ ਗਈ ਹੈ ਬਹੁਤ ਅੱਛੇ ਹਾਂਜੀ ਜੁਗਤ ਦੀ ਜ਼ਬਾਨ ਚ ਕਹਿੰਦੇ ਲੱਗ ਗਈ ਹੈ ਲੇਕਿਨ ਇਹਦਾ ਕੋਈ ਹੱਲ ਕੱਢਿਆ ਜਾਏ ਜੀ ਇਹਨੂੰ ਹੁਣ ਤੁਸੀਂ ਬਿਲੀਅਨ ਇਹਨੂੰ ਕੱਢਿਆ ਜਾਏ ਹਾਂਜੀ ਇਹਨੂੰ ਹੱਲ ਤੇ ਨਾਲ ਇਹਨੂੰ ਵੀ ਕੱਢ ਦਿਓ ਕਾਲੋ ਮੈਨੂੰ ਨਜ਼ਰ ਨਾ ਤਾਂ ਜੀ ਮੈਂ ਕਹਿੰਦਾ ਖੰਗ ਲੱਗ ਗਈ ਨਾ ਪਾਇਆ ਬਾਦੀ ਸੀ ਬਿੱਲੀ ਚੜੀ ਤੁਸੀਂ ਇੱਥੇ ਜਿਹੜੀ ਮਰਜ਼ੀ ਲੈ ਤੁਸੀਂ ਇੱਥੇ ਅਗਰਬੱਤੀ ਲਾ ਦਿਓ ਅਗਰਬੱਤੀ ਦੇ ਧੂਆਂ ਦੇ ਨਾਲ ਇਹਦੀ ਯਾਰ ਕੋਈ ਟੌਪਿਕ ਚੇਂਜ ਕਰੋ ਅੱਲਾ ਦੀ ਕਸਮ ਹੈ ਮੇਰਾ ਦਿਮਾਗ ਧਿਆਨ ਹੁੰਦਾ ਵਾ ਉਸਤਾਦ ਤਾਂ ਜੀ ਜੀ ਮੈਂ ਤੇ ਤੁਹਾਨੂੰ ਥੱਲੇ ਸ਼ੀਟ ਲਾ ਦਿੰਨੇ ਆ ਆਪਾਂ ਥੱਲੇ ਬੜੇ ਇਹਨੇ ਕਰੇ ਯਾਰ ਜੋ ਮਰਜ਼ੀ ਲਾ ਲਾ ਯਾਰ ਜੇ ਸ਼ੀਟ ਲਾ ਦੇਣੀ ਮਿੱਠੇ ਇੱਥੇ ਯਾਰ ਸਾਰੀ ਉੱਠ ਬਾਹਰ ਚੱਲਦੇ ਆ ਯਾਰ ਬਾਹਰ ਕੁਰਸੀਆਂ ਤੇ ਬਹਿ ਜਾਂਦੇ ਉਸਤਾਦ ਜੀ ਕੰਮ ਖਰਾਬ ਜੋ ਮਰਜ਼ੀ ਲਾ ਲਾ ਜਿਹੜਾ ਹਦੂਕਨ ਕਰ ਗਈ ਆ ਨਾ ਮੈਂ ਤੁਹਾਡਾ ਟੌਪਿਕ ਚੇਂਜ ਕਰਦਾ ਹਾਂ ਸ਼ਾਇਦ ਉਹ ਤੁਹਾਡੇ ਸਮੈਲ ਤੋਂ ਧਿਆਨ ਹਟ ਜੇ ਇੱਕ ਮੈਂ ਨਾ ਤੁਸੀਂ ਕਹਿੰਦੇ ਘੋੜਾ ਬਹੁਤ ਅੱਛਾ ਜਾਨਵਰ ਮੈਂ ਲਾਹੌਰ ਇੱਕ ਬੱਗੀ 'ਚ ਘੋੜਾ ਲੱਗਾ ਵੇਖਿਆ ਘੋੜੇ ਦੀਆਂ ਲੱਤਾਂ ਐਂ ਜਿਹਦੇ ਐ ਸੀਗਾ ਯਾਰ ਉਹ ਤਾਂ ਉਹ ਬਿਮਾਰ ਜ਼ੁਲਮ ਕਰਦੇ ਆ ਜਾਨਵਰ ਤੇ ਇਹਦਾ ਵੀ ਹਿਸਾਬ ਹੋਣਾ ਵਾ ਹਾਂਜੀ ਉਹ ਘੋੜਾ ਵੱਖਰਾ ਹੀ ਹੈ ਨਹੀਂ ਤੇ ਹਾਂ ਨਹੀਂ ਹਿਸਾਬ ਹੋਣਾ ਜਿਹੜੇ ਨੇ ਬਿੱਲੀ ਸੁੱਟ ਕੇ ਆਉਣੀ ਹੈ ਦੁਨੀਆ ਤੇ ਕੀ ਬਿੱਲੀ ਉਹਨੇ ਚਾਰ ਟੋਟੇ ਕਰਕੇ ਸਿੱਟ ਕੇ ਹੋਣੀ ਤੇ ਲੈ ਕੇ ਚੱਲਾ ਉਹਨੇ ਜਿੱਦਾਂ ਇੰਜ ਚੁੱਕਣੀ ਉਦਾਂ ਹੀ ਉਹਨੇ ਕਿਤੇ ਦੂਰ ਸਿੱਟ ਹੋਣੀ ਉਹਦੀ ਛੱਤ ਕੌਣ ਨੇ ਤੁਸੀਂ ਯਾਰ ਨਹੀਂ ਛੱਤ ਉਹਦੀ ਛੱਤ ਕਦੀ ਖੋਣ ਦੇ ਛੱਤ ਹੈ ਨਹੀਂ ਅਸੀਂ ਤਾਂ ਕਿਰਾਇਆ ਦੇਣੇ ਸਾਡੀ ਵੀ ਨਹੀਂ ਗਈ ਉਸਤਾਦ ਜੀ ਉਹਨੇ ਉੱਥੇ ਜਾ ਕੇ ਬਿਲਕੁਲ ਇਦਾਂ ਦਾ ਕੋਈ ਹੋਰ ਮੱਲ ਲੈਣਾ ਵਾ ਲੇਕਿਨ ਇੱਕ ਅਗਲੀ ਕੱਲ ਨੂੰ ਫੇਰ ਕੋਈ ਚੀਜ਼ਾਂ ਲੈਣ ਆ ਗਏ ਸਬੂਤ ਨਾਲ ਲੈ ਕੇ ਜਾਈ ਅੱਛਾ ਯਾਰ ਕੋਈ ਬਿੱਲੀ ਹੁੰਦੀ ਵੇਖ ਕੇ ਥੋੜਾ ਬਹੁਤਾ ਉਹਦੇ ਤੇ ਉਨਸੀਅਤ ਪਿਆਰ ਹੁੰਦਾ ਤੂੰ ਇਹ ਮੈਨੂੰ ਦੱਸ ਤੇ ਸਹੀ ਉਸਤਾਦ ਜੀ ਹੈ ਬਹੁਤ ਮਾੜੀ ਇੱਧਰ ਦੀ ਨਹੀਂ ਹੈਗੀ ਨੇਪਾਲੀ ਬਿੱਲੀ ਆ ਤਾਂ ਜੀ ਨੈਸ਼ ਹੈ ਨੈਸ਼ ਵੀ ਹੁੰਦੀ ਹੈ ਅਰੇ ਨਾ ਰਾਤ ਨੂੰ ਬੋਲਦੀਆਂ ਬੱਚਿਆਂ ਨੂੰ ਕਹਿੰਦੇ ਨੈਸ਼ ਹੁੰਦੀਆਂ ਉਹ ਇਹ ਵੀ ਗੱਲ ਬਣੀ ਜਿਹੜੀ ਰਾਤ ਨੂੰ ਬਿੱਲੀ ਬੋਲਦੀ ਹੈ ਨਾ ਉਹ ਕਹਿੰਦੇ ਅਸੀਂ ਸਾਡੇ ਘਰ ਦੇ ਕਹਿੰਦੇ ਯਾਰ ਪਤਾ ਨਹੀਂ ਕਿਸੇ ਨੂੰ ਮਰਨਾ ਵਾ ਕਿਸੇ ਨੂੰ ਬਿਮਾਰੀ ਹੋਣੀ ਬਿੱਲੀ ਠੰਡ ਦੀ ਵਜ੍ਹਾ ਤੋਂ ਬੋਲਦੀ ਹੁੰਦੀ ਹਲਕਾ ਜਿਹਾ ਤਾਂ ਕੰਬਲ ਪਾ ਕੇ ਚੁੱਪ ਕਰ ਜਾਂਦੀ ਹੈ ਜਾਂ ਭੁੱਖ ਦੀ ਵਜ੍ਹਾ ਤੋਂ ਬੋਲਦੀ ਨਹੀਂ ਰੋਂਦੀ ਹੁੰਦੀ ਸਾਜੀ ਉਹ ਜਦੋਂ ਰੋਂਦੀ ਓਏ ਆਹੋ ਤੇਰੇ ਕੋਲ ਟਿਸ਼ੂ ਮੰਗ ਲਿਆ ਰੋਂਦੀ ਨਹੀਂ ਹੁਣ ਵਕਤ ਉਸਤਾਦ ਜੀ ਤਰੱਕੀ ਕਰ ਗਿਆ ਖੋਤਾ ਬਤੌਰ ਅਲਾਰਮ ਇਸਤੇਮਾਲ ਹੁੰਦਾ ਰਿਹਾ ਪਹਿਲੇ ਹਾਂਜੀ ਕਿੱਦਾਂ ਹਰ ਘੰਟੇ ਬਾਅਦ ਬੋਲਦਾ ਹਾਂ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਇੱਕ ਜਗ੍ਹਾ ਤੇ ਕੁੱਤਾ ਤੇ ਖੋਤਾ ਦੋਵੇਂ ਬੰਨੇ ਪਏ ਸੀ ਯਾਨੀ ਕੁੱਤਾ ਤੇ ਖੋਤਾ ਦੋਵੇਂ ਇੱਕ ਜਗ੍ਹਾ ਤੇ ਬੰਨੇ ਪਏ ਸੀ ਉਹ ਕਹਿਣਗੇ ਯਾਰ ਰਾਤ ਨੂੰ ਚੋਰ ਵੜ ਗਿਆ ਇੱਕ ਹੁਣ ਕੁੱਤਾ ਸੁੱਤਾ ਹੋਇਆ ਸੀਗਾ ਕਿਤੇ ਰਾਤ ਲਾਈ ਸੀ ਲੂਮਾਂ ਤੇ ਠੀਕ ਆ ਕੀ ਗੱਲ ਆ ਜਿਹੜੀ ਬਰੀਕ ਕਾਮੇਡੀ ਕਰ ਰਿਹਾ ਸੱਚੀ ਮੁੰਜੀ ਖੋਤਾ ਕਹਿੰਦਾ ਯਾਰ ਕੀ ਗੱਲ ਐਡੀ ਬਰੀਕ ਕਾਮੇਡੀ ਕਰੀਆ ਨਹੀਂ ਉਹ ਕਹੇ ਕਿ ਯਾਰ ਕੁੱਤਾ ਤੇ ਸੁੱਤਾ ਵਾ ਤੇ ਚੱਲ ਮੈਂ ਹੀ ਮਾਲਕ ਨੂੰ ਉਠਾ ਦੇਵਾਂ ਬੋਲ ਕੇ ਖੋਤੇ ਨੇ ਬਾਦਾਂ ਮਾਰੀਆਂ ਤਾਂ ਜੀ ਇੱਕ ਮਿੰਟ ਹੈ ਉਹ ਮਾਲਕ ਰਾਤ ਨੂੰ ਉੱਠਿਆ ਉਹਨੇ ਕਿਹਾ ਤੂੰ ਖੋਤਾ ਹੋਇਆ ਇਸ ਟਾਈਮ ਨਹੀਂ ਕੱਢਿਆ ਉਹਨੇ ਵਾਹ ਫੈਂਟਾ ਲਾਇਆ ਯਾਰ ਕੋਈ ਸਮਝ ਆਉਂਦਾ ਹੀ ਯਾਰ ਸਾਡੇ ਉੱਥੇ ਖੋਤਾ ਸੀ ਮੱਕੂਆਂ ਨੇ ਉਹ ਐ ਬਾਹਾਂ ਕਰਕੇ ਕਹਿੰਦਾ ਬਾਜਾ ਵਜਾ ਲੈਂਦਾ ਜੀ ਠੀਕ ਆ ਬੜੀਆਂ ਆਸ਼ਿਕ ਮਜ ਪਾਂ 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 ਪੂਰਾ ਟੈਲੈਂਟ ਸੀ ਉਹਦੇ ਚ ਨਹੀਂ ਯਾਰ ਬੜੇ ਸ਼ਾਇਰਾਂ ਨੇ ਕੋਈ ਪਾਤਾ ਹੈ ਕੋਈ ਖੋਤਾ ਹੈ ਸ਼ਾਇਰਾਂ ਨੇ ਯੂਜ਼ ਕੀਤਾ ਇਹਨੂੰ बिल्ली पे भी शेर है मैं तुमको छोड़ नहीं सकता मैं भी पर्शियन की नस्ल से हूँ अगर छोड़ के जाए तो मुझे पकड़ नहीं ये गाना नहीं है ਤੂੰ ਕੋਲੋਂ ਹਿੰਮਤ ਕੀਤੀ ਕੁੱਤੇ ਦੇ ਵੀ ਤਾਂ ਹੁੰਦਾ ਹੀ असर होने सारी कड़ाहट आउं रही है ਤੁਹਾਡੀ ਮਿਹਰਬਾਨੀ ਹੈ ਕੁੱਤੇ ਦੇ ਵੀ ਇੱਕ ਗਾਣਾ ਵਾ ਕਹਿੰਦੇ ਕੁੱਤਾ ਮਿਲੇਗਾ ਤੋ ਹਮ ਬਤਾਏਂਗੇ ਜਿੰਨੀ ਗਾਣਾ ਲਗਾ खलारा पाती है सनम गाना सुनिया नहीं तू दिल को 1000 बार खोता 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 सुनिया नहीं? ਤੇ ਬਿੱਲੀ ਤੇ ਵੀ ਗਾਣਾ ਬਣਿਆ ਹੀ ਆ खोता खोता ਹੈ ਬਿੱਲੀ ਤੇਰਾ ਬਾਗਪਨ ਲੁੱਟੇ ਤੇ ਬਣਿਆ ਗਾਣਾ ਸੁਣੋ ਹਾਂਜੀ ਚੜ੍ਹ ਤਾਂ ਪੂਰੀ ਆ 1 2 3 उठो चलिए बाहर आ जाओ ਮੈਂ ਕਹਿੰਦਾ ਖੋਤੇ ਦੀ ਬਾਹਰ ਹੀ ਲੈ ਆ ਉੱਥੇ ਹੀ ਕਰਦੇ ਆ ਰਾਤ ਤੱਕ ਬੈਠੇ ਕਰੀ ਜਾਾਂਗੇ ਲਿਆ ਇਹਨੂੰ ਵੀ ਇਦਾਂ ਹੀ ਖੋਤੇ ਦੀ ਹੌਸਲਾ ਅਫਜ਼ਾਈ ਲਈ ਐ ਨਾ ਕਰਦੀ ਐ ਚੱਲ ਆ ਜਾ ਇੱਕ ਅੱਗੇ ਬੁਖਾਰ ਸੀ ਉਤੋਂ ਬਿੱਲੀ ਚਵਲ ਮਾਰ ਗਈ ਬਿੱਲੀ ਨੂੰ ਬਦਵਾਵਾਂ ਦਿਓ ਸਾਜ ਜੀ ਉਹ ਖਾਦਾ ਉਹਨੇ ਜਿਹੜੀ ਉਹਨੇ ਆਖਰ ਕਿਤੇ ਧੀ ਆ ਉਹ ਧੀ ਵਾਲੀ ਗੱਲ ਨਹੀਂ ਰਹਿ ਗਈ ਮਿੱਠੇ ਕਿਹਾ ਮਿੱਠਾ ਡਿੱਗਣ ਲੱਗਾ ਸਾਜ ਮੈਂ ਉਸ ਤੋਂ ਬਾਅਦ ਸਾਜੀ ਫੈਸਲ ਨਹੀਂ ਜਾਣਾ ਹੈ ਫੈਸਲ ਨਹੀਂ ਜਾਣਾ ਦੇਖ ਲਓ ਓਏ ਦਿਲ ਮੇਰੇ ਤੂੰ ਜ਼ਮਾਨਾ ਹੈ ਯਾਦ ਚਲੇਗੀ ਸਾਜੀ ਮੇਰੀ ਤੇ ਇਹ ਹੈ ਕਿੱਥੇ ਇੱਥੇ ਕਿਤੇ ਹੋਣੀ ਆ ਇਹ ਮੈਂ ਹੋਣੀ ਨਾ ਬੜਾ ਸਾਜੀ ਇਹ ਫੜ ਯਾਰ ਇਹਨੂੰ ਕਿਤੋਂ ਹਿਸਾਬ ਲਾਇਆ ਦਾ ਇਹ ਬਿੱਲੀ ਏ ਸਾਜੀ ਇੱਥੇ ਬੈਠੋ ਸਾਦਾ ਸੰਦਾ ਆਹ ਬਹਿ ਜਾਓ ਯਾਰ ਇੱਥੇ ਬੰਨੇ ਆ ਯਾਰ ਆ ਰੱਖਦਾ ਭਾਈ ਟੜਾ ਹੈਲਮਟ ਲਾਇਆ ਕੋਈ ਲਵੋ ਕੋਈ ਯਾਰ ਬਿਸਮਿਲ੍ਲਾ ਕਰਾਓ ਯਾਰ ਉਹਦੀ ਹੈਲਮਟ ਲਵੋ ਹੈਲਮਟ ਵਿੱਚ ਚੜਨੇ ਅੰਦਰ ਹੀ ਹੈਲਮਟ ਲੈ ਦੇ ਤਿੰਨ ਇਹ ਕਿੱਥੋਂ ਲੈਂਦੇ ਆ ਇਹਨੇ ਲਾਇਆ ਹੋਇਆ ਸਾਜੀ किन्ने दा वा ਉਹ 3500 ਦਾ ਲੈ ਕੇ ਆਇਆ ਅੱਜ ਕਿਹੜਾ आओ पर ला
ਆਹ ਵਾਲਾ ਹਾਂਜੀ ਜੋ ਮਰੇ ਹੋ ਤੂੰ ਕਿਹੜਾ ਲਿਆ ਆ ਤੂੰ ਕਿੰਨੇ ਦਾ ਲਿਆ ਜਿਹੜਾ 2000 ਦਾ ਆ 2000 ਦਾ ਲਿਆ ਲੇਕਿਨ ਉਹ ਅੱਛਾ ਵਾ ਨਹੀਂ ਕਿੰਨਾ ਅੱਛਾ ਵਾ ਦਿਖਾਓ ਮੈਨੂੰ ਅੱਛਾ ਵਾ ਯਾਰ ਬਾਡੀ ਅੱਛੀ ਹੈ ਉਹ ਅੱਛਾ ਯਾਰ ਭਾਈ, ਬਾਜੀ ਅੱਛਾ। ਬੁੱਝ ਨਹੀਂ ਉਹੀ ਇੱਕੋ ਹੀ ਚੀਜ਼ ਆ ਉਸਤਾਦ ਜੀ ਵੇਖੋ ਸਾਰੇ ਲੁੱਟਿਆ ਗਿਆ ਤੂੰ ਆ ਸਾਫ ਪਤਾ ਚੱਲਣ ਦਿਆ ਮਸਾਲੇ ਦਾ ਬਣਿਆ ਵਾ ਆਹ ਦੇਖੋ ਉਸਤਾਦ ਜੀ ਨਹੀਂ ਨਹੀਂ ਸਹੀ ਯਾਰ ਆ ਅੱਛਾ ਕੰਪਨੀ ਅੱਛੀ ਯਾਰ ਆ ਵੇਖ ਯਾਰ ਆ ਟੁੱਟ ਵੀ ਗਿਆ ਤੇਰਾ ਤੂੰ ਤੋੜਿਆ ਵਾ ਉਹ ਯਾਰ ਇਹ ਹੈਲਮਟ ਸਿਰਫ ਤੁਸੀਂ ਇਸ ਤੋਂ ਲਏ ਵੀ ਚਲਾਉਣ ਤੋਂ ਬਾਜੀ ਹੈ ਆਹੋ ਹੋਰ ਤੁਸੀਂ ਕਿਸੇ ਵਜ੍ਹਾ ਤੋਂ ਨਹੀਂ ਲਏ ਉਸਤਾਦ ਜੀ ਮੈਂ ਪਾਣਾ ਮੇਰਾ ਸਿਰ ਦੁਖਣ ਲੱਗ ਪੈਂਦਾ ਮੈਂ ਕੀ ਮੇਰੇ ਕੋ ਆਪ ਨਹੀਂ ਪੈਂਦਾ ਹੈਲਮਟ ਮੈਨੂੰ ਇੰਜ ਲੱਗਦਾ ਮੈਂ ਹੁਣੇ ਵੱਜ ਜਾਣਾ ਕਿਤੇ ਲੇਕਿਨ ਮੈਂ ਪਾ ਲਿਆ ਉਸਤਾਦ ਜੀ ਕਾਹਨੂੰ ਕਹਾ ਇੱਥੇ ਹੀ ਬਹਿ ਜੰਨੇ ਆ ਯਾਰ ਪਾ ਲਿਆ ਬਿਮਾਰ ਕਰ ਲਿਆ ਨੋ ਨਹੀਂ ਲਿਆ ਇੱਧਰ ਵੀ ਗੇਮ ਪਈ ਹੋਈ ਹੈ ਜੀ ਕਿੱਧਰ ਉਹੀ ਨਰਾਮ ਆ ਉਹ ਚੱਕ ਕੇ ਲਿਆ ਦਿਖਾ ਮਾਲਕਾਂ ਨੂੰ ਉੱਥੇ ਕੀ ਕੀ ਹੋ ਰਿਹਾ ਮਾਲਕਾਂ ਨੂੰ ਦਿਖਾ ਚੱਕ ਕੇ ਲਿਆ ਲਿਆ ਚੱਕ ਕੇ ਉਹ ਤੇਰੇ ਤੇ ਲੱਖ ਓਏ ਉਹ ਪਰੇ ਲੈ ਜਾ ਓਏ ਚੁੱਪ ਚੁੱਪ ਜਾ ਸੁੱਟ ਕੇ ਹੱਥ ਧੋ ਕੇ ਆ ਉਹ ਲੈ ਜਾ ਘਰ ਉਹ ਘਰ ਦੇ ਬੱਚੇ ਖੇਲਣਗੇ ਚੱਲ ਜਾ ਆ ਲੱਗਦਾ ਨਹੀਂ ਜਿੱਦੜ ਸਿੰਗੀ ਟੈਬ ਲੱਗ ਰਿਹਾ ਨਾ ਜਾਂ ਐ ਲੱਗਦਾ ਗੱਚੇ ਦਾ ਟੋਟਾ ਪਿਆ ਵਾ ਚੁੱਪ ਹੋ ਜਾ ਕਿੱਥੇ ਚੱਲ ਯਾਰ ਚੱਲ ਪਰੇ ਕਰ ਲੈ ਯਾਰ ਗੰਦ ਨਹੀਂ ਪਾਈਦਾ ਲੋਕੀ ਖਾਣਾ ਖਾਂਦੇ ਵੇਖਦੇ ਚੀਜ਼ਾਂ ਤੁਸੀਂ ਕਿਹੜੇ ਲੋਕ ਆ ਯਾਰ ਚਲੋ ਯਾਰ ਆ ਜਾਓ ਬਹਿ ਜਾਓ ਉਸਤਾਦ ਜੀ, ਇੱਧਰ ਆ ਯਾਰ ਤੂੰ ਇਸ ਤੋਂ ਮੈਂ ਫੈਸਲ 'ਚ ਜਾਣਾ ਕੀ ਹੋਇਆ ਤਬੀਅਤ ਬੜੀ ਖਰਾਬ ਮਲੇਰੀਆ ਟੈਪ ਹੋਇਆ ਮਲੇਰੀਆ ਗੋਡੇ ਬਹੁਤ ਦਰਦ ਕਰਨ ਸਵੇਰ ਦਾ ਬਿਮਾਰ ਆ ਉਸਤਾਦ ਜੀ ਨਜ਼ਰ ਹੀ ਖਾ ਗਈ ਮੇਰੀ ਅੰਮੀ ਨੇ ਧੂਣੀ ਵੀ ਦਿੱਤੀ ਮੇਰੀ ਉਹਦੇ ਨਾਲ ਧੂਣੀ ਨਾਲ ਬਿਮਾਰ ਹੋਇਆ ਮੈਂ ਅੱਛਾ ਯਾਰ ਇਹਦਾ ਕੋਈ ਨਾ ਕੋਈ ਰੌਲਾ ਹੀ ਆ ਯਾਰ ਇੱਥੇ ਰੱਖ ਯਾਰ ਇੱਥੇ ਉਹ ਯਾਰ ਹਰ ਪਾਸੇ ਇੰਤਜ਼ਾਮ ਕੀਤਾ ਹੋਇਆ ਬਹਿ ਜਾਓ ਯਾਰ ਬਹਿ ਜਾਓ ਬਾਹਰ ਵੀ ਆ ਗਏ ਆ ਲੇਕਿਨ ਉਹ ਨਹੀਂ ਜਾ ਰਿਹਾ ਫਿਰ ਵੀ ਹੋਰ ਚਾਰ ਟੁੱਟਣੇ ਦੀ ਸਾਜੀ ਇਹ ਤਾਂ ਨੈਲ ਤੇ ਦੈਲਾ ਵੱਜੇ ਫੇਰ ਆ ਹੁਣ ਉਸ ਤੋਂ ਕੋਈ ਵੱਡਾ ਕੰਮ ਹੋਵੇ ਫੇਰ ਆ ਓਕੇ ਤਾਜੋ ਇੱਧਰ ਉਹ ਗੱਡੀ ਥੱਲੇ ਬੜੀ ਹੋਣੀ ਉਹ ਪੱਕੀ ਗੱਲ ਆ। ਉੱਧਰ ਜਾ ਮੇਰੇ ਕਮਰੇ 'ਚ ਹਾਂਜੀ ਉੱਥੇ ਉਹ ਜਾਏਗਾ ਨਾ ਵਾਸ਼ਰੂਮ ਦੇ ਦਰਵਾਜ਼ੇ ਦੇ ਸਾਹਮਣੇ ਵਾਸ਼ਰੂਮ ਦੇ ਦਰਵਾਜ਼ੇ ਦੇ ਸਾਹਮਣੇ ਟੇਬਲ ਤੇ ਇੱਧਰ ਹੱਥ ਨਾਲ ਇੱਕ ਡੱਬਾ ਪਿਆ ਉਹ 'ਚ ਕਿੰਨੀਆਂ ਬੜੀਆਂ ਪਰਫਿਊਮਾਂ ਸਾਰੀਆਂ ਚੱਕ ਲਿਆ ਸਾਰੀਆਂ ਡੱਬਾ ਲਿਆ ਪੂਰਾ ਦੇਖੀ ਬਿੱਲੀ ਕਿੱਥੇ ਬਣੀ ਹੈ ਕਿਹੜਾ ਲੱਗਦਾ ਇਹਨੂੰ ਬਿੱਲੀ ਨੂੰ ਇਹਨੇ ਮਾੜਾ ਮਾੜਾ ਕੰਮ ਤੋੜ ਕੀਤਾ। ਲੱਭਦਾ ਕੋਈ ਤੇ ਅਸੀਂ ਕਦੇ ਤੁਹਾਨੂੰ ਕੁਝ ਕਿਹਾ ਵਾ ਤੂੰ ਮਾੜਾ ਕੀਤਾ ਬਿੱਲੀ ਰਾਣੀ ਬਹੁਤ ਗਲਤ ਕਰ ਕਰਕੇ ਉਹਨੂੰ ਕਹੇ ਉਹ ਸਹੀ ਕਰ ਉਹਨੂੰ ਖਿੱਚ ਕੇ ਤੇ ਉਹਨੂੰ ਕਹੇ ਉਹਨੂੰ ਸਾਫ਼ ਕਰ ਅਜ਼ਾਬ ਪਾਇਆ ਜਾਨ ਨੂੰ ਉਸਤਾਦ ਜੀ ਤੁਸੀਂ ਈਜ਼ੀ ਹੋਵੋ ਅੱਜ ਤੋਂ ਬਾਅਦ ਤੁਹਾਨੂੰ ਨਜ਼ਰ ਨਹੀਂ ਯਾਰ ਮੇਰੇ ਦਿਮਾਗ 'ਚ ਫਸ ਗਈ ਨਾ ਜਦੋਂ ਦਿਮਾਗ 'ਚ ਫਸ ਜੇ ਨਾ ਗੱਲ ਕੋਈ ਉਦੋਂ ਆਵਾਜ਼ਾਰੀ ਨਹੀਂ ਤੇ- ਜਿਵੇਂ ਤੁਹਾਨੂੰ ਅਕਸਰ ਭੁਲੇਖਾ ਨਹੀਂ ਪੈਂਦਾ ਕਿ ਮੇਰੇ ਮੂੰਹ 'ਚ ਵਾਲ ਆ ਹਾਂਜੀ ਹਾਂਜੀ ਉਹ ਬੰਦਾ ਕਰਦਾ ਰਹਿੰਦਾ ਕੀ ਜਲੀਲ ਹੁੰਦਾ ਬੰਦਾ ਦੇਰ ਪਰ ਰਹਿਣ ਵਾਲੀ ਸ਼ਾਇਦ ਮੇਰਾ ਧਿਆਨ ਹੋਰ ਪਾਸੇ ਲਾ ਕੰਮ ਗਰੰਟੀ ਵਾਲਾ ਸੀ ਮੈਨੂੰ ਕੋਈ ਐਸੀ ਗੱਲ ਕਰ ਮੇਰਾ ਧਿਆਨ ਹੋਰ ਪਾਸੇ ਲਾ ਉਸਤਾਦ ਜੀ ਧਿਆਨ ਨੂੰ ਇਸ ਪਾਸੇ ਤੁਹਾਡਾ ਮੈਂ ਪਾਉਣ ਲੱਗਾ ਦੁਆ ਕਰੋ ਅੱਲਾਹ ਤਾਲਾ ਇਸ ਵਾਰੀ ਬਾਰਿਸ਼ਾਂ ਕਰੇ ਜੀ ਬਾਰਿਸ਼ਾਂ ਹੋਣਗੀਆਂ ਕਿੰਨੂੰ ਪੱਕੇਗਾ ਮੈਂ ਤੁਹਾਡੀ ਪੱਲੀ ਲੈ ਕੇ ਆਉਂਗਾ ਫਿਰ ਤੁਹਾਨੂੰ ਕਹੂੰਗਾ ਹਦਾਇਤ ਵਾਲਾ ਲੇਕਿਨ ਮਰਸੀਡੀਜ਼ ਗੱਡੀ ਉਸਤਾਦ ਜੀ ਜਿਹੜੀ ਤੁਹਾਡੀ ਮੈਂ ਵਿਕਾਦਾ ਤੇ ਫੇਰ ਗੱਲ ਕਰੋ ਕਮਿਸ਼ਨ ਮੈਨੂੰ ਦਿਓਗੇ ਕਿੰਨੇ ਦੀ 39 ਤੁਸੀਂ ਕਿਹਾ 39 ਦੀ ਜਾਪਾਨੋਂ ਆਈ ਆ ਚਲੋ 39 ਦੀ ਵਿਕਾ ਦੇ ਜਾ ਉਹ ਲੱਸੀ ਵੀ ਲੈ ਕੇ ਆਂਦੀ ਹੈ ਨਾਲ ਆਹ ਤਾਂ ਮੈਂ ਅੱਗੇ ਲਾਇਆ ਵਾ ਇਹ ਤਾਂ ਫੇਰ ਹੋ ਬਿੱਲੀ ਨੂੰ ਪੁੱਛ ਲਓ ਨਾ ਇਹ ਬੜਾ ਫੇਮਸ ਪਰਫਿਊਮ ਆ ਹਾਂਜੀ ਸੀਕੇ ਇਹ ਕੁਮਾਰ ਸੰਘਾਕਾਰ ਦੀ ਕੰਪਨੀ ਦਾ ਜੀ ਉਹ ਨਹੀਂ ਓਏ ਹਾਂ ਸ੍ਰੀਲੰਕਨ ਬ੍ਰਾਂਡ ਆ ਇਹ ਇਹ ਸੀ ਕੇ ਹੋਗਾ ਹਾਂਜੀ ਕੁਮਾਰ ਸੰਗਾਕਾਰਾ ਹਾਂਜੀ ਉਹਦਾ ਵਾ ਨਾਈਸ ਓਏ ਉਹਦਾ ਵਾ ਭਾਜੀ ਤੂੰ ਸਾਜੀ ਪੀਣਾ ਦੇ ਜੋ ਇਹ ਡੁੱਲਾ ਵਾ ਇਹ ਸਾਜੀ ਅੰਜ ਪਿਆ ਰਿਹਾ ਨਾ ਕਿਤੇ ਹਿੱਲਿਆ ਤਾਂ ਤਾਂ ਢੁੱਲਾ ਉਦਾਂ ਢੁੱਲਿਆ ਉਹ ਤਾਂ ਘੁੱਟ ਕੇ ਲੱਗਦਾ ਪੰਪ ਨੱਪੇ ਨਾਲੇ ਪੰਪ ਨੱਪਿਆ ਗਿਆ ਟੇਪ ਨਾਲ ਮੈਨੂੰ ਕਿਸੇ ਨੇ ਪੰਪ ਕੀਤਾ ਵਾ ਛੁਰੀ ਲਿਆ ਜਾਂ ਕੈਂਚੀ ਲਿਆ ਛੁਰੀ ਨਾਲ ਨਹੀਂ ਇੱਦੀ ਸਾਜੀ ਖੁੱਲ ਜਾਣਾ ਝਰੀਟ ਆ ਜਾਣੀ ਉੱਤੇ ਕਿਉਂ ਸਮਝ ਆਉਂਦਾ ਛੁਰੀ ਦਾ ਹੁਣ ਕੀ ਫਾਇਦਾ ਹੁਣ ਤਾਂ ਦਿਲੋਂ ਲੱਥ ਗਿਆ ਤੂੰ ਮੈਂ ਚਾਹ ਲੈਣ ਚੱਲਾਂ ਸਾਜੀ ਇੱਕ ਗੱਲ ਨਹੀਂ ਯੈਸ ਨੋ ਕਰੀ ਜਾਂਦਾ ਵਾ ਤੁਹਾਨੂੰ ਇਹ ਸਮਝ ਆਉਂਦੇ ਨੋ ਨਹੀਂ ਕਰੀਦਾ ਯੈਸ ਹੀ ਕਰੀਦਾ ਅੱਜ ਹੁਣ ਡੱਬਾ ਬਾਹਰ ਰਾਤ ਹੀ ਗਈ ਆ ਹੂੰ ਇਹ ਬਿੱਲੀ ਨੇ ਕੈਸੇ ਰਾਜ ਕੋ ਲਾਇਆ ਹੁਣ ਕਹਿੰਨੇ ਚ ਪਰਫਿਊਮ ਆ ਇਹ ਚੋਂ ਇੱਕ ਸਾਨੂੰ ਵੀ ਦੇਣਾ ਵਾ ਆਦੇ ਸੀ ਠੀਕ ਹੈ ਜੀ ਸੀ ਕੇ ਉਹ 150 ਵਾਲੀ ਬੋਡੀ ਸਪਰੇ ਨਾ ਜੇ ਛੋੜ ਜਾ ਜਿੱਪੇ ਤੂੰ ਨਹੀਂ ਆਪਣਾ ਸਟੈਂਡਰਡ ਚੁੱਕ ਸਕਦਾ ਜਿਹੜਾ ਤਾਂ ਨਹੀਂ ਇਹ ਕੋਸਟੇ ਆ ਨਾ ਯਾਰ ਹੱਲੇ ਤੱਕ ਭਾਈ ਮਿੱਠੇ ਨੇ ਇਹ ਨਹੀਂ ਪਤਾ ਲੱਗਾ ਲੈਪੁਰ ਕਰ ਰਹੀ ਹੈ ਕਿੱਧਰ ਨੂੰ ਆ। ਆਹੋ ਮੈਂ ਡੇਲੀ ਉਧਰੋਂ ਆ ਜਾਣਾ ਦੇਖਦਾ ਅੱਗੋਂ ਪਤਾ ਲਾਓ ਜ਼ਰਾ ਆਹੋ ਜੇ ਡਾਟ ਮੇਰੇ ਕੋ ਪਿਆ ਜੇ ਡਾਟ ਦਾ ਸੂਟ ਲਓ ਹਾਂਜੀ ਜੇ ਡਾਟ ਫਸ ਗਿਆ ਉਹ ਤੋਂ ਕਲਿੱਕ ਕਰੋ ਜੀ ਐ ਘਮਾਓ ਹਲਕਾ ਜਿਹਾ ਐ ਹੁਣ ਫੇਰ ਇੱਕ ਵਾਰੀ ਬੋਡੀ ਸਪਰੇ ਦੀ ਚੂੜੀ ਚਾਲ ਲਾਵੇ ਜੱਟਾ ਉਸਤਾਦ ਜੀ ਇੱਥੇ ਤੇ ਫਾਇਦਾ ਹੀ ਕੋਈ ਨਹੀਂ ਨਹੀਂ ਹੈ ਫਿਰ ਹੈ ਜਦੋਂ ਜਿੱਥੋਂ ਸਾਰੇ ਸਾਰਾ ਆਮਦਰਫਤ ਜਿੱਥੋਂ ਆਮਦਰਫਤ ਹੋਣੀ ਉੱਥੇ ਛਿੜਕਿਆ ਜਾਵੇ ਆਹ ਲਓ ਜੀ। ਓਏ
ਪੈਰਿਸ ਦਾ ਪੈਰਾਂ ਤੇ ਲਾਉਣ ਵਾਲਾ ਪੈਰਿਸ ਖੁਸ਼ਬੂओं का शहर है। ਇਹ ਮੈਂ ਕਹਿੰਦਾ ਸੀ ਇੱਕ ਬਿੱਲੀ ਦੇ ਸੱਜੀ ਬਗਲ ਨਾਲ ਬੰਨ ਦਿਓ, ਇੱਕ ਖੱਬੀ ਨਾਲ, ਦੋ ਬੰਨ ਦਿਓ। ਸਾਜੀ ਉਹ यार एक इधर check करो जी। उत्तों साफ भी नहीं है। ਦਰਾਜ ਚ ਕੱਢ ਕੇ ਲਿਆਂਦੀ ਯਾਰ। ਇਦਾਂ ਦਾ ਇੱਕ ਹੋਰ ਕਾਟਨ ਵੀ ਮੰਗਾ ਲਓ, ਕੱਖ ਨਹੀਂ, ਜੋ ਕਿ ਕਰ ਗਈ ਆ। ओ यार ठीक है हो गया हुन। ਨਹੀਂ ਫਰਕ ਪਿਆ ਵਾ। ਜਿੰਨਾ ਮਰਜ਼ੀ ਦੇਖੀ ਖਲਾਰਾ ਖੁਸ਼ਕ ਹੋਇਆ। ਇਹ ਜਦੋਂ ਇਹਦਾ ਅਸਰ ਮੁਕਣਾ ਉਹਦੀ ਲਵੜ ਪੂਰੀ ਆਉਣੀ ਹੈ। चैनल ਵੱਡਾ ਫਰੇਮ ਹੀ ਇਹ ਸ਼ਾਇਦ ਛੋਟਾ ਜਿਹਾ ਫਰੇਮ ਉਸਤਾਦ ਜੀ ਇਦਾਂ ਹੀ ਕਿਤੇ ਗਰਦਨਾਂ ਨੂੰ ਨਾ लेकिन जिद्दां ਉਹ ਕਹਿੰਦੇ ਨਾ ਕਿ ਬੰਬ ਅੱਗੇ ਕੁਛ ਨਹੀਂ, ਬਿੱਲੀ ਅੱਗੇ ਕੁਛ ਨਹੀਂ ਪਈ। ਇਹ ਆਈਆਂ ਨਵੀਆਂ ਆਈਆਂ। ਓਏ ਉਹਨੇ ਹੁਣੇ ਪੁਰਾਣੀਆਂ ਕਰਦਰੀਆਂ ਦੇਖੀ ਲਵਟ ਆਉਂਦੀ ਤੂੰ। अरे वाह ਸਾਰੀਆਂ ਲਈ ਇਹ ਜਾਂਦੀਆਂ। ਜਿਹੜੇ ਪਰਫਿਊਮ ਉਸਤਾਦ ਜੀ ਲੈ ਕੇ ਆਏ ਨਾ, ਬਿੱਲੀ ਨੇ ਮਸਮਾਰ ਕੀਤੇ ਹੋਏ ਸਾਰੇ, ਉਹਨੇ ਹਰਾਏ ਹੋਏ ਆ ਸਾਰੇ ਕੰਪਨੀਆਂ। ਮੈਂ ਨਾ ਹੁਣ ਅਗਲੇ ਸ਼ੋਅ ਦੇ ਵਿੱਚ ਸ਼ਰਟ ਨਹੀਂ ਚੇਂਜ ਕਰਨੀ ਕਿਉਂਕਿ ਬਹੁਤ ਮਹਿੰਗੀ ਸ਼ਰਟ ਹੋ ਗਈ ਹੈ। ਇੱਕ ਇੱਕ ਫੂ ਹੀ ਇਹਦੇ ਤੇ ਹਜ਼ਾਰ ਤੋਂ ਉੱਤੇ ਦਾ। ਆ ਲੈ ਉਹ ਦੋ ਭੇਜ ਤੇ ਇੱਕ 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 ਛੱਟਾ ਸਾਜੇ ਨਾ ਇਹ ਨਾ ਖੋਲੋ। ਓਏ ਯਾਰ ਆ ਮਹਿੰਗੀ ਆ। ਅਰਬੀ ਉਹ ਕੰਮ ਏ। ਰੱਖ ਵਾ ਇਹ ਪਰਫਿਊਮ ਵੀ ਹੈ ਜੀ। ਓਏ ਹੋਰ ਗੋਲਿਆਂ ਤੇ ਪਾਣ ਵਾਲਾ ਸ਼ਰਬਤ ਉਹੀ ਕਰਤੀ ਨਾ, ਘਟਿਆ ਗੱਲ। ਉਹਨਾਂ ਨੂੰ ਪਤਾ ਹੀ ਨਹੀਂ ਪਰਫਿਊਮ ਆਇਆ ਨਹੀਂ ਇਹ ਪਿੰਡ। ਅਜਾ ਮਿੱਠੇ ਰਾਤ ਦੇ ਫੁੱਲ ਭੇ ਭੇ ਪਾਣੀ ਚ ਲਾਉਂਦੇ ਆ। ਔਰ ਰਸਾਂ ਆ ਜਿਹੜੇ ਪਰਫਿਊਮ ਲਵਰ ਆ ਨਾ ਉਹ ਦੱਸਣਗੇ ਵੀ ਇਹ ਕੀ ਕੀ ਚੀਜ਼ਾਂ ਨੇ। ਸਹੀ ਗੱਲ। ਉਹਦੀ ਚਪੋ ਕੈਸੀ ਆਈ ਮਿੱਠੇ। ਉਹ ਹਾਲ ਤੱਕ ਖੋਲਿਆ ਹੀ ਨਹੀਂ ਯਾਰ। ਕਿਉਂ ਤੁਸੀਂ ਉਹ ਹੋਰ ਰਾਸਤੇ ਬੜੇ ਆ। ਤੈਨੂੰ ਮਾਲਕਾਂ ਨੇ ਸਟਾਈਲ ਦਿੱਤਾ ਨਹੀਂ ਛੱਪੀ ਯਾਰ, ਲਾਉਣ ਨਹੀਂ ਡਿਆ। ਇਸ ਤਰ੍ਹਾਂ ਇਨਬਾਕਸਿੰਗ ਹੋ ਗਈ ਸਾਰੇ ਪਰਫਿਊਮਾਂ ਦੀ ਨਾ, ਸਾਲ ਪਏ ਰਹਿਣੇ ਸੀ ਇਹ। ਓ ਯਾਰ ਉਹ ਪਰਫਿਊਮ ਜਿਹੜਾ ਉਸਤਾਦ ਜੀ ਨੇ ਗਿਫਟ ਕੀਤਾ ਉਹ ਲਾਉਣ ਵਾਸਤੇ ਸ਼ਰਟ ਵੀ ਥੱਲੇ ਉਹ ਨਿਕਦੀ ਹੋਣੀ ਤੇ ਚਾਹੀਦੀ। ਲਾਓ ਨਾ, ਸ਼ਰਟ ਵੀ ਮਾਲਕ ਲੈ ਕੇ ਦੇਣ, ਉਹ ਜਿਸਮ ਵੀ ਮਾਲਕ ਲੈ ਕੇ ਦੇਣ, ਫਿਰ ਲਾ ਹੀ ਆਪ ਲੈਣਗੇ। ਇੱਥੇ ਦਾ ਇੱਕ ਤਾਇਆ ਜੰਗਲ ਚ ਹੁੰਦਾ ਵਾ, ਉਹ ਭਾਲੂਆਂ ਦੇ ਚੱਕ ਬਣਾ ਕੇ ਇਫਤਤਾਹ ਕਰਾਉਂਦਾ। ਬੱਚੇ ਜਵਾਨ ਕਰਦਾ। ਉਹ ਕਹਿੰਦਾ ਲੈ ਵੀ ਇਹਨੂੰ ਚੱਕ ਵੱਡਾ ਢੱਕਣ ਲਾ ਕੇ ਦੇ ਦੇਣਾ ਲਓ। ਪਿਆ ਬ੍ਰੇਕ ਵਾਲੀ ਡੱਬੀ ਲੱਗਦੀ ਸਾਜੀ। ਲੈ ਲਓ ਲੈ ਲਓ। ਭਾਈ ਮਿੱਠੇ ਜਿਹੜੇ ਇਲਾਕੇ 'ਚ ਤੁਸੀਂ ਮਤਲਬ ਇਲਾਕਾ ਛੱਡੋ, ਜਿਹੜੇ ਘਰ ਤੁਹਾਡੇ ਤੁਸੀਂ ਰਹਿੰਦੇ ਨਾ, ਤੂੰ ਨਾ ਕਿਆ ਕਰ, ਤੂੰ ਨਾ ਕਿਆ ਜਿਹੜੇ ਘਰ ਕਰ। ਤੁਸੀਂ ਰਹਿੰਦੇ ਆ ਨਾ, ਸਮੋਸਾ ਆ ਜਾਵੇ ਨਾ ਉਹਦੀ ਚੌਥੀ ਨੁੱਕਰ ਲੱਭਣ ਲਈ ਪੂਰਾ ਘਰ ਪਰੇਸ਼ਾਨ ਹੁੰਦਾ ਵਾ ਕਿ ਇਹਦੀ ਚੌਥੀ ਨੁੱਕਰ ਕਿੱਧਰ ਗਈ। ਤੂੰ ਨਾ ਕਿਆ ਕਰ। ਤੁਹਾਡਾ ਸਾਰਾ ਟੱਬਰ ਐਂ ਰੋਟੀ ਵਾਲੇ ਡੱਬੇ 'ਚ ਰਹਿਣ ਡਏ। ਯਾਰ ਤੈਨੂੰ ਠੰਡ ਲੱਗਣ ਦੀ ਆ, ਤੂੰ ਠੰਡ ਦੇ ਵਿੱਚ ਓਲ ਖੋਲ ਬੋਲੀ ਜਾਂਦੇ ਆ। ਆਹੋ ਪਿਆ ਦੋ ਪਰਫਿਊਮਾਂ ਦੀ ਅੱਗੇ ਵੀ ਖੋਲੀ ਸਾਜੀ ਨੇ। ਨਹੀਂ ਖੋਲੀ ਨਹੀਂ ਚੀਟੀ। ਯਾਰ ਕਲੀ ਅੱਛਾ ਜਦੋਂ ਮੈਂ ਵਜ਼ਾਹਤ ਕਰਨ ਲੱਗ ਬਹੁਤ ਮਜ਼ੇ ਦੀ ਪਰਫਿਊਮ ਆ, ਬਹੁਤ ਹੀ। ਲਾ ਕੇ ਦੇਖ ਲਓ, ਤੁਹਾਨੂੰ ਲੱਗ ਜੂਗਾ ਪਤਾ 5 ਮਿੰਟ ਸਾਜੀ ਇੱਕ ਸਟ੍ਰਾਬੇਰੀ ਫਲੇਵਰ ਲਿਆਂਦੀ ਤੁਸੀਂ। ਆ ਲਓ ਜੀ, ਲਓ ਲੱਸੀ ਪੀਓ ਜੀ। ਹੈਲੋ ਜੀ ਬਰੂਫਨ ਗੈਵਿਸਕੋਨ। ਗੱਲਾਂ ਦੇ ਲੋ ਕਿਦਾਂ ਕਰਦਾ ਆ ਭਾਈ। ਬਰੂਫਨ ਸਿਰਪ ਹੀ ਇਹ ਪਰਫਿਊਮ ਨੀਗਾ, ਹਾਂ ਲੋਸ਼ਨ ਆ। ਇਹ ਹੈਗਾ ਵਾ ਆਫਟਰ ਸ਼ੇਵ। ਹਾਂ ਆਫਟਰ ਸ਼ੇਵ BALM। ਹਾਂ ਬਾਲਮ ਉਹ ਕੀ ਬਾਮ, ਆਫਟਰ ਸ਼ੇਵ ਬਾਮ। ਆ ਯਾਰ ਮੋਬਾਈਲਾਂ ਦੀ ਦੁਕਾਨ ਤੇ ਜਾ ਕੇ ਮਿੱਠਾ ਕਹਿੰਦਾ ਇੱਕ ਕੁੱਤੀ ਚੁੱਕਾ ਸੁਣਨ ਵਾਲੀ ਹੈਂਡ ਫ੍ਰੀ ਦੇ ਦੇਣਾ। ਬਾਮ ਮਤਲਬ ਟ੍ਰੀਟਮੈਂਟ ਸਤਾਜੀ ਜਲਨ ਨਾ ਹੋਵੇ ਸਾਜੀ ਕਿ ਜਦੋਂ ਤੁਸੀਂ ਸ਼ੇਵਿੰਗ ਕਰੋ ਉਦੋਂ ਜਲਨ ਨਾ ਯਾਨੀ ਕਿ ਹੋਵੇ। ਫਟਕੜੀ ਨਵਾ ਆਫਟਰ ਸ਼ੇਵ ਨਵਾ ਚੀਜ਼ ਆ। ਛੋਟਾ ਬਲੇਡ ਐ ਇਹਦੀ ਫਿਰੇ ਉੱਪਰ। ਲੇਕਿਨ ਇਹਨਾਂ ਚੀਜ਼ਾਂ ਸਾਰੀਆਂ ਦੁਨਿਆਵੀ ਚੀਜ਼ਾਂ ਉਸਤਾਦ ਜੀ। ਭਾਈ ਮਿੱਠਾ ਏਡਾ ਵੱਡਾ ਪਿੰਡੂ ਆ। ਤੇਰੇ ਮੁੰਡੇ ਵੀ ਤੇ ਦੁਨਿਆਵੀ ਆ। ਦੁਨਿਆਵੀ ਚੀਜ਼ਾਂ। ਉਹ ਪੁਲਿਸ ਵਾਲੇ ਨੂੰ ਫੜਨ ਆ ਗਏ, ਉਹਨਾਂ ਨੇ ਹੱਥ ਕਿਹੜੀ ਲਾਈ ਨਹੀਂ, ਫਟ ਕਿਹੜੀ ਲਾਤੀ। ਨਾ ਯਾਰ ਬਿਮਾਰ ਬੰਦੇ ਜੁਗਤਾ ਨਹੀਂ ਕਰੀ ਦੀਆਂ। ਮੈਂ ਵੀ ਬਿਮਾਰ ਹੀ ਆ, ਕੱਲ ਦਾ ਬਿਮਾਰ ਆ ਤੂੰ ਤੇ ਹਲੇ ਨਵਾਂ। ਤੇ ਮਰੀਜ਼ ਨੂੰ ਕਾਮੇਡੀ ਕੀਤੀ। ਤੂੰ ਅੱਜ ਬਿਮਾਰ ਹੋਇਆ, ਸਾਨੂੰ ਪੁੱਛ 3 ਦਿਨ ਭੈਣ ਇਹ ਵੀ ਦੁਨੀਆ ਦਾ ਇੱਕ ਫੇਮਸ ਤਰੀਨ ਪਰਫਿਊਮ ਆ। ਲੇਕਿਨ ਉਹ ਪਸੀਨੇ ਵਾਲੇ ਦਾ ਮੰਗਾਓ ਨਾ। ਤੁਹਾਨੂੰ ਪਤਾ ਲੱਗ ਗਿਆ ਹੋਣਾ ਕਿਹੜੇ ਦੀ ਮੈਂ ਇਹ ਕੀ ਹੈ। ਨਹੀਂ ਉਹ ਜਸ ਨਹੀਂ ਆਈ। ਇਹ ਹੁਣ ਫੇਮਸ ਹੀ ਤੋਂ ਗਿਆ, ਉਹਦੀ ਮਸ਼ਹੂਰੀ ਓਟ ਹੋ ਗਈ ਆ। ਆ ਹੁਣ ਬ੍ਰਾਂਡ ਥੱਲੇ ਆਉਣਾ ਹੀ। ਕਿਉਂ ਉਸਤਾਦ ਜੀ ਇਹ ਭਲਾ ਕੀ ਆ? ਕੀ ਆ? ਪਰਫਿਊਮ ਆ। ਲੈ ਮਿੱਠੇ ਕੋ ਕੁੱਤੇ ਅੱਗੇ ਕਾਗਜ਼ ਕਰਕੇ ਕਹਿੰਦਾ ਭਾਈ ਇੱਥੇ ਅੰਗੂਠਾ ਲਾ। ਓ ਯਾਰ ਉਹਦੀ ਅੱਜ ਤਬੀਅਤ ਨਹੀਂ ਸਹੀ ਤੇ ਤੂੰ ਨਜਾਇਜ਼ ਫਾਇਦਾ ਚੁੱਕ ਰਿਹਾ। ਪਰਫਿਊਮ ਦੇਣਾ ਸਾਜੀ ਮੈਨੂੰ। ਹਾਂਜੀ ਪਰਫਿਊਮ ਦੇਣਾ। ਕਰਤੀ ਮੰਗ ਜੀ ਸ਼ੁਰੂ ਕਰਤੀ ਆ। ਨੁੰਡੀ ਦੇ ਬਦਨਾਮ ਹੀ ਆ ਵਿਚਾਰਾ। ਆਪਣੀ ਸੱਸ ਓਏ ਹੋਰ ਰਾਸਤੇ ਬੜੇ ਆ। ਆ ਕਾਲੂ ਆਪਣੀ ਸੱਸ ਨਾਲ ਹੱਥ ਕਰਕੇ ਕਹਿੰਦੇ ਆ ਨਾਗਨ ਡਰਾਮਾ ਲਾ ਦਿਓ। ਓਏ ਬਲੈਂਡ ਅਫਗਾਨੋ, ਵਾਹ ਰੇ ਵਾਹ। ਆਪਣੇ ਸਹੁਰਿਆਂ ਦੇ ਘਰ ਗਿਆ ਕਾਲੂ ਤੇ ਏਦਾਂ ਕਰਕੇ ਸੱਸ ਨੂੰ ਮਿਲਦੇ ਆ।
ਆ ਟੱਕਣੇ ਦੇ ਉੱਤੇ ਮਾੜਾ ਜਿਹਾ ਦੇ ਉੱਤੇ ਰੱਖਣਾ ਬਸ। ਓਏ ਮੈਗਨੇਟ ਆ ਸਾਜੀ। ਚਲੋ ਇਹ ਚ ਹੈਰਾਨ ਹੋਣ ਦੀ ਕਿਹੜੀ ਗੱਲ ਆ? ਕਾਲੂ ਨਹੀਂ ਇਹ 600 ਵਾਲੀ ਤੇ ਵੀ ਹੁੰਦਾ ਅੱਜ ਕੱਲ੍ਹ। ਯਾਨੀ ਕਿ ਗਰੀਬਾਂ ਦੇ ਆ ਬੱਚਿਆ। ਓ ਵਾਹ ਵਾਹ ਵਾਹ। ਭਾਈ ਮਿੱਠਾ ਆਪਣੀ ਬੁੱਢੀ ਕੋਲੋਂ ਮਾਰ ਖਾਣ ਡਿਆ। ਉਹ ਭਰਾਵਾ ਉਦੋਂ ਦਿਨ ਸੀ ਮੇਰਾ, ਚੀਟ ਦੇ ਸੀ। ਅਗਲੇ ਦਿਨ ਉਹਨੇ ਖਾਣੀ ਸੀਗੀ, ਉਸ ਦਿਨ ਮੈਂ ਖਾਣੀ ਸੀ। ਭਾਈ ਮਿੱਠਾ ਆਪਣੀ ਬੁੱਢੀ ਕੋਲੋਂ ਮਾਰ ਖਾਣ ਡਿਆ ਤੇ ਕਿਹਾ ਸੁਨੀਆ ਵੀ ਜੇ ਚੂਲਾ ਲਾ ਦੇ ਤੇਰੇ ਪਲਾਸਟਿਕ ਦਾ ਲਿਆ। ਨਿੱਕੇ ਬੱਚਿਆਂ ਨੂੰ ਇਹ ਵੀ ਕਿਸੇ ਦੀ ਬੁੱਢੀ ਕੋ ਮਾਰ ਖਾਣ ਡਿਆ। ਹਰਕਤ ਗਲਤ ਕੀ ਮਾਰ ਖਾਲੀ ਕੀਤੀ ਸੀ ਨਾ। ਤੁਸੀਂ ਕੀ ਕਹਿ ਰਹੇ ਸੀ ਕਿ ਭਾਜੀ? ਭਾਜੀ ਮੈਂ ਇਹ ਕਹਿ ਰਿਹਾ ਸੀ ਤੁਹਾਡੀ ਪਹੁੰਚ ਤੋਂ ਬਹੁਤ ਦੂਰ ਹੈ ਮਿੱਠਾ ਜੀ। ਹਾਲ ਹੱਥ ਲੱਗ ਗਿਆ, ਹੋਰ ਕਿਤੇ ਕਿੰਨੀ ਕੁ ਪਹੁੰਚ ਦੁਬਾਰਾ। ਪਰ ਪਰਫਿਊਮ ਨਹੀਂ ਮਿਲਿਆ ਤੈਨੂੰ ਮੈਂ ਕਹਿ ਸਾਜੀ। ਮੈਨੂੰ- ਓਹੋ ਆ ਜਿਹੜੀ ਤੁਸੀਂ ਐਂਡ ਤੇ ਲਾਈ ਨਾ। ਹਾਂਜੀ ਇਹ ਇਦਾਂ ਦੇ ਭਾਵੇਂ ਜਿੰਨੀ ਮਰਜ਼ੀ ਲੈ ਲਓ। ਨਹੀਂ ਐਂਡ ਵਾਲੀ ਹੈਵੀ ਹੈ। ਭਾਈ ਮਿੱਠਾ ਇੱਕ ਬੰਦੇ ਕੋ ਮਾਰ ਖਾਣ ਡਿਆ। ਮੈਂ ਕਿਹਾ ਭਾਜੀ ਕਿਉਂ ਮਾਰਨ ਡੇ ਜੇ ਭਾਈ ਮਿੱਠੂ ਨੂੰ? ਕਹਿੰਦਾ ਯਾਰ ਮੈਂ ਟੀਰਾ ਵਾਂ, ਮੈਨੂੰ ਹਰ ਗੱਲ ਤੇ ਕਹਿੰਦਾ ਮੇਰੀ ਗੱਲ ਤੇ ਗੌਰ ਕਰ। ਭਾਈ ਤੂੰ ਸਾਰੇ ਢੀਲੇ ਨਹੀਂ ਹੁੰਦਾ ਕੋਈ। ਯਾਰ ਇੱਕ ਟੀਰਾ ਕੁੱਟਣ ਦੇ ਮਿੱਠੇ ਨੂੰ, ਉਹਨੂੰ ਕਹੀ ਜਾ ਰਿਹਾ ਮੇਰੀ ਅੱਖਾਂ ਚ ਅੱਖਾਂ ਪਾ ਤੂੰ। ਆ ਰੱਖ ਆ ਹੁਣ ਰਚਾ ਟੁੱਟਾ ਨਾ ਹੁਣ। ਹੁਣ ਡਰੌਂਕਣੇ ਨਹੀਂ ਹੈਗੇ। ਇਹ ਉੱਥੇ ਕਰਨਾ ਸੀ ਨਿਯਾਮ ਸਾਰਾ। ਇਹ ਹਾਲੇ ਇੱਕ ਡੱਬਾ ਵਾ, ਇਦਾਂ ਦੇ ਕਿੰਨੇ ਡੱਬੇ ਆ ਹਾਲੇ ਤੇ ਮੈਂ ਤੈਨੂੰ ਦਿਖਾਏ ਨਹੀਂ ਪਰਫਿਊਮ। ਜਿਹੜੇ ਆਪਣੇ ਲਈ ਆਏ ਮਿੱਠਾ ਜੀ ਉਹ ਉੱਧਰ ਹੀ ਆ। ਇਹਨਾਂ ਨੂੰ ਦਿਖਾਣੇ ਸੀ ਉਹ ਦਿਖਾ ਕੇ। ਨਹੀਂ ਜਿਹੜੇ ਤੁਹਾਡੇ ਲਈ ਆਏ ਉਹ ਤੁਹਾਨੂੰ ਦੇ ਦਿੱਤੇ ਮੈਂ। ਖੁਸ਼ ਹੋਈ। ਲਿਆ ਯਾਰ ਉਹਨੂੰ ਕਹਿ ਕੁਛ। ਸਾਡੇ ਤੱਕ ਤਾਂ ਪਹੁੰਚੇ ਨਹੀਂ ਉਸਤਾਦ ਜੀ ਫਿਰ ਪਰਫਿਊਮ। ਉਹ ਨਾ ਕਾਲੂ ਕੱਢ ਨਾ ਵਿੱਚੋਂ ਕੀ ਚੌਲਾ ਮਾਰਨ ਆ। ਗਿਨੇ ਆ ਉਸਤਾਦ ਜੀ। ਚੋਰ ਆ ਯਾਰ। ਚੱਲ ਚੱਲਦਾ ਰਹੇਗਾ। ਇੱਕ ਛੀ ਵੀ ਇੱਧਰ ਉੱਧਰ ਹੋਈ ਨਾ ਮੇਰੀ। ਗ੍ਰੈਂਡੋ ਸਾਜੀ ਬਾਅਦ ਨੇ। ਚੱਲ ਚੱਲ ਮੈਨੂੰ ਪਤਾ ਵਾ ਉਹ ਤੁਸੀਂ ਕੈਮਰੇ ਲੱਗੇ ਸਾਰੇ ਪਾਸੇ। ਤੈਨੂੰ ਹੋਇਆ ਕੀ ਆ, ਤੈਨੂੰ ਨਜ਼ਰ ਲੱਗ ਗਈ ਆ। ਮੇਰਾ ਜਿਸਮ ਨਹੀਂ ਕੰਮ ਕਰਨ ਰਿਹਾ, ਬੋਲਣ ਨੂੰ ਦਿਲ ਨਹੀਂ ਕਰਨ ਰਿਹਾ। ਆਹ ਵੇਖੋ ਸ਼ਿਵਰਿੰਗ ਹੋਣ ਰਹੀ ਆ। ਰਿਸ਼ਤੇਦਾਰ ਕਿੱਥੇ ਕਿੱਥੇ ਸਾਰਿਆਂ ਨੂੰ ਇੱਕ ਵਾਰੀ ਕਾਲ ਕਰਦੇ। ਕੰਮੀ ਨੇ ਕਿਹਾ ਸੀ, ਮੇਰੀ ਮਾਂ ਨੂੰ ਬੜਾ ਪਤਾ ਵੀ ਕਹਿੰਦੀ ਤੂੰ ਪਿੰਡੋਂ ਹੋ ਕੇ ਆਉਣਾ, ਤੂੰ ਬੁਖਾਰ ਬਿਮਾਰ ਹੋ ਜਾਣਾ। ਤੂੰ ਪਿੰਡੋਂ ਹੋ ਗਿਆ ਤਦ ਬਿਮਾਰ ਹੋਇਆ। ਮਲੇਰੀਆ ਟੈਬ ਨਾਲ ਮੱਛਰ। ਚਾਹ ਯਾਰ ਚਾਹ ਮੈਨੂੰ ਪਿਆਓ। ਲੈ ਤੂੰ ਮਾਸਕ ਕਦੋਂ ਲਾ ਲਿਆ? ਚਾਹ ਪੀਣੀ ਚਾਹ ਪੀਣੀ ਚਾਹ ਪੀਣੀ ਨਾ ਨਾ ਮੇਰੀ ਕੱਲੀ ਬਣਾ ਲਾ। ਕਹਿੰਦਾ ਨਹੀਂ ਪੀਣੀ। ਆ ਡੱਬ ਨਾਲ ਲਾਇਆ ਹੋਇਆ। ਸਾਜੀ 8 ਸ਼ੀਸ਼ੀਆਂ ਮੈਂ ਗਿਣ ਕੇ ਆਇਆ ਵਾਂ। ਕਹਿੰਦੇ ਤੁਸੀਂ ਇੱਕ ਡਰਾਮੇ ਵਾਲਾ ਹਿਸਾਬ ਕੀਤਾ। ਉਹ ਪਤਾ ਨਹੀਂ ਕਿਹੜੇ ਐਕਟਰ ਨੇ, ਉਹ ਕਹਿੰਦੇ ਚਾय पिएंगे? ਕਹਿੰਦਾ ਨਹੀਂ ਚਾय पी ले। ਕਹਿੰਦਾ ਚਲੇ ਚਲੇ ਫਿਰ ਸਹੀ। ਆਹੋ ਨਹੀਂ ਕਿਉਂ? ਅੱਛਾ ਹਾਂ ਨਹੀਂ ਕਿਉਂ? ਅੱਛਾ ਮਸਤਾਨਾ ਸਾਹਿਬ ਸੀ ਅੰਕਲ ਕਿਉਂ? ਹਾਂਜੀ ਭਾਜੀ ਤੂੰ ਮੇਰੀ ਗੱਲ ਸੁਣਾ, ਤੂੰ ਬਿਮਾਰ ਕਿਹੜੀ ਗੱਲੋਂ ਹੋਇਆ? ਕੀ ਹੋਇਆ ਤੈਨੂੰ? ਕੱਲੀ ਕੱਲੀ ਹੱਡੀ ਦਰਦ ਕਰਨ ਰਹੀ ਆ ਮੈਨੂੰ। ਚਾਰ ਲੱਗ ਨਜ਼ਰ ਆਉਣ ਰਿਹਾ। ਆਲ ਫॉल ਸਿਸਟਮ ਨਹੀਂ ਆਇਆ ਹੁੰਦਾ, ਬਲਰ ਹੋਣ ਰਿਹਾ ਸਿਸਟਮ। ਛੱਡਦੇ ਹੁਣ ਤੇ ਫੀਮ ਛੱਡਦੇ। ਫੀਮ ਦੀ ਨਹੀਂ ਗੱਲ ਹੈਗੀ, ਮੈਂ ਤੈਨੂੰ ਦੱਸਦਾ। ਲਾਉਣੇ ਹੀ ਨਹੀਂ ਪੈਸੇ ਆਪਣੇ ਤੇ। ਮੈਂ ਆਪਣੇ ਤੇ ਲੱਖਾਂ ਰੁਪਏ ਦੱਬੀ ਜਾ ਰਿਹਾ ਅੰਦਰ, ਰੋਜ਼ ਦੱਬੀ ਜਾ ਰਿਹਾ। ਇੱਕ ਪੈਂਟ ਤੱਕ ਉਹਨੇ ਨਵੀਂ ਨਹੀਂ ਲਈ ਪਿਛਲੇ ਮਹੀਨੇ 'ਚ ਸਮਝ ਗਏ? ਪਿਛਲੇ ਮਹੀਨੇ 'ਚ ਇੱਕ ਪੈਂਟ ਕਿ ਮੈਂ 5-7 ਹਜ਼ਾਰ ਰੁਪਇਆ ਲਾ ਲਵਾਂ। ਨਹੀਂ 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 ਸਵਾਲ ਹੀ ਨਹੀਂ ਪੈਦਾ ਹੁੰਦਾ। ਉਸਤਾਦ ਜੀ ਉਹ ਫਿਰ ਉੱਤੇ ਬੈਠੀ ਨਾ ਜ਼ਾਤ, ਇੱਧਰ ਚੈੱਕ ਕਰ। ਕਿਆ ਬਾਤ। ਇੱਕ ਉਸਤਾਦ ਜੀ ਆ ਵੰਡੀ ਦੇ ਆਪਾਂ ਪੈਸੇ, ਤੇ ਐਨਜੀ ਆਂਦੇ ਵੀ ਆ। ਆਉਂਦੇ ਵੀ ਇੰਝ ਹੀ ਆ। ਅੱਲਾ ਦਾ ਸ਼ੁਕਰ ਆ, ਮੇਰਾ ਰੱਬ ਦਿੰਦਾ ਵੀ ਉਂਝ ਹੀ ਆ। ਮੇਰਾ ਸਖਾਵਤ ਆ ਜਿਹੜੇ ਨਾਪੂ ਆ ਨਾ ਉਹਨਾਂ ਦੇ ਬਸ ਉੱਥੇ ਹੀ ਲੱਗੀ ਜਾਣੇ ਉੱਤੇ। ਆ ਜਦੋਂ ਦਾ ਮੈਂ ਇਹਨੂੰ ਦੇਖਿਆ ਨਾ ਇਹਦੇ ਪੈਸੇ ਲੱਗਣ ਹੀ ਦੇ। ਕਿਸੇ ਇਹ ਨਹੀਂ ਸੋਚਦਾ ਕਿ ਯਾਰ ਚਲੋ ਮੈਂ ਅੱਗੇ ਮੈਨੂੰ ਆਹ ਰੌਲਾ ਸੀ ਮੈਂ ਠੀਕ ਕਰਾਇਆ, ਨਾਲ ਹੀ ਆਹ ਰੌਲਾ ਪੈ ਗਿਆ। ਉਹ ਮੈਂ ਠੀਕ ਹੋਇਆ, ਨਾਲ ਹੀ ਆਹ ਪੈ ਗਿਆ, ਨਾਲ ਹੀ ਆਹ ਪੈ ਗਿਆ। ਇਹ ਕੀ ਹੋ ਰਿਹਾ ਮੇਰੇ ਨਾਲ? ਨਹੀਂ ਇਹ ਹੀ ਨਹੀਂ ਰਿਹਾ। ਉਹ 50ਵਾਂ ਦੇ ਛਿਛੜੇ ਕਾਵਾਂ ਨੂੰ ਸਿੱਟ ਆਉਂਦਾ। ਸਾਜ ਜੀ ਤੁਹਾਨੂੰ ਮੈਂ ਅੱਜ ਦੀ ਗੱਲ ਦੱਸਾਂ। ਮੰਨ ਲਓ ਤੁਹਾਡੀ ਗੱਲ। ਉਹ ਇਦਾਂ ਮੋਟਰਸਾਈਕਲ ਤੇ ਆਣ ਨੇ, ਯਾਰ ਨੂੰ ਨਹੀਂ ਮੇਰਾ ਸਾਹ ਗਿਆ, ਮੇਰਾ ਸਾਹ ਵੀ ਬੰਦ ਹੋਣ ਡਿਆ, ਮੈਨੂੰ ਜੱਫੀ ਪਾ ਕੇ ਹੋਣ ਡਿਆ। ਕਹਿੰਦੇ ਇਹਦੀ ਸਾਹ ਵੀ ਬੰਦ ਹੋ ਜਾਣੀ ਹੈ, ਵੇਖੀ ਤੂੰ। ਪਤਾ ਕੀ ਗੱਲ ਆ, ਸਦਕਾ ਖਰਾਤ ਕਰਨ ਤੋਂ ਮੈਂ ਹੱਥ ਨਹੀਂ ਡੱਕਦਾ। ਓਏ ਯਾਰ ਮੈਂ ਦੇਈ ਜਾਂਦਾ। ਓਏ ਯਾਰ ਤੂੰ ਜਿਹੜਾ ਦਿੰਦਾ ਨਾ ਉਹ ਪਿੱਤ ਦਾ ਵੀ ਨਹੀਂ ਬਣਦਾ, ਕੱਲੀ ਪਿੱਤ ਨਿਕਲੀ ਹੋਵੇ। 50ਵਾਂ ਦਾ ਕਾਂ ਨੂੰ ਤੂੰ ਜਿਹੜੀਆਂ ਬੋਟੀਆਂ ਕਾਵਾਂ ਨੂੰ ਪਾ ਕੇ ਉਹਨਾਂ ਮੇਰੀ ਮਿਹਨਤ ਅੰਤ ਤੱਕ ਵਾ। ਅੰਤ ਤੱਕ ਨਹੀਂ ਆ। ਸੌਣ ਦਾ ਟਾਈਮ ਨਹੀਂ ਮਿਲਦਾ। ਤਾਂ ਮੇਦਾ ਖਰਾਬ ਹੋ ਗਿਆ ਜਿਹੜਾ ਸਾਨੂੰ ਕੋਈ ਸੋਨਾ ਲੈ ਰੱਖੀ ਜਾਂਦੇ ਆ, ਸੋਨਾ ਲੈ ਘਰ ਰੱਖੀ ਜਾਂਦੇ। ਪ੍ਰਾਪਰਟੀਆਂ ਲੈ ਰਿਹਾ ਉਸਤਾਦ ਨਾਲੇ ਜੀ। ਜਿੰਨਾ ਚ ਕਹਿੰਦਾ ਤੂੰ ਸਾਡੇ ਯਾਰਾਂ ਬੇਲੀਆਂ ਜਿੱਥੇ ਸਾਡੀ ਤੇ ਟੀਮਮੇਟ ਆ, ਇਹਨਾਂ ਤੇ ਕੋਈ ਖਰਚ ਪੈਸੇ ਕਿੰਨੇ ਦਿਨ ਹੋ ਗਏ? ਮਹੀਨਾ ਯਾਰ ਇਹ ਇਸ ਟਾਈਮ ਜਾ ਸਕਦਾ ਵਾ, ਆਰਾਮ ਨਾਲ ਜਾਵੇ। 30-35-40 ਲੱਖ ਦੀ ਗੱਡੀ ਲਿਆ ਸਕਦਾ। ਗੱਡੀ ਤੇ ਆਪਣੀ ਲਾਈਫ ਯਾਰ ਆਪਣੇ ਤੇ ਲਾ ਮਰ ਜਾਏਗਾ ਇਦਾਂ ਹੀ। ਇੱਥੇ ਜਾਂਦਿਆਂ ਕਿਤੇ ਮਰ ਜਾਏਗਾ, ਪੈਸੇ ਲੈ ਲਈ ਪੈਸੇ। ਆਹੋ ਫਿਰ ਲੈ ਲਈ ਪੈਸੇ। ਆਹੋ ਉਸਤਾਦ ਜੀ ਮੇਰੀ ਦਿਮਾਗ ਡਾਈਟ ਖਰਾਬ। ਸੁਣਨਾ ਸੀਰੀਅਸਲੀ। ਮੈਂ ਆਪਣੇ ਆਪ ਤੇ ਬਹੁਤ ਪੈਸੇ ਲਾਉਣਾ, ਲੇਕਿਨ ਦੁਨਿਆਵੀ ਅਮਲ ਆ, ਬਿਮਾਰੀਆਂ ਆਉਂਦੀਆਂ ਰਹਿੰਦੀਆਂ। ਨਹੀਂ ਅੰਤ ਤੱਕ ਮਿਹਨਤ ਆ। ਇਹੀ ਗੱਲ ਆ। ਉਧਰ ਨੂੰ ਤੇਰਾ ਧਿਆਨ ਜਾਣਾ ਹੀ ਨਹੀਂ ਜਿੱਦੋਂ ਅਸੀਂ ਪੁਆਰੇ ਨਾ ਤੂੰ ਜਾਣ ਦੇ ਰਿਹਾ। ਤੇਰੇ 'ਚ ਜਿਗਰਾ ਹੀ ਨਹੀਂਗਾ। ਤੂੰ 3200 ਦਾ ਉਦੋਂ ਲਾਇਸੈਂਸ ਨਹੀਂ ਸੀ ਬਣਵਾਇਆ, ਅੱਜ ਵੀ ਨਹੀਂ ਤੂੰ ਬਣਵਾਉਣਾ। ਨਹੀਂ ਅੱਜ ਤੇ ਹੁਣ ਓਏ ਯਾਰ ਉਹ ਜ਼ਾਤ ਇੰਨੀ ਅਮੀਰ ਆ, ਉਹ ਮੈਂ ਖਰਚ ਕੇ ਉਹਨੂੰ ਕਹਿੰਦਾ ਮੋਗੇ ਆ। ਵਾਹ 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 ਵਾਹ। ਮੈਂ ਵੀ ਇਦਾਂ ਹੀ ਕਹਿਣਾ। ਹੈ ਮੈਂ ਵੀ ਇਦਾਂ ਹੀ। ਤੇਰੇ ਕੋਲ ਤਾਂ ਮੁੱਕਦੇ ਹੀ ਨਹੀਂ, ਤੂੰ ਕਿਤੋਂ ਲੇਕਿਨ ਉਹਨੂੰ ਪਤਾ ਹੁੰਦਾ ਨਾ ਕਿ ਇਹਦੇ ਕੋਲ ਵਾਕਈ ਮੋਗੇ ਆ।
ਤੇਰਾ ਉਹਨੂੰ ਪਤਾ ਵਾ ਕਿ ਇਹਦੇ ਕੋਲ ਨਹੀਂ ਮੁੱਕੇ। ਕੀ ਕਹਿੰਦਾ ਭਾਈ ਮਿੱਠਾ ਰੋ ਰੱਖ ਲਿਆ ਮੈਂ ਹੋਰ ਆਹੋ ਉਸਤਾਦ ਜੀ ਜਦੋਂ ਮੁੱਕ ਜਾਣ ਨਾ ਫਿਰ ਤੁਹਾਨੂੰ ਮੈਂ ਕਹਿੰਦਾ ਮੁੱਕ ਗਏ ਆ। ਨਹੀਂ ਉਸਤਾਦ ਜੀ ਸੀਰੀਅਸਲੀ ਇਹ ਚੀਜ਼ਾਂ ਤੋਂ ਹਟ ਕੇ ਮਜ਼ਾਕ, ਮੇਰਾ ਡਾਈਟ ਪਲਾਨ ਬੜਾ ਅੱਛਾ ਵਾ, ਮੈਂ ਬੱਚਿਆਂ ਤੇ ਲਾਉਂਦਾ, ਆਪਣੀ ਬੇਗਮ ਤੇ ਮਾਂ ਤੇ, ਮੈਂ ਖੁਸ਼ੀ ਨਾਲ ਭੈਣਾਂ ਭਰਾਵਾਂ ਤੋਂ ਲਾਈ ਜਾਂਦੇ ਧੜਾ ਧੜ। ਮੈਂ ਬੱਚਿਆਂ ਤੇ ਲਾਉਂਦਾ ਫੇਰ ਮਰੁੰਡੇ ਤੋਂ ਲੜਾਉਂਦੇ ਹੁੰਦੇ ਤਾਂ ਵਾਲਾਂ ਦੇ ਸਟਾਈਲ ਬਣਾ ਕੋ ਖੱਤ ਕੋ ਅੱਛੀ ਬਣਾ ਇਦਾਂ ਲੱਗਦਾ ਵਾ ਇੰਸ਼ੋਰੈਂਸ ਵਾਲੀ ਉਹ ਕੰਪਨੀ ਚੋਂ ਬੰਦਾ ਰਿਟਾਇਰ ਹੋ ਕੇ ਬੈਠਾ ਦੇਖਦੇ ਸੀ ਲੇਕਿਨ ਲੋਨੀ ਜੀ ਜਿੰਨਾ ਮਰਜ਼ੀ ਬਿਮਾਰ ਹੋ ਲਾਂ ਤੈਨੂੰ ਮਾੜਾ ਨਹੀਂ ਲੱਗਾਂਗਾ। ਤੈਨੂੰ ਅੱਲਾ ਨੇ ਕਿੰਨੇ ਪੈਸੇ ਤੇ ਤੂੰ ਕਰਵਾ ਕੇ ਬੈਠਾ ਨਾ ਹਰਚ ਬੰਦ ਐ ਹੁੰਦੀ ਨਜ਼ਰ, ਹਰਚ ਬੰਦ ਕਰਵਾ ਕੇ ਬੈਠਾ ਨਾ ਕਿੰਨਾ ਚੜਿਆ ਸੀਗਾ ਆਉਣੇ। ਨਹੀਂ ਉਹਨੇ ਨਹੀਂ ਉਹ ਨਹੀਂ ਰੋਲਾ, ਉਹ ਮੇਰਾ ਕਸੂਰ ਹੈ, ਮੇਰੀ ਵਜ੍ਹਾ ਨਾਲ ਹੋਇਆ, ਲੇਕਿਨ ਉਹ ਕੋਈ ਨਹੀਂ, ਉਹ ਕੋਈ ਗੱਲ ਨਹੀਂ। ਅੱਲਾ ਦੀ ਪਕੜ ਕਿਸੇ ਥਰੂ ਵੀ ਉਹ ਨਹੀਂ ਕੋਈ ਗੱਲ ਨਹੀਂ ਮਿੱਠਾ ਜੀ, ਉਹ ਕੋਈ ਰੋਲਾ ਨਹੀਂ ਹੁੰਦਾ। ਵਾਧੇ ਘੱਟ ਹੁਣ ਮੈਂ ਗੱਡੀ ਲੈ ਲਈ ਆ, ਹੁਣ ਮੈਂ ਗੱਡੀ ਲਈ, ਮੈਨੂੰ 47,000 ਦਿਰਹਮ ਦੀ ਗੱਡੀ ਪੈ ਰਹੀ, ਮੇਰੀ 35 ਦੀ ਨਹੀਂ ਵਿਕਣ ਦਈ, ਹੁਣ ਮੈਂ ਕੀ ਕਰਾਂ ਦੱਸੋ। ਭਾਈ ਕਾਰੋਬਾਰ ਕੀਤਾ ਹਲਾਲ ਹਰਾਮ, ਮੈਨੂੰ ਤੇ ਕਹਿੰਦੇ ਇੱਥੇ ਤੋਂ ਕਹਿੰਦੇ ਕਾਰੋਬਾਰ ਉਹ ਕਰੋ। ਮੇਰੀ ਮਿਸਟੇਕ ਸੀ, ਗਲਤੀ ਸੀ, ਅਸੀਂ ਦੁਬਈਓਂ ਪਤਾ ਹੀ ਨਹੀਂ ਕੀਤਾ ਵੀ ਹਾਈਬ੍ਰਿਡ ਨਹੀਂ ਮੰਗਾਉਣੀ। ਹੁਣ ਤੂੰ ਇਹ ਚੇ ਗਈ ਜਿਵੇਂ ਵੀ ਤੂੰ ਪਕੜ ਚ ਆਇਆ, ਪਕੜ ਚ ਨਹੀਂ ਆਇਆ। ਨਹੀਂ ਉਸਤਾਦ ਜੀ ਉਹਦੀ ਮੈਂ ਗੱਲ ਕਰਦਾ ਵਾਂ, ਉਛਲ ਕੂਦ ਗਰੂਰ ਤਕੱਬਰ ਦੱਸੀ ਜਾਣਾ ਓਏ ਮੈਂ ਇੰਜ ਕਰ ਲਿਆ, ਮੈਂ ਇੰਜ ਹੋ ਗਿਆ, ਟਿਕਟੌਕ ਹੁਣ ਬੈਠਾ ਨਾ ਗੱਲ। ਯਾਰ ਮੇਰੀ ਗੱਲ ਸੁਣ, ਆਈਫੋਨ 17 Pro Max ਆਇਆ, ਤੇਰੇ ਖੱਬੇ ਹੱਥ ਦਾ ਕੰਮ ਹੈ ਇਸ ਟਾਈਮ ਲੈਣਾ, ਤੇਰੇ ਅੰਦਰ ਜਿਗਰਾ ਹੀ ਨਹੀਂ ਹੈਗਾ। ਕਿੰਨੇ ਦਾ ਵਾ? ਠਹਿਰ ਜਾ, ਕਿੰਨੇ ਦਾ ਵਾ? 5 ਲੱਖ ਦਾ ਵੀ ਹੋਵੇ ਕਿਹੜਾ? ਨਹੀਂ ਕਿੰਨੇ ਦਾ ਆਈਫੋਨ 17 Pro Max ਕਿੰਨੇ ਦਾ ਵਾ? 4.5 ਲੱਖ ਦਾ ਵਾ। ਨਹੀਂ 7 ਲੱਖ ਓਏ 1 ਮਿੰਟ, ਉਹ ਯਾਰ 5 ਲੱਖ ਅਤੇ 1000 ਰੇਟ ਜ਼ਰਾ। ਮੈਂ ਪਰਸੋਂ ਰੇਟ ਪਤਾ ਲੱਗ ਕਰਾਇਆ, ਮੈਂ ਲੈਣ ਲੱਗਾ ਸੀ, ਉਹ ਬਸ ਇੱਕ ਥੋੜੀ ਜਿਹੀ ਗੱਲ ਤੋਂ ਰਹਿ ਗਿਆ। 5 ਲੱਖ ਦਾ ਲਾ ਲਓ। 6 ਲੱਖ ਦਾ ਵਾ। ਪੀਟੀਏ ਪ੍ਰੂਵ ਨਹੀਂ, ਨੌਨ ਪੀਟੀਏ 6 ਦਾ ਵੀ ਦਿੰਦੇ ਸਾਹ ਜੀ ਨਾਲ, ਨੌਨ ਪੀਟੀਏ 4 ਦਾ ਵਾ। ਇਹ 6000 ਦਿਰਹਮ ਕਿੰਨਾ ਬਣਦਾ ਵਾ? ਕੁਝ ਵੀ ਨਹੀਂ ਮੰਨਣਾ ਸਾਡੇ ਵਾਸਤੇ। 5700 ਜ਼ਰਬ 77 ਕਰੀ, 5700 ਜ਼ਰਬ 77 4,35,40,000 4 ਲੱਖ ਦਾ ਸਾਹ ਜੀ ਬਣਦਾ ਵਾ। ਹਾਂਜੀ 4.5 ਲੱਖ ਦਾ ਵਾ। ਆਹੋ ਤੇ ਤੁਹਾਨੂੰ ਉਦੋਂ ਕਿਹਾ ਸੀ ਮੈਂ 4.5 ਲੱਖ ਦਾ ਵਾ। ਓਕੇ ਲੈ ਹੁਣੇ 4 ਲੱਖ ਦੇ ਤੈਨੂੰ ਮੈਂ ਡੱਬਾ ਪੈਕ 50 ਮੈਂ ਕੋਲੋਂ ਪਾ ਕੇ ਤੈਨੂੰ ਤੇ ਫਿਰ ਹੁੰਦਾ ਵਾ। ਪੇਸ਼ ਪੁੰਜਾ ਮੈਂ ਕੀ ਕਰਨਾ? ਇਹ ਵੇਚ ਲਾ ਇਹ ਵਿੱਚ ਪਾ ਲਾ, ਉਸਤਾਦ ਜੀ ਤੁਸੀਂ ਸਿਰਫ 50,000 ਇਹਦੇ ਕੋਲੋਂ ਪਾਓ ਤੇ 4 ਲੱਖ ਤੁਸੀਂ ਪਾਓ, ਇਹਨੇ ਫਿਰ ਤਾਂ ਵੀ ਲੈਣਾ, ਨਹੀਂ ਤਾਂ ਵੀ ਲੈਣਾ। ਮੈਂ ਕਹਿੰਦਾ ਸਾਰੇ ਬੰਦੇ ਬੈਠੇ ਆ 4.5 ਦਾ ਵਾ, 380 ਦੇ। ਚਲੋ ਇਹ ਵੀ ਹੋ ਸਕਦਾ ਕੋਈ ਬੰਦਾ ਇਹ ਸੋਚੇ ਨਹੀਂ ਜੀ 4 ਦਾ ਨਹੀਂ 420 ਦਾ ਵੀ ਲੱਭ ਜਾਂਦੀ। 380 ਦੇ 17 Pro Max ਔਰੇਂਜ ਕਲਰ ਦਾ ਡੱਬਾ ਪੈਕ ਪਿਨ ਪੈਕ ਤੈਨੂੰ ਮੈਂ ਦਿੰਨਾ, ਤੇ ਦੇ ਲੈ 380 ਦੇ। ਕਰ ਹਿੰਮਤ। ਓਏ 1 ਮਿੰਟ ਸਬਰ ਕਰੋ, ਉਹ ਚਵਲਾ ਠਹਿਰ ਜਾ, ਹੋਰ ਥੱਲੇ ਆਉਣਾ ਇਹਨਾਂ ਨੇ, ਚੁੱਪ ਕਰ ਜਾ, ਇਹ ਬਾਰਗੇਨਿੰਗ ਹੁੰਦੀ ਆ। ਉਹ ਹੈ ਹੀ ਚਲੋ ਤੁਸੀਂ ਆ ਜਾਓ ਥੱਲੇ, ਤੁਸੀਂ ਦੱਸ ਦਿਓ ਕਿ ਇੰਨਾ ਥੱਲੇ ਆ ਜਾਓ, ਮੈਂ ਲੈ ਲਾਂਗਾ। 3 ਕਿ ਸਮਝ ਆਉਂਦਾ? ਚਲੋ ਆਉਂਦਾ, ਲਿਆਓ 3 ਲੱਖ ਦਿਓ, ਲਿਓ ਆਈਫੋਨ ਲਿਓ, ਲੈ 3 ਲੱਖ ਦੇ। ਹੁਣ ਸੈਂਡ ਕਰਨਾ ਯਾਰ ਓਨੀਅਰ ਕਹਿੰਦੇ ਸਾਹ ਜੀ ਕਰਦੇ ਮਿੱਠੇ ਸੈਂਡ ਹੀ ਕਰਨਾ ਵਾ ਯਾਰ, ਹੁਣ ਸੈਂਡ ਸਿੱਧਾ ਕਰਨਾ। 1.5 ਲੱਖ ਦਾ ਫਾਇਦਾ। ਚਲੋ ਕਰੋ ਸੈਂਡ 3 ਲੱਖ। ਯਾਰ ਤਾਜ ਜੀ ਤੇ ਤੈਨੂੰ ਯਕੀਨ ਨਹੀਂਗਾ ਯਾਰ, ਤੂੰ ਕਿੱਦਾਂ ਦਾ ਬੰਦਾ ਵਾ? 3 ਲੱਖ ਸੈਂਡ ਕਰੋ ਨਾ ਫੋਨ ਤੇ ਲਿਆਓ ਨਾ ਯਾਰ, ਮੈਂ ਨਸਣਾ ਵਾ ਯਾਰ, ਮੈਂ ਤੇਰਾ 3 ਲੱਖ ਲੈ ਕੇ ਕੀ ਕਰਨਾ? ਦੱਸੋ ਯਾਰ ਫੋਨ ਰੰਗ ਪੀੜਾ ਕਾਤੋਂ ਹੋ ਗਿਆ? ਛੱਡਦੇ ਉਸਤਾਦ ਜੀ ਇਹਨਾਂ ਆ ਮੈਨੂੰ ਕਿਹਾ ਹੁੰਦਾ ਨਾ ਕਸਮੇ ਹੁਣੀ ਦਸਤੀ ਇੱਥੇ। ਉਹਦੀ ਸ਼ਕਲ ਚੈੱਕ ਕਰ, ਉਹਦੀ ਸ਼ਕਲ ਤੇ ਖੁਸ਼ੀ ਹੋਣੀ ਚਾਹੀਦੀ ਆ। ਹਾਂਜੀ ਕਿ 3 ਲੱਖ 1.5 ਲੱਖ 3 ਲੱਖ ਦਾ 15 Pro Max ਮਿਲਦਾ ਵਾ। ਮੈਨੂੰ ਖੁਸ਼ੀ ਵੀ ਆ, ਮੇਰੇ ਉਸਤਾਦ ਹੱਥ ਨਾ ਕਰ ਜਵੇ। ਨਹੀਂ ਇਹ ਤੇਰਾ ਡਾਊਟ ਵੈਸੇ ਬੰਦਾ ਵਾ। ਮੂੰਹ ਖੁਸ਼ ਲਿਆਓ ਸੈਂਡ ਕਰੋ 3 ਲੱਖ। 432 ਹੋਇਆ, 440 ਤੱਕ ਕਰ ਦੇਵੇ ਇਹਨੂੰ ਮੈਂ। 17 Pro Max ਪਿਨ ਪੈਕ 256 GB ਪਿਨ ਪੈਕ ਔਰੇਂਜ ਕਲਰ ਆਪਣੇ ਹੱਥੀਂ ਖੋਲੇਗਾ। ਵੱਡੀ ਆਫਰ। ਯਾ ਅੱਲਾਹ ਖੈਰ। ਮੈਂ ਕਿਹਾ ਖਬਰ ਹਜੇ ਇਸ ਤੋਂ ਨਹੀਂ ਘਟਨੇ, ਇਹ ਤੈਨੂੰ ਤੋਂ ਨਹੀਂ ਘਟਣਾ, ਮੈਂ ਤੈਨੂੰ ਦੱਸਤਾ ਹੀ। ਮੈਂ ਕਿਹਾ ਪਤਾ ਤੂੰ ਭਾਵੇਂ ਇੱਥੇ ਸ਼ਹੀਦ ਹੋ ਜਾ। ਤੁਹਾਡਾ ਕੋਈ ਮੈਂ ਕਹਿੰਦਾ ਮੈਨੂੰ ਡਾਕਟਰ ਮੈਨੂੰ ਕਸਮ ਖਾ ਕਹਿ ਦੇਵੇ ਨਾ ਭਾਜੀ ਕਸਮ ਮੌਲਾ ਦੀ ਇਹਨੂੰ ਅਟੈਕ ਹੋਇਆ, ਮੈਂ ਤਾਂ ਵੀ 1 ਰੁਪਿਆ ਨਹੀਂ ਛੱਡਣਾ। ਤਾਜ ਜੀ ਮੈਨੂੰ ਲਿਆ ਦੋ। ਉਸਤਾਦ ਜੀ ਲਿਆਓ ਫੋਨ ਤਾਂ ਲਿਆਓ ਨਾ। ਲੈ ਫੋਨ ਤਾਂ ਲਿਆਓ। ਫੋਨ ਇਦਾਂ ਹੁੰਦਾ ਵਾ, ਤੂੰ ਪੈਸੇ ਦੇ ਦੇ ਫੋਨ। ਭਾਜੀ ਤੂੰ 3 ਦੇਂਗਾ, ਮੈਂ ਉਹਦੇ ਚ 1.5 2 ਪਾਵਾਂਗਾ, ਤੈਨੂੰ ਮੈਂ ਅੱਧੇ ਘੰਟੇ ਫੋਨ ਮੰਗਾ ਦਾਂਗਾ। ਮੈਂ ਕਰਾਂ ਮੈਂ ਹੁਣ ਯਾਨੀ ਆਪਣੇ ਪੈਸਿਆਂ ਦਾ ਫੋਨ ਮੈਂ ਇੱਥੇ ਮੰਗਾਵਾਂ, ਫੇਰ ਤੇ ਕੋ ਪੈਸੇ ਲਵਾਂ। ਲੈ ਤਾਜੀ ਇਹ ਮਾਮਲਾ ਕੈਨਸਲ ਕਰੋ, ਮੈਂ ਤੁਹਾਨੂੰ ਦੱਸਦਾ ਵਜ੍ਹਾ ਕੀ ਆ। 3 ਲੱਖ ਰੁਪਇਆ 1.5 ਲੱਖ ਦਾ ਤੁਸੀਂ ਘਾਟਾ ਖਾ ਰਹੇ ਆ, ਫੇਰ ਉਹ ਕਹਿੰਦਾ ਮੋਬਾਈਲ ਲਿਆਓ, ਤੁਹਾਡੇ ਤੇ ਯਕੀਨ ਓ ਹੀ ਯਾਰ ਯਕੀਨ ਉਸਤਾਦ ਜੀ, ਯਕੀਨ? ਉਹ ਲੜਾ ਨਾ ਦੇ ਸਾਨੂੰ, ਓਏ ਅਸੀਂ ਲੜਦੇ ਨਹੀਂ ਉਸਤਾਦ ਜੀ, ਮੇਰੇ ਬਾਪ ਯਕੀਨ ਆ ਭਰਾਵਾ। ਲੇਕਿਨ ਮੈਂ ਜਿਹੜਾ ਫੋਨ ਵੀ ਕੋਲ ਰੱਖਿਆ ਸਿਮ ਹੈ ਵਿੱਚ, ਤੈਨੂੰ ਫੋਨ ਦਿੱਤਾ ਸਲਮਾਨ ਨੇ, ਤੇਰੇ ਕੋਲ ਤਾਂ ਪੀਟੀਏ ਪ੍ਰੂਫ ਨਹੀਂ ਕਰਾ ਹੋਣ ਡਿਆ, ਸਿਮ ਨਹੀਂ ਹੈਗੀ, ਲੋਕਾਂ ਦੇ ਬੈਠ ਕੇ ਖਲਾ ਕੇ ਤੂੰ ਵਾਈਫਾਈ ਕਨੈਕਟ ਕਰਕੇ ਕਾਲ ਕਰਦਾ। ਸਲਮਾਨ ਨੇ ਨਹੀਂ ਦਿੱਤਾ, ਮੈਂ ਦਿੱਤਾ। ਤੁਸੀਂ ਦਿੱਤਾ ਵਾ, ਹੁਣ ਇਹਦਾ ਨਹੀਂ ਬਣਦਾ ਪੀਟੀਏ ਪ੍ਰੂਫ ਕਰਾ ਲੈ, ਸਿਮ ਨਹੀਂ ਤੂੰ ਲੈ ਯਾਰ ਸਕਦਾ। ਤੂੰ ਪੜੀ ਸਾਡੇ ਗੱਲ ਕਰ। ਸਾਰਿਆਂ ਦਾ ਬਹੁਤ ਰੁਪਇਆ ਤੂੰ ਕਮਾਇਆ, 2 ਨੰਬਰ ਤੇ ਆ ਤੂੰ ਉਸਤਾਦ ਜੀ ਤੋਂ ਬਾਅਦ। ਨਹੀਂ ਤੂੰ ਆ ਟੂ ਰੈਕਿੰਗ ਚ ਤੂੰ ਆ ਨਹੀਂ ਨੋਨੀ ਨੂੰ ਨੋਨੀ ਨੇ ਮਕਾਨ ਲੈਣਾ, ਨੋਨੀ ਨੇ ਮਕਾਨ ਹੀ ਲੈਣਾ। ਲੋਕਾਂ ਦੇ ਢਾਹ ਕੇ ਲੈਣਾ। ਉਸਤਾਦ ਜੀ ਮਿੱਠੇ ਨੂੰ ਸ਼ਾਦੀ ਹਾਲ ਦੇ ਬਾਹਰੋਂ ਕੁੱਟ ਪੈਣ ਲੱਗੀ, ਉਧਰੋਂ ਨਿਕਾਹ ਕਰਾਉਂਦਾ, ਕਹਿੰਦਾ ਠਹਿਰ ਜਾ 1 ਮਿੰਟ ਮੈਂ ਟੂਟੀਆਂ ਤੋਂ ਬੰਦ ਦੀ।
ਟੂਟੀਆਂ ਤੋਂ ਬੰਦੇ ਦੇਖਾ ਵਾ ਕਿ ਕੋਈ ਰਹਿ ਤਾਂ ਨਹੀਂ ਗਿਆ। ਮੇਰਾ ਏਟੀਐਮ ਘਰ ਪਿਆ ਵਾ। 3 ਲੱਖ ਤੁਸੀਂ ਪੱਲਿਓਂ ਪਾਉਂਦੇ 3 ਲੱਖ ਰੁਪਏ ਦਾ ਮੋਬਾਈਲ ਆਉਣ ਡਿਆ ਆ ਤੇ ਉਹਲੇ ਵੀ ਕਹੀ ਜਾਂਦਾ ਲਿਆਓ ਮੋਬਾਈਲ। ਯਾਰ ਓਏ ਸ਼ਰਮ ਨਾ, ਮੈਂ ਤਾਂ ਡੁੱਬ ਕੇ ਮਰ ਜਾਣਾ ਸੀ। ਤੂੰ ਮਰਨਾ ਵੀ ਨਹੀਂ, ਤੂੰ ਮਰਨਾ ਵੀ ਇਹਨਾਂ ਦੇ ਪੱਲੇ ਆ। ਮੇਰੇ ਕੋਲ ਲਿਖਾ ਲਾ ਜੇ ਏਡਾ ਤੂੰ ਗੈਰਤਮੰਦ ਵਾ, ਲਿਆ ਫਿਰ ਆਪਣੀ ਮੋਟਰਸਾਈਕਲ ਦਿੱਤੀ ਨਹੀਂ ਮਾਲਕਾਂ ਨੇ, ਉੱਤੇ ਤੁਰ 300 ਰੁਪਏ ਲੈ ਟੂਬ ਪਾਉਣ ਲੱਗੇ। ਮੇਰੇ ਨਾਲ ਆਉਣ ਡਿਆ ਹਲੇ ਮੈਨੂੰ ਦਲੀਲ ਟਾਪਾ ਹੈ ਨਹੀਂ, ਟਾਪਾ ਹੀ ਹੈ ਨਹੀਂ। ਟੱਪ ਦੋਵੇਂ ਸਾਈਡਾਂ ਹੀ ਹੈ ਨਹੀਂ ਗਿਆ। ਐ ਲਾ ਤੰਗ ਗਲੀ ਚੋਂ ਨਿਕਲਿਆ ਵਾ। ਨੋਨੀ ਚੈਨੀ ਖੋਤਾ ਰੇੜੀ ਤੇ ਪਾਉਂਦਾ ਦੇਖਿਆ ਵਾ। ਇੱਥੇ ਲਾ ਦੇ ਪਾਸੇ, ਇੱਥੇ ਲਾ ਦੇ, ਪਤਾ ਨਾ ਅੱਗੋਂ ਮਿੱਠੇ ਨੂੰ ਲੈ ਜਾਣਾ ਵਾ। ਯਾਰ ਇੱਕ ਨੰਬਰ ਬੁਲਾ ਦੇਣਾ 0322। ਹੁਣ ਇਹ 56 ਦਾ ਕੀ ਕਰਨਾ? ਉਹ ਯਾਰ ਉਹ ਲੈਦਾ ਗੱਲ ਆ A56। ਮੈਂ ਇਹਨੇ ਮੋਬਾਈਲ ਕੀ ਕਰਨੇ? ਲੈ ਮੈਂ ਅਗਰ ਹੁੰਦਾ ਨਾ ਉਸਤਾਦ ਜੀ, ਮੈਨੂੰ ਕਹਿੰਦੇ ਮੇਰੇ ਕੋਲ ਹੁੰਦੇ, ਮੈਂ ਕਹਿਣਾ ਉਸਤਾਦ ਜੀ ਇਹ 5 ਲੱਖ ਲੋ, ਤੁਹਾਨੂੰ ਕਿਉਂ ਘਾਟਾ ਪਾਵੇ ਯਾਰ, ਚੀਜ਼ ਮੈਂ ਚਲਾਉਣੀ। ਉਹ ਤੂੰ ਨਹੀਂ ਕਹਿਣਾ, ਮੈਨੂੰ ਪਤਾ ਨਹੀਂ। ਅੱਲਾ ਦੇ ਬੰਦੇ ਉਹ ਬੰਦੇ ਪਿੱਛੇ ਲੋਕੇ ਰੋਟੀ ਕੌਣ ਖਾਂਦਾ ਵਾ? ਉਹ ਘਰ ਨਹੀਂ ਪੱਕੀ ਹੋਣੀ, ਤੂੰ ਖਾ ਕੇ ਚੱਲਦੇ ਆ। ਇਹ ਕੌਣ ਕਹਿੰਦਾ ਏਦਾਂ? ਮੈਂ ਅੱਲਾ ਕੋ ਮਾਫੀ ਮੰਗ ਕੇ ਕਹਿੰਦਾ ਮੇਰਾ 4.5 ਕੀ ਹਾਲ ਆ? ਆਈਫੋਨ 17 Pro Max 256 GB ਕਿੰਨੇ ਦਾ ਵਾ ਮਾਰਕੀਟ ਡੱਬਾ ਪੈਕ? ਆਹ ਰੇਟ ਤਾਂ ਦੱਸ ਦੇਣਾ ਕਿੰਨੇ ਦਾ ਅੰਦਾਜ਼ਨ ਤੇਰੇ ਹਿਸਾਬ ਨਾਲ। ਚੱਲ ਦੱਸ ਦੇ। 4 ਤੋਂ ਉੱਤੇ ਦਾ ਹੋਣਾ, ਥੱਲੇ ਦਾ ਹੋਣਾ? ਉਹ ਮੇਰੇ ਯਾਰ ਨੰਬਰ ਆਹੋ ਮੁੰਡੇ ਦੋਸਤ ਦਾ ਨੰਬਰ, ਇੱਥੇ ਕਰ ਲਈ ਕਾਲ। ਪਤਾ ਕਰਕੇ ਦੱਸ ਮੈਨੂੰ, ਅੱਧੇ ਘੰਟੇ ਦੇ ਵਿੱਚ ਚਾਹੀਦਾ। ਡੱਬਾ ਪੈਕ 256 ਔਰੰਜ ਕਲਰ 17 Pro Max। ਨਹੀਂ ਆਈਫੋਨ ਦਾ ਰੌਲਾ ਹੁੰਦਾ, ਆਈਫੋਨ ਦਾ ਹਮੇਸ਼ਾ ਜਿਹੜਾ ਕਲਰ ਨਵਾਂ ਆਵੇ ਨਾ ਉਹ ਲੈਣਾ ਚਾਹੀਦਾ। ਉਹ ਭਾਵੇਂ ਮਾਠਾ ਹੋਵੇ ਭਾਵੇਂ ਨਾ ਮਾਠਾ ਹੋਵੇ, ਅਸੀਂ ਬਦਲ ਹੀ ਲੈਣਾ 6 ਮਹੀਨੇ ਬਾਅਦ। ਹਾਂ ਇਹ ਪ੍ਰੂਫ ਹੈ ਈ ਵਾਲਾ ਜਿਹੜਾ ਮਰਜ਼ੀ ਹੋਵੇ, ਕੋਈ ਰੌਲਾ ਨਹੀਂ। ਹਾਂ ਓਕੇ ਸਾਜੀ ਇਹਨਾਂ ਤੇ ਫਿਰ ਤੈਨੂੰ ਹੁਣੇ ਕਾਲ ਆਏਗਾ। ਨਹੀਂ ਸੇਮ ਰੇਟ ਹੀ ਹੁੰਦਾ। ਵੱਡੀ ਆਫਰ ਆ ਮਿੱਠਾ ਜੀ। ਮੇਰੇ ਕੋਲ ਹੁੰਦਾ 4.5 ਲੱਖ, ਮੈਂ 5 ਲੱਖ ਦੇਣਾ ਸੀ ਉਸਤਾਦ ਜੀ। ਆ ਲੋ 5 ਲੱਖ 50,000 ਓਏ ਮੈਂ ਬਹੁਤ ਹੀ ਲਾ ਲਈ ਹੈ ਹੁਣ ਮੈਨੂੰ ਵੀ ਆਉਣ ਡਈ ਆ, ਮੈਂ ਤੇ ਬਾਬਾ ਯਾਰ ਹੋਣ ਡਿਆ ਹਨਾ। ਨੋਨੀ ਜੀ ਮੇਰੀ ਸੁਣ ਗੱਲ। ਠੀਕ ਆ ਸਾਜੀ, ਅਜੇ ਤੱਕ ਆ ਰਹੀ ਆ, ਸਾਨੂੰ ਖੁਸ਼ਬੂ ਆ ਰਹੀ ਹੈ, ਮੈਨੂੰ ਆ ਰਹੀ ਉਹ ਤੈਨੂੰ ਇਹਨਾਂ ਚੀਜ਼ਾਂ ਦਾ ਕੀ ਪਤਾ? ਅੱਲਾ ਰੱਖੇ ਖੈਰ। ਚਾਹ ਯਾਰ ਪਾਣੀ ਪਿਆ ਮੈਨੂੰ, ਤੂੰ ਜਾ ਕੇ 7 ਅਪ ਲਿਆ ਦੇ ਮੈਨੂੰ, ਪਿਆ ਦੇ ਲੂਣ ਪਾ ਕੇ। ਕੁਛ 200 ਦਾ ਬਣਾ ਲਾ, ਕੋਈ ਚੀਜ਼ ਸਰਦੀ ਚ 200 ਦਾ ਕੁਛ ਕਰ ਦੇ ਮੈਨੂੰ, ਕੁਛ ਮੇਰੇ ਮੂੰਹ 'ਚ ਕੁਛ ਪਾ, ਹਿੱਲ ਗਏ ਕੋਈ ਚੀਜ਼ ਲਿਆ ਠੰਡੀ। ਸਾਜੀ ਮੈਂ ਹੈ ਕੀ ਛੱਲੀਆਂ ਜਾ ਛਲੀ ਲਿਆ ਕਰ ਨੋਨੀ, ਮੈਂ ਨਹੀਂ ਖਾਣੀ। ਨੋਨੀ ਜਾ ਅਕਸਰ ਉਹਨੂੰ ਕਹ ਨਰਮ ਜੀ ਅੱਛੀ ਜੀ ਕੱਢ ਕੇ ਲਿਆ ਕੇ, ਮਸਾਲਾ ਜ਼ਿਆਦਾ ਟਕਾਵਾਂ ਲਾ ਕੇ। ਐ ਹੁੰਦੀ ਹੈ ਗੱਲ। ਉਹਨਾਂ ਨੇ ਕਿਹਾ ਜਾ ਲੈ ਕੇ, ਮੈਂ ਪੈਸੇ ਵੀ ਨਹੀਂ ਪੁੱਛੇ, ਮੈਂ ਦੌੜ ਕੇ ਚੱਲਾ ਵਾਂ। ਉਹ ਤਾਂ ਸਸਤੀ ਆਈਟਮ ਆ। ਚੱਲ ਦੱਦੀ ਦੇ ਪੈ, ਆਵੇ ਹਾਂ ਚੱਲ ਜਾ ਦੌੜ ਜਾ ਲੈ ਆ। ਪਤਾ ਡਰਮ ਸਟਿਕਾਂ ਇੱਧਰ 1 2 3 4 ਮੈਂ ਨਹੀਂ ਖਾਣੀ ਉਸਤਾਦ ਜੀ। ਇੱਕ ਛੱਲੀ ਅੱਛੀ ਲੈ ਆ ਉਹਦੇ ਕੋਲੋਂ। ਗਿਣਤੀ ਕਾ ਤੋਂ ਮਾਰੀ ਸੀ? ਇੱਕ ਅੱਛੀ ਮੈਂ ਕਿਹਾ 1 2 3 4 ਇਹਨਾਂ ਨੇ ਨਹੀਂ ਖਾਣੀਆਂ, ਪਿੱਛੇ ਮੈਂ ਇਕੱਲਾ ਰਹਿ ਗਿਆ। ਨਾਲੇ ਮਿੱਠੇ ਬਿਮਾਰੀ ਚ ਨਹੀਂ ਖਾਈ ਦੀ। ਮੈਂ ਖਾਂਦਾ ਹੀ ਤੂੰ ਨਹੀਂ। ਖਾ ਵੀ ਨਾ ਛੱਲੀ, ਇਹ ਤੈਨੂੰ ਕਿਤੇ ਸਦਕਾ ਦੇ ਚੰਗਾ ਟਕਾਵਾਂ। ਇੱਧਰ ਦੇਖ ਇੱਥੇ ਅੱਲਾ ਤੁਸੀਂ ਗੌਰ ਕਰਨਾ ਮੇਰੀ ਤਬੀਅਤ ਕੈਸੀ ਠੀਕ ਹੋਈ। ਠੀਕ ਹੋਇਆ। ਹਾਂਜੀ ਉਸਤਾਦ ਜੀ ਅੰਤ ਤੱਕ ਮਿਹਨਤ ਆ ਮੇਰੀ। ਮੇਰੇ ਰੌਲਾ ਹੈ ਸੀ, ਮੈਂ ਮੰਨਦਾ ਹੀ ਨਹੀਂ ਸੀ। ਅੰਥਕ ਮਿਹਨਤ ਨਹੀਂ। ਉਹ ਨੈਸ਼ ਨੇ ਰਜ਼ਾ ਨੇ ਮੈਨੂੰ ਕਹਿ ਘਵਾ ਕੇ ਉਹਨੇ ਮੈਨੂੰ ਵੀ ਨਹੀਂ ਦੱਸਿਆ। ਅੱਜ ਅੰਮੀ ਜੀ ਨੇ ਕਾਲ ਆ ਗਈ ਸਾਜੀ। ਹਲੋ ਜੀ ਭਾਈ ਸੁਣ ਲਓ। ਲਿਆ ਹੈਲੋ ਮੈਂ ਕਿਹਾ ਪੀਟੀ ਪ੍ਰੂਫ ਲੈਣਾ ਨੌਨ ਨਹੀਂ ਨੌਨ ਪੀਟੀਏ ਪੀਟੀ ਲੈਣਾ। ਨੌਨ ਪੀਟੀ ਲੈਣਾ। ਹਾਂ ਚਲੋ ਮੈਂ ਪਤਾ ਕਰਦਾ ਹਾਂ। ਉਹ ਰੇਟ ਦਾ ਹਿਸਾਬ ਪੁੱਛਿਆ ਪਤਾ ਕੀ ਨਹੀਂ ਗੱਲ ਆ? ਪੀਟੀਏ ਕੀ ਕਰਨਾ ਤੂੰ ਰਹਿਣ ਦੇ, ਐਵੇਂ 1.5 ਲੱਖ ਪਤਾ ਕੀ ਗੱਲ ਆ ਤੇਰੇ ਕੋਲ ਫੋਨ ਹੈਗਾ ਚ ਸਿਮ ਚਲਾਈ ਜਾ ਤੂੰ। ਮੈਂ ਤੁਹਾਨੂੰ ਸਹੀ ਦੱਸਾਂ ਨਾ, ਮੈਂ ਸੌਂਦਾ ਬਹੁਤ ਘੱਟ ਆ ਹੁਣ, ਤਾਂ ਕਰਕੇ ਮੈਂ ਥੋੜਾ ਬਿਮਾਰ ਰਹਿਣ ਲੱਗਿਆ। ਬੱਚਾ ਮੈਨੂੰ ਸੌਣ ਨਹੀਂ ਦਿੰਦੇ ਰਾਤ ਨੂੰ। ਲਾਈਵ ਮੈਂ ਬਹੁਤ ਘੱਟ ਲਾਈਵ ਯਾਰ ਤੂੰ ਲਾਈਵ ਤੇ ਨਾ 2 ਦਿਨ ਰਾਤੀ ਅੱਧਾ ਘੰਟਾ ਬੈਠਾ ਲਾਈਵ ਤੇ ਤਬੀਅਤ ਖਰਾਬ ਹੋਈ। ਮੈਂ ਕਿਹਾ ਚੱਲਾਂ ਯਾਰ ਮੈਂ। ਤੂੰ ਤੇ ਉਹਨੂੰ ਓੜਨਾ ਬਿਛੋਣਾ ਬਣਾ ਲਿਆ। ਨਾ ਦਾਨਿਸ਼ ਸਭ ਤੋਂ ਘੱਟ ਮੈਂ ਆਣ ਡਿਆ ਵਾਂ। ਤਬੀਅਤ ਨਹੀਂ ਸਹੀ ਨਹੀਂ ਜਾਂਦੇ। ਉਹ ਤੂੰ ਮਾਫੀ ਦੇ ਦੇ ਓਏ, ਤੂੰ ਉੱਥੋਂ ਲਾਈਵ ਆਉਣਾ ਜਿੱਥੇ ਇਲਾਕੇ ਮਮਨੂਆਂ ਚੋਂ ਵੀ ਆਈ ਉਹ ਜਾਂਦੇ। ਤੇ ਉਹ ਪੁਰਾਣੀ ਗੱਲ ਹੋ ਗਈ ਯਾਰ, ਮਿੱਠੇ ਛੱਡ ਦੇ। ਅਸੀਂ ਦਾਨਿਸ਼ ਨੂੰ ਪੁੱਛ, ਤੇਰੀ ਤਬੀਅਤ ਨਹੀਂ। ਪਾਕਿਸਤਾਨ 'ਚ ਟਿਕਟੌਕ ਬੈਨ ਹੈ, ਲਾਈਵ ਚਲਾ ਗਿਆ ਹੈ ਕਿ ਟਿਕਟੌਕ ਇਜ਼ ਨਾਟ ਬੈਨ ਦਿਸ ਯੋਰ ਕੰਟਰੀ। ਤੇ ਅੱਗੋਂ ਉਹਨਾਂ ਨੂੰ ਮੈਸੇਜ ਕਰਾ, ਕਹਿੰਦਾ ਕੋਈ ਨਹੀਂ ਕਰ ਲਾਂਗੇ, ਅੱਧਾ ਕੁ ਘੰਟਾ ਦੇ ਦਿਓ ਨਾ। ਮੈਂ ਕੰਟਰੀ ਮੈਂ ਤੁਹਾਨੂੰ ਕੀ ਕਿਹਾ ਵਾ, ਜਿਨ੍ਹਾਂ ਨਾਲ ਰੌਲਾ ਉਹਨਾਂ ਦੀ ਕਰੋ। ਨਹੀਂ ਇੱਕ ਦਿਨ ਤੁਹਾਡਾ ਮੇਰਾ ਮੈਚ ਲੱਗਾ ਸੀਗਾ, ਉਦੋਂ ਮੇਰੀ ਬਰੋਡ ਬੰਦ ਹੋਣ ਲੱਗੀ ਸੀ, ਉੱਤੇ ਆਇਆ ਸੀਗਾ ਵਾਰਨਿੰਗ ਆ। ਆ ਹੁਣ 4-5 ਘੰਟਿਆਂ ਬਾਅਦ 48 ਘੰਟੇ ਹੋਏ ਨੇ ਮੈਨੂੰ ਸਿਗਰਟ ਪੀਤੇ ਨੂੰ। ਵਾਹ ਵਾਹ। ਦੇਖਿਆ ਮੈਨੂੰ ਕੱਲ ਦਾ ਅੱਜ ਦਾ ਪੀਤਾ, ਸਵੇਰ ਦਾ ਦੇਖਿਆ ਸਿਗਰਟ ਪੀਤਾ, ਕੱਲ ਦਾ ਦੇਖਿਆ ਪੀਤਾ। ਕੱਲ ਸਿਗਰਟ ਤੇਰੇ ਸਾਹਮਣੇ ਬੈਠੇ ਮੈਂ ਨਾਲ ਪੀਤਾ। ਮੈਂ ਤੈਨੂੰ ਕਦੋਂ ਫੜਾਇਆ? 2 ਕੁਛ ਲਾ ਕੇ ਫੜਾਤਾ ਸੀ ਇੱਕੋ ਹੀ, ਮੈਨੂੰ ਪੂਰਾ ਲੱਗਾ ਇੰਨਾ। ਨਹੀਂ ਸਾਡੀ ਉਮਰ ਵੀ ਸਾਜੀ ਹੁਣ 48 ਘੰਟੇ ਹੋ ਗਏ ਬੈਠੇ। ਜੰਗ ਲੱਗ ਰਹੇ ਸਾਜੀ ਤੁਸੀਂ ਹੁਣ। ਉਹ ਲੱਗਣ ਵੀ ਲੱਗ ਪਿਆ ਜੰਗ। ਤੂੰ ਲੈ ਲਾ ਆਈਫੋਨ, ਤੂੰ ਲੈਣਾ ਵਾ? ਸਾਜੀ ਮੈਂ ਲੈਣਾ ਵਾ। ਯਾਰ ਓਏ ਆ ਵੇਖ ਮਾਫੀ ਦੇ ਦੇ ਮੈਂ ਸਾਜ ਭਾਬੀ ਨੂੰ। ਪੈਸੇ ਸਾਡੇ ਘਰ ਓਏ ਜਿੰਨੇ ਰੁਪਏ ਕਮਾਉਣਾ ਭਾਬੀ ਨੂੰ ਕਾਂਟੇ ਲੈ ਕੇ ਦੇ। ਬੇਗਮ ਤੇਰੀ ਵਿਚਾਰੀ ਕਲੱਚ ਲਈ ਮੱਖੀਆਂ ਪਾ ਕੇ ਫਿਰਨ ਡਈ ਇੱਥੇ।
ਕਾਂਟੇ ਲੈ ਕੇ ਨਹੀਂ ਦੇਣ ਡਿਆ ਜੀ। ਕਿਹੜੀਆਂ? ਕਲਚ ਦੀਆਂ ਮੱਖੀਆਂ ਨਹੀਂ ਹੁੰਦੀਆਂ, ਨਾਲ ਹਲਕੀ ਤਾਰ ਫੋਲਡ ਕਰਕੇ ਇੱਥੇ ਪਈ ਉਹ ਅੱਗੇ ਢੋਲਕੀ ਅੱਛਾ ਜੇ ਕਲੱਚ ਦੀ ਮੱਖੀ ਜਿਹੜੀ ਹੁੰਦੀ ਆ ਤੂੰ ਸਭ ਤੋਂ ਬਹੁਤੇ ਰੁਪਏ ਕਮਾਉਂਦਾ, ਹਰ ਸ਼ਾ ਘੇਰ ਕਰ ਕਰੀ ਆਉਂਦਿਆ ਵਾ, ਫੇਰ ਦੇਖ ਲਾ। ਖੈਰ ਦੇ ਇੱਕ ਅੱਛਾ ਉਹਨੇ ਇਧਰੋਂ ਦੀ ਪੂਰੀ ਤਾਰ ਲਗਾ ਕੇ ਤਾਰ ਨੂੰ ਗੁੱਛੀ ਬਣਾ ਕੇ ਇੱਥੇ ਲੰਘਣ ਤਾਂ ਅੱਗੋਂ ਸਿਰਫ ਮੱਖੀ ਦਿਖਾ ਰਹੀ, ਥੱਲੇ ਪੂਰਾ ਇੱਥੇ ਤਾਰ ਵੀ ਹੈ ਨਾਲ। ਕਹਿੰਦੀ ਤੇ ਲੋਕਾਂ ਨੂੰ ਕਹਿੰਦੀ ਮੇਰੇ ਬੰਦੇ ਨੇ ਹੋਂਡਾ ਤੱਕ ਖੁਰਾ ਕੇ ਤੇ ਮੈਨੂੰ ਕਾਂਟੇ। ਹੋਂਡਾ ਦੇ ਕਾਂਟੇ ਲੈ ਆਹੋ ਉਹ ਗਰੀਬਾ ਬੱਚਿਆਂ ਦੇ ਲਾ, ਮੇਰੇ ਬੱਚੇ ਦੇਖੀ ਅਲਹਮਦੁਲਿਲਾਹ ਰੱਬਿਲ ਆਲਮੀਨ, ਤਸਵੀਰ ਦਿਖਾਵਾਂ ਉਸਤਾਦ ਜੀ ਨੂੰ, ਦੇਖੀ ਮੈਂ ਨਜ਼ਰ ਹੀ ਲਾਉਣਾ ਚਾਹੁੰਦਾ, ਤੇਰੇ ਬੱਚੇ ਓਏ ਹੋਏ ਸਹੀ ਆ, ਫੇਰ ਖੰਡਾ ਲੱਗਣ ਡਿਆ ਹੁੰਦਾ ਵੀ ਖੰਡਾ ਡਿਆ ਵਾ ਇਹ। ਇਹਦਾ ਸਟਾਈਲ ਹੈ ਗੱਲ ਕਰਨ ਦਾ, ਉਹਦਾ ਪਤਾ ਹੈ, ਬੋਲ ਚੱਕ ਕੇ ਗੱਲ ਕਰਦਾ ਉਹ। ਬੋਲ ਜਾ ਕੇ ਲੈ ਬਚਪਨ ਤੋਂ ਨੁਸਵਾਰ ਖਾਣ ਡਿਆ ਯਾਰ ਨਜ਼ਰ ਸਾਨੀ ਛੱਡੋ, ਕੋ ਆਪਣੇ ਤੇ ਲਾਓ, ਇਹ ਤੁਹਾਡੀ ਨਜ਼ਰ ਤੈਨੂੰ ਕਹਿ ਕੇ ਡੇ ਸਾਡੀ ਗੱਲ ਇਹ ਉਹ ਤਾਂ ਲਾਂਦਾ, ਉਹ ਤਾਂ ਲਾਂਦਾ ਆ। ਉਹ ਵੀ ਮੈਂ ਅਲਹਮਦੁਲਿਲਾਹ ਰੱਬਿਲ ਆਲਮੀਨ। ਆਇਆ ਵੀ ਨੋਨੀ। ਓਏ ਉਸਤਾਦ ਜੀ ਤੂੰ ਨਾ ਖਾਈ ਮਿੱਠੇ, ਤੇਰਾ ਮਿੱਦਾਂ ਨਹੀਂ ਸਹੀ। ਜਿਹੜੀ ਤੁਹਾਨੂੰ ਪਸੰਦ ਆਂਦੀ ਨਾ ਸਾਜੀ ਸਾਜੀ ਬਣਾ ਲਾ ਉਹਨੂੰ ਇੱਧਰ ਇੱਧਰ ਵੱਡੀ ਵੱਡੀ ਨਹੀਂ ਮੈਂ ਖਾਣੀ। ਇੱਕ ਮਿੰਟ ਠਹਿਰੋ ਉਸਤਾਦ ਜੀ, ਮੈਂ ਦੱਸਦਾ। ਕਮਾਲ ਜ਼ਰਾ। ਆ ਫੜੋ, ਜਿਹੜੀ ਤੁਹਾਨੂੰ ਪਸੰਦ ਆਏਗੀ ਨਾ ਉਹ ਲੈ ਲਓ। ਆਹੋ ਆ ਦੇ ਮੈਨੂੰ ਬਸ। ਮੇਰੀ ਕਾਸ਼ੀ ਨੂੰ ਦੇ ਦੇ ਯਾਰ। ਤੇਰੇ ਲਈ ਚੱਲ ਓਏ 4:40 ਹੋ ਗਏ ਮਿੱਠਾ ਜੀ, ਡੀਲ ਕੈਂਸਲ ਹੋ ਕੀਤਾ ਗਈ। ਹੁਣ? ਨਹੀਂ ਹੁਣ ਕਰਨਾ ਨਹੀਂ। ਨਹੀਂ ਡੀਲ ਕੈਂਸਲ। ਉਹ ਤਾਂ ਰੇਟ ਪੁੱਛਣ ਡਿਆ ਵਾਲੇ। ਚਲੋ ਜੋ ਵੀ ਪੁੱਛਣ ਦਿਆ, 3 ਤੋਂ ਤੇ ਉੱਤੇ ਦਾ ਹੀ ਸੀ ਨਾ ਰੇਟ ਤੇ ਪੁੱਛਿਆ ਨਹੀਂ ਤੁਸੀਂ ਹਲੇ। ਯਾਰ। ਕਿੰਨਾ ਕਹਿ ਦੂ ਉਹ? ਉਹਨੇ 4.5 ਕਿਹਾ, ਉਹਨੇ 4 ਕਹਿ ਦੇਣਾ ਸੀ। ਤੈਨੂੰ ਤੇ ਮੈਂ 3 ਦਾ ਕਿਹਾ। ਉਹ ਉਹਦਾ ਰੇਟ ਤਾਂ ਪਤਾ ਨਹੀਂ ਮੁੱਕ ਗਿਆ ਕੰਮ ਬਸ। ਐ ਮੁੱਕ ਗਿਆ। ਸਾਜੀ ਇਹ ਲੱਖ ਰੁਪਏ ਵਾਲੀ ਅਮਾਉਂਟ ਖਰਚ ਸਕਦਾ ਜ਼ਿੰਦਗੀ 'ਚ? ਉਹ ਯਾਰ 1,30,000 ਦਾ ਲਿਆ ਨਹੀਂ ਮੈਂ ਤਾਂ ਯਾਰ। ਹੁਣ ਗੱਡੀ ਲੈਣੀ ਆ ਲੱਖ ਰੁਪਏ ਦੀ, ਥੋੜੇ ਦੇਣੀ ਆ ਮੈਂ ਤੁਹਾਡੇ ਉੱਤੇ ਚੜਾਉਣੀ ਦੇਖੀ ਤੂੰ। ਪਹਿਲੇ ਆ ਬੰਦਾ ਮਾਰਨਾ ਹੀ, ਫਿਰ ਉਹ ਮਾਰਨਾ ਹੀ। ਅੱਲਾਹ ਪਾਕ ਤੈਨੂੰ ਗੱਡੀ ਦੇਵੇ ਭਾਈ। ਆਮੀਨ ਆਮੀਨ। ਲੇਕਿਨ ਇਹਨਾਂ ਨੇ ਲੈਣ ਨਹੀਂ ਦੇਣੀ। ਮੇਰੇ ਵਾਚ ਹੁੰਦਾ ਨਾ, ਮੈਂ 5.5 ਲੱਖ ਰੁਪਇਆ ਦੇ ਕੇ ਨਾ ਉਸਤਾਦ ਜੀ, ਲੱਖ ਰੁਪਇਆ ਮੇਰੇ ਵੱਲੋਂ ਤੁਹਾਨੂੰ ਗਿਫਟ ਆ। ਨਹੀਂ ਯੂਬੀਐਲ ਦਾ ਜਿਹੜਾ ਅਕਾਊਂਟ ਖਲਾਇਆ ਵਾ, ਉਹ ਸਾਸ ਪ੍ਰੋਗਰਾਮ ਦਾ 10,000 ਆਇਆ ਕਰਨਾ, ਉਹ ਲੈਣਾ ਵਾ। ਬਹੁਤੀ ਗੱਲ ਦੇਖੋ, ਬਹੁਤੇ ਪੈਸੇ ਤੇ ਪਿੰਡ ਚਲੇ ਜਾਂਦਾ 2 ਮਹੀਨੇ ਬਾਅਦ। ਲਾਈ ਦੇ ਵੀ ਸੀ ਉਧਰ ਲੈਣ ਦਾ ਬਸ। ਬੱਚਿਆਂ ਨੂੰ 50,000 ਦਾ ਟੂਰ ਕਰਾ ਕੇ ਆਏ ਆ। ਉਹ ਬੱਚਿਆਂ ਨੂੰ ਤੇ ਸ਼ਹਿਰ ਟੂਰ ਕਰਾ, ਬੱਚੇ 8 ਤੋਂ 100 ਬੱਚੇ ਆ। ਸਹੁਰੇ ਦੇ ਜਾਣਾ ਹੋਇਆ ਰਾਤ 12 ਵਜੇ, ਜਾਣ ਕੇ 12 ਵਜੇ ਤੋਂ ਬਾਅਦ ਜਾਊਗੀ, ਫਾਲਾ ਲੈ ਕੇ ਜਾਣਾ ਪਵੇ। ਮਹੀਨਾ ਹੋ ਗਿਆ ਸਰਕਾਰੀ ਸਖਤੀਆਂ ਤੇ ਕੱਲ ਹਲੇ ਨਾ ਹੈਲਮਟ ਲਿਆ ਵਾ, ਤੇ ਇੰਨਾ ਤੰਗ ਹੈਲਮਟ ਲੈ ਲਿਆ ਉਸਤਾਦ ਜੀ, ਇੱਧਰ ਅੰਦਰੋਂ ਬੁੱਲ ਘੁੱਟੇ ਹੋਏ ਆ। ਉਹ ਤੇਰੇ ਕੁੱਟੇ ਮੈਂ ਬਿਲਕੁਲ ਈਜ਼ੀ ਆਇਆ ਵਾ। ਮੇਰੇ ਕਿਹੜਾ ਨੈਣ ਨਕਸ਼ ਮਿਟ ਕੇ ਹੈਲਮਟ ਪਾ ਕੇ, ਬਿਲਕੁਲ ਈਜ਼ੀ ਆ। ਨਾਲੇ ਤੁਸੀਂ ਨਸਵਾਰ ਵਾਲੀ ਜ਼ਬਾਨ ਨਹੀਂ ਸੀ ਲਾਉਣੀ ਉਹਨੂੰ, ਤੁਹਾਡੀ ਮਿਹਰਬਾਨੀ ਆ। ਤੁਸੀਂ ਇਹ ਲੜ ਕੇ ਕਹਿ ਕੋ ਆਪਣਾ ਪਾ ਕਰੋ, ਕਦੋਂ ਤੱਕ ਤੁਹਾਨੂੰ ਦਿਲਾਵਰ ਤੇ ਮੁਦੱਸਰ ਨੇ ਲਾਉਣਾ ਹੋਣਾ। ਹੁਣ ਦੇਖੋ ਮਾਸ਼ਾ 40-50 ਲੱਖ ਤੂੰ ਫੜੀ ਬੈਠਾ ਵਾ ਮਕਾਨ। ਜਿਸ ਇਲਾਕੇ ਤੂੰ ਮਕਾਨ ਲੱਭਣ ਡਿਆ ਉੱਥੇ 1.5 ਲੱਖ ਨੂੰ ਮਰਲਾ ਨਹੀਂ ਹੈਗੀ, 9 ਲੱਖ ਨੂੰ ਮਰਲਾ ਵਾ। ਮੈਂ ਕੋਲ ਲੈਣਾ ਦੇਗਾ ਤੈਨੂੰ। ਓਏ ਆਪਣਾ ਬਚਾਉਣ ਦੀ ਖਾਤਰ ਅਗਲੇ ਤੇ ਪਾ ਦਿੰਦਾ ਵਾ। ਇਹਨੂੰ ਯਾਰ ਜਾਲੀ ਵਾਲਾ ਬੱਗੂ ਕੁਛ, ਇਹਨੂੰ ਜਾਲੀ ਵਾਲਾ ਬੱਗੂ ਕੁਛ ਮੈਂ ਦਿਖਾਈ, ਇਹਦੇ ਹਿਸਾਬ ਨਾਲ ਸੀ ਬੰਬ ਪਏ ਉੱਥੇ। ਮੈਂ ਦੱਸਿਆ ਵਾ ਕੱਟ ਕੇ ਖਾ ਫੜਵਾ। ਇਹ ਪਟਾ ਥੋੜਾ ਸਮਝ ਬੱਬੂ ਕੁਛ ਨਹੀਂ ਹੁੰਦਾ, ਉਹ ਹੁੰਦਾ ਵਾ ਨਾਸ਼ਪਤੀ ਬੱਗੂ ਕੁਛ ਹੁੰਦਾ। ਡੋਡੇ, ਕੋਲ ਡੋਡੇ ਜਿਨ੍ਹਾਂ ਦੇ ਵਿੱਚੋਂ ਨਿਕਲਦੇ ਉਹ ਹਰੇ ਜਿਹੇ ਹੁੰਦੇ, ਜਿਨ੍ਹਾਂ ਦੇ ਵਿੱਚੋਂ ਕੱਢੀ ਦੇ ਕੋਲ ਡੋਡੇ। ਸਹੀ ਬੱਗੂ ਕੁਛ ਕਹਿੰਦੇ ਉਹਨੂੰ, ਨਾਸ਼ਪਤੀ। ਉਹ ਜਾਲੀ ਵਾਲਾ। ਹਾਂਜੀ। ਉਹ ਨਹੀਂ ਯਾਰ, ਨਾਸ਼ਪਤੀ ਤੇ ਸੇਬ ਟੈਪ ਹੁੰਦੀ, ਅਮਰੂਦ ਟੈਪ ਹੁੰਦੀ। ਤਾਜੀ ਨਾਰੀਅਲ ਦੀ ਸਾਰੇ ਰਸਤੇ ਪਪੀਤਾ ਲੱਭਦਾ ਜਾਂਦਾ ਵਾ, ਜਦੋਂ ਆਪਣੀ ਨੁੱਕਰ ਆਉਂਦੀ ਹੈ ਤੇ ਕਹਿੰਦਾ ਯਾਰ ਰਹਿਣ ਦੇ ਕੁਰਕਰਾ ਕਰ ਲੈ ਲੱਗ। ਓਏ ਪਤਾ ਤੇ ਹੈ ਨਾ ਕਿ ਪਪੀਤਾ ਕੋ ਫਲ ਵਾ। ਤੂੰ ਤੇਰੇ ਸਾਹ ਜੇ ਚੇ ਸੀ ਕਿ ਪਤਾ ਨਹੀਂ ਮੋਟਰਸਾਈਕਲ ਕੁਛ ਪਾਉਣਾ ਵਾ, ਤੈਨੂੰ ਇਹ ਲੱਗਣ ਡਿਆ ਸੀਗਾ। ਮੈਂ ਕਿਹਾ ਪਪੀਤਾ ਲੈਣਾ, ਕਿਆ ਸਹੀ ਤੇ ਚੱਲਣ ਡੀ ਕਹਿੰਦਾ 700 ਰੁਪਏ ਵਾਲੀ ਕੋਈ ਗੱਲ ਨਹੀਂ ਲੈ ਸਕਦਾ ਉਹ। ਨਹੀਂ ਦਾਣੇ ਸਾਨੂੰ ਪਤਾ ਤੇ ਫਲਾਂ ਦੇ ਨਾਮ ਦਾ ਤਾਂ ਪਤਾ। ਮੈਂ ਦੱਸੂਗਾ ਕਿਹੜੇ ਮੌਸਮ ਕਿਹੜਾ ਫਲ ਚ, ਤੈਨੂੰ ਤਾਂ ਪਤਾ ਹੀ ਨਹੀਂ ਪੁੱਤ ਹੈ। ਪਪੀਤਾ ਕਿਹੜਾ ਅੱਛਾ, ਕਰਾਚੀ ਦਾ ਕਿ ਇੱਧਰ ਦਾ? ਕਰਾਚੀ। ਹਾਂਜੀ ਭਾਈ ਅਗਲੀ ਗੱਲ ਕਰੋ। ਹਾਂਜੀ ਕਾਦੀ ਮੋਬਾਈਲ ਦੀ ਉਹ ਕੈਂਸਲ ਹੋ ਗਿਆ। ਇਹਦਾ ਤੇ ਕੈਂਸਲ, ਤੁਸੀਂ ਦੱਸੋ ਹੋਰ। ਤਾਜੀ 1.5 ਲੱਖ ਰੁਪਏ ਤੁਹਾਨੂੰ ਮੈਂ ਹੁਣ ਦਿੰਦਾ, ਠੀਕ ਆ, ਤੇ ਬਾਕੀ ਤੁਹਾਨੂੰ ਮੈਂ ਹਫ਼ਤੇ ਤੱਕ ਦੇ ਦਾਂ। ਫੇਲ ਕੀ ਕੈਸ਼ ਪੇਮੈਂਟ? ਕੈਸ਼ ਪੇਮੈਂਟ ਚਾਹੀਦੀ ਹੈ? ਨਹੀਂ ਇੰਨੇ ਨਹੀਂ ਹੈਗੇ ਭਾਈ। ਕਿਉਂਕਿ ਅੱਗੇ ਵੀ ਕੈਸ਼ ਦੇ ਕੇ ਲੈਣ। ਉਸਤਾਦ ਜੀ ਮੈਂ ਤੁਹਾਨੂੰ ਦਿੰਦਾ ਵਾ 2 ਲੱਖ ਰੁਪਇਆ, ਠੀਕ ਆ? ਮੋਬਾਈਲ ਤੁਸੀਂ ਆਪਣੇ ਤੇ ਵਾਸਤੇ। ਲੇਕਿਨ ਇੱਕ ਸ਼ਰਤ ਵਾ, 2 ਲੱਖ ਦਾ ਮੋਬਾਈਲ ਲੈ ਕੇ ਆਉਣਾ ਤੂੰ ਆਪਣੇ ਸਿਰ ਤੇ, ਮੈਨੂੰ ਨਹੀਂ ਕਹਿਣਾ ਮੈਨੂੰ ਲੈ ਕੇ ਨਾਲ ਲੈ ਕੇ ਜਾਓ। ਉਹ ਅਗਲੀ ਗੱਲ ਤੇ ਸੁਣੋ, ਉਹ 70 ਲੈ ਲਓ ਭਾਈ। ਅਗਲੀ ਗੱਲ ਸੋਹਣੀ ਗੱਲ। ਮੈਂ ਨਾ 2 ਲੱਖ ਰੁਪਇਆ, 2.5 ਲੱਖ ਰੁਪਇਆ ਪਾ ਕੇ ਤੁਸੀਂ ਆਪ ਮੋਬਾਈਲ ਲਓ, ਆਪਣੇ ਲਈ ਚਲੋ। ਉਹ ਯਾਰ ਇਦਾਂ ਨਹੀਂ ਹੁੰਦਾ ਨੋਨੀ, ਇਦਾਂ ਨਹੀਂ ਹੁੰਦਾ। ਮੈਨੂੰ ਪਤਾ ਤੇਰਾ ਹੁੰਦਾ ਵਾ ਇਦਾਂ। ਨੋਨੀ ਨੇ ਨਹੀਂ ਇਦਾਂ ਕਰਨਾ ਯਾਰ। ਡਰਮ ਸਟੇਕ ਪਤਾ ਕਿੱਦਾਂ ਲਿਆਉਂਦਾ ਸੀਗਾ, ਜਿਵੇਂ ਰਾਕਾ ਡਾਕੂ ਅੰਦਰ ਵੜਨੇ ਆ। ਸਾਡੀ 2 ਲੱਖ ਨੂੰ ਨਹੀਂ, ਲੱਖ ਰੁਪਏ ਮੈਂ ਬੰਨਾ, ਤੁਸੀਂ ਫੋਨ ਲਵੋ 7। ਲੱਖ ਮੈਂ ਦਿੰਦਾ। ਓਏ ਉਹਨਾਂ ਕੋਲ ਹੈਗੇ ਆ ਆਲਰੇਡੀ, ਹੈਗੇ ਆ। ਸੈਮਸੰਗ ਹੈਗਾ, ਸ਼ਰਾਜ ਨੂੰ ਦਿੱਤਾ ਇੱਕ ਆ ਪਿਆ, ਇਹਨੇ ਕੀ ਕਰਨਾ? ਸਾਈ ਨੇ ਕਿਹੜਾ ਫੱਟਾ ਲਾਉਣਾ ਵਾ। ਬਸ ਠੀਕ ਆ, ਤੁਸੀਂ ਲਵੋ। ਸਤਾਰ ਸਾਡਾ ਹਲੇ ਬਣਦਾ ਹੀ ਨਹੀਂਗਾ ਨਾ। ਲਓ ਮਾੜਾ ਜਿਹਾ ਕਿਸੇ ਨੇ ਮੇਰਾ ਬਣਦਾ ਵਾ। ਕੰਟੈਂਟ ਨਹੀਂ ਆ ਜਾਂ ਕੰਟੈਂਟ ਨਹੀਂ, ਸੱਚੀ ਮੁੱਚੀ ਰਿਜ਼ਕ ਆ, ਸੱਚੀ ਮੁੱਚੀ 2 ਲੱਖ ਰੱਖ ਕੇ ਗੱਲ ਕਰ ਲਾ, ਰਿਜ਼ਕ ਰੱਖ ਦੇ ਥੱਲੇ। ਸੱਚੀ ਮੁੱਚੀ 2 ਲੱਖ ਰੁਪਇਆ ਭਾਈ ਦਾਦਾ ਤੁਸੀਂ। ਮੈਂ ਵੀ ਅੱਛਾ ਰਿਜ਼ਕ ਉਹਨਾਂ ਦੇ ਪੱਲਿਓਂ ਕਸਮ ਆਪ ਖਾਈ ਜਾਂਦੇ। ਚੱਲ ਨੂੰ ਨਹੀਂ
ਮੈਂ ਵੀ 1.5 ਲੱਖ ਜਿਹੜਾ ਮੇਰੇ ਕੋਲ ਹੈਗਾ ਮੈਂ ਵੀ ਦਿੰਦਾ। ਉਹ ਤੂੰ ਭਰਜਾਈ ਨੇ ਕੁਝ ਕੋਕਾ ਕੁਕਾ ਲੈ ਕੇ ਟਾਪਸ ਲੈ ਕੇ ਦੇ, ਇੱਥੇ ਨੂੰ ਮੋਚੀ ਕਿਲ ਠੋਕਿਆ ਵਿਚਾਰੀ ਨੇ, ਇਹਨੂੰ ਕੋਕਾ ਲੈ ਕੇ ਦੇਈ ਆ। ਤੇਰੀ ਮਿਹਰਬਾਨੀ, ਉਹਦੇ ਕੋਲ ਮੇਕਅਪ ਦਾ ਸਮਾਨ ਪੂਰਾ ਕਰ, ਇੱਟਾਂ ਰਗੜ ਰਗੜ ਲਾਉਣ ਡਈ ਆ ਤੂੰ ਚੜ ਕੇ ਨਾ। ਵਾਕਰ ਵੀ ਕੁਆਰ ਚੋਂ ਲੱਭਣ ਡਿਆ ਮੇਰੇ ਬੱਚੇ ਵਾਸਤੇ, ਵਾਕਰ ਦੇਈ ਯਾਰ ਕੋਈ ਪਾਇਦਾਰ ਹੁੰਦਾ ਲੈ। ਟੁੱਟਦਾ ਨਹੀਂ। ਪਾਇਦਾਰ ਨਹੀਂ ਹੁੰਦਾ। ਸਿਹਤਮੰਦ ਵਾ ਤੇਰੇ ਤਰ੍ਹਾਂ ਨਿਗੇ ਤੇ ਮੇਰੇ ਦੀ ਉਲਟੀ ਤੇ ਲੁਕਣ ਡਈ, ਅੱਲਾ ਮਾਫੀ, ਤੇ ਮੇਰਾ ਵੀ ਸਿਹਤਮੰਦ ਹੀ ਆ। ਦੱਸ ਤੇਰੇ ਬੱਚੇ ਚੰਡਾ ਮਾਰ ਕੇ ਲਹੂ ਲਾਲ ਕਰਦੇ ਮੰਨੇ ਤੂੰ ਗੱਲ ਬੱਚਿਆਂ ਤੇ ਲਾ, ਬੱਚਿਆਂ ਤੇ ਲਾ, ਲੜਾ ਲਈਏ ਬੱਚੇ। ਲੈ 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 ਲਾ ਆ ਲੜਾਉਣ ਵਾਸਤੇ ਜੰਮਣ ਡਿਆ ਬੱਚੇ, ਦੇਖ ਲੈ ਕਲਗੀ ਵਾਲਾ ਬੱਚਾ ਤੇਰਾ। 2000 ਰੁਪਏ ਦਾ ਬਹਿਸ ਕਰਕੇ ਇਹਨੇ ਹੈਲਮਟ ਲਿਆ ਵਾ, ਉਹ ਵੀ 10 ਕੇ ਮੈਂ 41 ਤੇ ਹੁੰਦਾ, ਮੈਂ ਮਿੱਠਾਪੁਰੀਆ ਸਜਾ ਜਾਨੀ ਹੋ ਕਿ ਚੱਲ ਫਲਾਂ ਇਹ ਉਹ, ਇਹਨੇ ਤਲਕਾਂ ਤੋਂ ਬਾਅਦ ਉਹ ਕਹਿੰਦਾ ਭਾਈ 2000 ਹੀ ਲੱਗਣਾ। ਉਹਨੇ ਮੈਨੂੰ ਕਿਹਾ ਕਿ ਮਿਠਾਈ ਤੁਹਾਡੀ ਆਨਰ ਰਿਸਪੈਕਟ ਵਾ, ਤੁਹਾਨੂੰ ਫ੍ਰੀ ਲੈ ਜਾਓ, ਲੇਕਿਨ ਇਹਦਾ ਕਰਕੇ ਨਹੀਂ ਕਰਨਾ। ਮੈਂ ਕਿਹਾ ਕਿਉਂ? ਕਹਿੰਦਾ ਓਵਰ ਕਰਦਾ ਵਾ, ਇਹਦਾ ਕਰ ਪਿੱਛੇ ਉਤਰਿਆ ਫੇਕ ਤੇ ਹੈਲਮਟ ਲੈ ਕੇ ਆਇਆ ਮੈਂ। ਹੈਲਮਟ ਚਲੋ ਲੈ ਤੇ ਲਿਆ, ਛੱਡੋ ਜਾਨ ਛੱਡੋ ਨੋਨੀ ਜੀ, ਅਦਾਰੇ ਦੀ ਜਾਨ ਛੱਡੋ। ਅਦਾਰੇ ਨੇ ਹੁਣ ਪਰਿਆ ਖੇਤਰ ਦੀ ਪਵਾ ਲਓ ਕਿਤੇ। ਮੈਕਸਿਮਮ ਮਿੱਠਾ 5000 ਤੱਕ ਚੀਜ਼ ਖਰੀਦ ਸਕਦਾ ਵਾ, ਉਹ ਦਾਨਿਸ਼ ਬੜੀ ਬਾਦਸ਼ਾਹ। ਮਜਬੂਰੀ ਨਾਲ, ਉਹ ਵੀ ਬੜੀ ਮਜਬੂਰੀ ਨਾਲ। ਇਹ ਤਬੀਅਤ ਐਵੇਂ ਨਹੀਂ ਖਰਾਬ, ਇਹਨੇ ਰਾਤੀ ਕੋਈ 34 35 ਸੌ ਦੀ ਕੋਈ ਚੀਜ਼ ਲੈ ਲਈ ਲੈ ਹੈ ਲਈ। ਹੈਲਮਟ। ਹੈਲਮਟ ਖਰੀਦ ਹੈਲਮਟ ਨਹੀਂ ਲਿਆ ਉਸਤਾਦ ਜੀ। ਪਿੰਡ ਗਿਆ ਸੀ, ਪਿੰਡ ਕੋ ਮੱਛਰ ਮੁੱਛਰ ਲੜਿਆ ਵਾ, ਉਹਨੇ ਬੜਾ ਬਾਜ਼ਾਰ ਕੀਤਾ ਪਿਆ ਉਸਤਾਦ ਜੀ। ਕੀ ਮੈਨੂੰ ਮੈਂ ਦਿਲ ਕਰਦਾ ਵੱਡੇ ਜੇ ਮਾਮਾ ਨੂੰ ਫੈਸਲ ਚ ਲੈ ਜਾਓ, ਇੰਜ ਹੀ ਲੱਗਦਾ। ਉਹਨੂੰ ਫੈਸਲ ਹਸਪਤਾਲ ਚ ਲੈ ਜਾਓ, ਮੇਰੀ ਤਬੀਅਤ ਬੜੀ ਖਰਾਬ ਆ ਉਸਤਾਦ ਜੀ। ਜੇ ਮਿੱਠਾ ਜ਼ਾਇਆ ਹੋ ਗਿਆ ਨਾ ਫਿਰ ਤੁਸੀਂ ਰੋਣਾ ਵਾ ਮੁੱਕੀਆਂ ਦੇ ਦੇ ਕੇ। ਪਤਾ ਕਿ ਪਲਾਜ਼ੀਆਂ ਦੀ ਸ਼ਾਮਾਂ ਵਿਕਦੀਆਂ, ਮੈਨੂੰ ਰਸਤੇ 'ਚ ਪੁੱਛੂਗਾ ਉਹ ਯਾਰ ਏਡੀ ਏਡੀ ਵੱਡੀ ਕੋਠੀ ਕਿੰਨੇ ਪਾਉਣੀ ਯਾਰ ਸ਼ਾਪਿੰਗ ਮਾਲ ਦੇ। ਆਹੋ ਯਾਰ ਮੈਨੂੰ ਪਤਾ ਨਹੀਂ, ਮੈਂ ਤਾਂ ਨਾਲ ਆਉਣਾ ਵਾ। ਉਹ ਇਹਦੀ ਹੋਂਡਾ ਗੱਡੀ ਚੋਂ। ਸ਼ੋਰੂਮ ਨਹੀਂ, ਹੋਂਡਾ ਸ਼ੋਰੂਮ, ਉਹਨੂੰ ਵੇਖ ਕੇ ਕਹਿੰਦਾ ਇੰਨਾ ਕੋਲ ਵੱਡੀਆਂ ਗੱਡੀਆਂ। ਕਿਸੇ ਦਾ ਘਰ ਨਹੀਂ ਸ਼ੋਰੂਮ ਆ ਵਿਕਦੀਆਂ। ਸ਼ੋਰੂਮ ਦੇ ਅੰਦਰ ਜਾ ਕੇ ਜਿਹੜਾ ਬੰਦਾ ਕਾਊਂਟਰ ਤੇ ਬੈਠਾ ਉਹਨੂੰ ਕਹਿਣ ਦਿਆ ਤੁਸੀਂ ਉਹ ਬੜਾ ਚ ਕਰ ਲੈਨੇ ਆ। ਮੈਂ ਮਜ਼ਦੂਰ ਹਾਂ ਭਾਈ। ਐ ਲੱਗਦਾ ਛਲੀ ਬੰਬ ਚੋਂ ਪਈ ਇੱਕ ਸਾਈਡ ਹੀ ਖਾ ਗਿਆ ਵਾ। ਨੋਨੀ ਇਹਨੂੰ ਮੋੜ ਕੇ ਆਉਣ ਕਿ ਭਾਜੀ ਵਿੱਚੋਂ ਨਿਕਲੀ ਨਹੀਂ, ਇੰਜ ਹੀ ਲੈ ਜਾ। ਜਾ ਲੈ ਜਾ ਯਾਰ, ਉਹਨੂੰ ਕਹਿ ਉਸਤਾਦ ਇਹ ਕੀ ਕੀਤਾ ਈ? ਉਹਨੂੰ ਤਾਂ ਜ਼ਿਆਦਤੀ ਕਰ ਗਈਆਂ ਬੱਚਿਆਂ ਨਾਲ ਯਾਰ। ਉਸਤਾਦ ਜੀ ਹੁਣ ਚਾਹ ਪੀਓ, ਠੰਡੀ ਹੋ ਗਈ। ਉਤੋਂ ਛਲੀ ਤੋਂ ਚਾਹ ਪੀਓ ਉਸਤਾਦ ਜੀ, ਤਬੀਅਤ ਸੈੱਟ ਹੋਈ। ਸ਼ੀਸ਼ੇ ਵਾਲ ਮੂੰਹ ਕਰਕੇ ਗੱਡੀ ਲਾਈ ਫਲਵੈਰੀ ਹੋ ਜਾਂਦੀ ਇਹਦੇ ਨਾਲ। ਬਸ ਉਸਤਾਦ ਜੀ। ਇੱਥੋਂ ਹੀ ਅਗਲਾ ਸ਼ੋਅ ਏਦਾਂ ਹੀ ਹਾਂਜੀ। ਰੱਬ ਰੱਖਾ।